ਪਾਵਨ ਅਠੱਤਰੇ ਜਾਨ 97 ਹੋਰ ਪੀ ਉਠਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਟਾਈਮ 12 ਵਜੇ ਔਰ ਖਾਲਿਸਤਾਨ ਟਾਈਮ ਠੀਕ 9:30 ਸ਼ਾਮ ਦੇ ਜਿਹੜੇ ਹੋਏ ਨੇ ਜੀ। ਔਰ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਇੱਕ ਵਾਰ ਫੇਰ ਅੱਜ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਪ੍ਰੋਗਰਾਮ ਦਾ ਆਗਾਜ਼ ਕਰਨ ਤੋਂ ਪਹਿਲਾਂ ਆਓ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਜੀ ਦੇ ਨਾਲ ਜੁੜੇ ਹਾਂ ਇੱਕ ਖਾਸ ਮਹਿਮਾਨ ਦੇ ਨਾਲ, ਜਿਨ੍ਹਾਂ ਦਾ ਨਾਮ ਹੈ ਸਰਦਾਰ ਪਵਨ ਸਿੰਘ। ਸਰਦਾਰ ਪਵਨ ਸਿੰਘ ਰਿਪਰੈਜ਼ੈਂਟ ਕਰਦੇ ਨੇ ਸਿੱਖ ਅਸੈਂਬਲੀ ਆਫ ਅਮਰੀਕਾ ਨੂੰ। ਸੋ ਅਮਰੀਕਾ ਦੇ ਵਿੱਚ ਜਿਹੜਾ ਉਹ ਕੀ ਸਿੱਖਾਂ ਦੀਆਂ ਕੀ ਗਤੀਵਿਧੀਆਂ ਨੇ, ਅਮਰੀਕੀ ਜਿਹੜਾ ਸਿਸਟਮ ਆ ਉਹਦੇ ਵਿੱਚ ਸਿੱਖਾਂ ਵੱਲੋਂ ਕੀ ਉਪਰਾਲੇ ਹੋ ਰਹੇ ਨੇ ਸਿੱਖ ਕੌਮ ਦੀ ਬਿਹਤਰੀ ਵਾਸਤੇ, ਉਹਦੇ ਤੇ ਕੇਂਦਰਿਤ ਇਹ ਗੱਲਬਾਤ ਰਹੇਗੀ। ਔਰ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਵੀ ਅੱਜ ਇਹੀ ਹੈ ਕਿ ਸਿੱਖਾਂ ਦੀ ਆਜ਼ਾਦੀ ਦੇ ਵਿੱਚ ਅਮਰੀਕਾ ਅਤੇ ਅਮਰੀਕਨ ਸਿੱਖ ਜਿਹੜੇ ਨੇ ਉਹ ਕੀ ਰੋਲ ਅਦਾ ਕਰ ਸਕਦੇ ਨੇ। ਸੋ ਜ਼ਿਆਦਾ ਸਮਾਂ ਆਪ ਜੀ ਦਾ ਨਾਂ ਲੈਂਦੇ ਹੋਏ ਅਸੀਂ ਆਪ ਜੀ ਦੇ ਆਪਣੇ ਮਹਿਮਾਨ ਨੂੰ ਜੀ ਆਇਆਂ ਆਖਦੇ ਹਾਂ। ਸਰਦਾਰ ਪਵਨ ਸਿੰਘ ਜੀ, ਤੁਹਾਡਾ ਜੀ ਆਇਆਂ ਜੀ, ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਔਰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਵੀਰ ਜੀ, ਥੈਂਕ ਯੂ ਫॉर ਹੈਵਿੰਗ ਮੀ। ਜੀ ਸਰਦਾਰ ਪਵਨ ਸਿੰਘ ਜੀ, ਸਭ ਤੋਂ ਪਹਿਲਾਂ ਜਿਹੜੀ ਆਪਣੀ ਗੱਲਬਾਤ ਆ ਉਹਨੂੰ ਆਪਾਂ ਅੱਗੇ ਲੈ ਕੇ ਜਾਈਏ। ਸਭ ਤੋਂ ਪਹਿਲਾਂ ਮੈਂ ਆਪ ਜੀ ਤੋਂ ਜਾਣਨਾ ਚਾਹੁੰਦਾ ਕਿ ਸਿੱਖ ਅਸੈਂਬਲੀ ਜਿਹੜੀ ਅਮਰੀਕਾ ਜਿਹਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਤੁਸੀਂ ਥੋੜਾ ਜਿਹਾ ਇਹਦੀ ਸਥਾਪਨਾ ਤੇ ਇਹਦੇ ਉਦੇਸ਼ ਉਹਦੇ ਬਾਰੇ ਜ਼ਰੂਰ ਜਿਹੜਾ ਸਾਨੂੰ ਜਾਣੂ ਕਰਾਓ ਜੀ। ਜੀ ਭਾਵੇਂ ਕਿ ਦਾਸ ਲੰਬੇ ਸਮੇਂ ਤੋਂ ਵਾਸ਼ਿੰਗਟਨ ਡੀਸੀ ਦੇ ਏਰੀਏ 'ਚ ਰਹਿ ਰਿਹਾ ਔਰ ਹਾਈ ਸਕੂਲ ਤੋਂ ਹੀ ਕਹਿ ਲਓ, ਹਾਈ ਸਕੂਲ ਤੋਂ ਬਾਅਦ ਆਪਾਂ ਜਿਹੜੀ ਸੀਗੀ ਪਹਿਲੀ ਵਾਰੀ ਵਾਸ਼ਿੰਗਟਨ ਡੀਸੀ ਕੈਪੀਟਲ ਤੇ ਇੰਟਰਨਸ਼ਿਪ ਕੀਤੀ ਸੀਗੀ ਸਾਲ 2006 ਦੇ ਵਿੱਚ। ਤੇ ਉਸ ਤੋਂ ਬਾਅਦ ਹਮੇਸ਼ਾ ਹੀ ਡੀਸੀ ਸਾਡਾ ਗੇੜਾ ਜਿਹੜਾ ਸੀਗਾ ਉਹ ਪੰਥਕ ਜੋ ਸਾਡੇ ਕਾਰਨਾਮੇ ਨੇ ਉਹਨਾਂ ਦਾ ਕਰਕੇ ਲੱਗਦਾ ਰਹਿੰਦਾ ਸੀਗਾ। ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਲੰਬਾ ਸਮਾਂ ਚੱਲ ਕੇ 2023 ਆ ਜਾਂਦਾ ਔਰ ਇਹ ਸਾਰਾ ਟਾਈਮ ਅਸੀਂ ਮਤਲਬ 1984 ਦੇ ਬਾਰੇ ਗੱਲਬਾਤ, ਸਿੱਖਾਂ ਦੀ ਹੋਂਦ ਦੀ, ਸਿੱਖਾਂ ਦੀ ਪਹਿਚਾਣ ਦੀ, ਆਇਡੈਂਟੀਟੀ ਦੀ ਗੱਲਬਾਤ ਉੱਥੇ ਕਰਦੇ ਆ ਰਹੇ ਹਾਂ। ਦੈਨ ਆਲ ਆਫ ਅ ਸਡਨ ਹੀ ਮਾਰਚ 2023 ਦੇ ਵਿੱਚ ਖਬਰਾਂ ਆਉਂਦੀਆਂ ਪੰਜਾਬ ਤੋਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਸਮੇਤ ਹੋਰ ਬਹੁਤ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਚੱਕੇ ਗਏ ਨੇ। ਤੇ ਆਲ ਆਫ ਅ ਸਡਨ ਜੋ ਪੁਰਾਣਾ ਪੰਜਾਬ ਪੁਲਿਸ ਵੱਲੋਂ, ਇੰਡੀਅਨ ਫੋਰਸਿਸ ਵੱਲੋਂ ਜੋ ਕਾਲਾ ਦੌਰ ਚਲਾਇਆ ਗਿਆ ਸੀਗਾ ਕਿ ਕਿਸੇ ਨੂੰ ਵੀ ਫੋਰਸਡ ਡਿਸਅਪੀਅਰ ਕਰ ਦਿਓ, ਕੋਈ ਗੱਲ ਹੀ ਨਹੀਂ, ਕੋਈ ਅਕਾਊਂਟੇਬਿਲਿਟੀ ਨਹੀਂ, ਕੋਈ ਮੀਡੀਆ ਨਹੀਂ। ਔਰ ਹੈਰਾਨੀ ਵਾਲੀ ਗੱਲ ਇਹੀ ਸੀਗੀ ਵੀ 2023 ਦੇ ਵਿੱਚ ਵੀ ਇੰਨੇ ਸਾਲ ਬਾਅਦ, 39 ਸਾਲ ਬਾਅਦ 1984 ਦੇ ਸਾਕੇ ਤੋਂ ਬਾਅਦ ਅੱਜ ਵੀ ਕੋਈ ਅਕਾਊਂਟੇਬਿਲਿਟੀ ਹੈ ਨਹੀਂ ਸੀਗੀ। ਕੋਈ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਕਿਸੇ ਨੇ ਗੱਲ ਨਹੀਂ ਉਠਾਈ, ਨਾ CNN ਤੇ ਆਈ, ਨਾ BBC ਨੇ। ਔਰ ਇਹਦੇ ਵਿੱਚ ਹੈਰਾਨੀਜਨਕ ਗੱਲ ਇਹ ਹੈ ਕਿ ਜੇ 80,000 ਪੈਰਾਮਿਲਟਰੀ ਫੋਰਸਿਸ, ਪੰਜਾਬ ਛੋਟੀ ਜਿਹੀ ਸਟੇਟ ਆ, ਉਹਦੇ ਵਿੱਚ ਲਿਆਂਦੀਆਂ ਜਾਣ, ਇੰਟਰਨੈਟ ਬਲੈਕ ਆਊਟ ਹੋ ਜੇ, ਸੈੱਲ ਫੋਨ ਸਰਵਿਸ ਨਹੀਂ ਚੱਲ ਰਹੀ, ਪਾਕਿਸਤਾਨ ਵੱਲੋਂ ਕੋਈ ਬਿਆਨ ਹੀ ਨਹੀਂ ਆਇਆ। ਸੋ ਇੱਥੇ ਕੁਝ ਨਾ ਕੁਝ ਸਾਨੂੰ ਇੰਝ ਲੱਗਦਾ ਹੈ ਕਿ ਜਿਹੜੀਆਂ ਸਰਕਾਰਾਂ ਵੀ ਨੇ, ਕਿਉਂਕਿ ਹੁਣ ਪੂਤਨ ਨੇ 20-25,000 ਫੌਜ ਜਦੋਂ ਮੂਵ ਕੀਤੀ ਆਪਣੀ ਕੰਟਰੀ ਦੇ ਵਿੱਚ, ਤਾਂ ਯੂਕਰੇਨ ਦੀਆਂ ਹੈਡਲਾਈਨ ਜਿਹੜੀਆਂ ਬੜੀ ਦੂਰ ਤੱਕ ਚਲੀਆਂ ਗਈਆਂ ਵੀ ਕੀ ਹੋਣ ਲੱਗਿਆ ਇੱਥੇ। ਇਹ ਯੂਕਰੇਨ ਵਾਰ ਤੋਂ ਪਹਿਲਾਂ ਦੀ ਆਪਾਂ ਗੱਲ ਕਰਦੇ ਹਾਂ ਜੀ। ਤੇ 80,000 ਫੋਰਸ ਮੂਵ ਹੋ ਜਾਣੀ ਤੇ ਪਾਕਿਸਤਾਨ ਨੂੰ ਡਰ ਕਿਉਂ ਨਹੀਂ ਲੱਗਿਆ? ਜਾਂ ਪਾਕਿਸਤਾਨ ਨੂੰ ਕਿਤੇ ਨਾ ਕਿਤੇ ਪਤਾ ਸੀਗਾ ਇਸ ਗੱਲ ਦਾ ਕਿ ਇੰਡੀਆ ਨੇ ਆਪਣੇ ਹੀ ਸਿਟੀਜ਼ਨ ਜਿਹੜੇ ਨੇ ਉਹ ਫਿਰ ਮਾਰਨੇ ਨੇ, ਦਬਾਉਣੇ ਨੇ। ਤੇ ਜੇ ਪਾਕਿਸਤਾਨ ਨੂੰ ਇਸ ਗੱਲ ਦਾ ਪਤਾ ਸੀ ਤੇ ਪਾਕਿਸਤਾਨ ਦੇ ਜਿਹੜੇ ਐਂਬੈਸਡਰ ਨੇ ਉਹ ਬਾਹਰਲੀਆਂ ਕੰਟਰੀਆਂ ਦੇ ਵਿੱਚ ਗੱਲ ਕਰਦੇ ਕਿਉਂ ਨਹੀਂ ਗਏ ਕਿ ਸਿੱਖਾਂ ਦੇ ਜਿਹੜੇ ਗ੍ਰੋਸ ਹਿਊਮਨ ਰਾਈਟਸ ਵਾਇਓਲੇਸ਼ਨਸ ਹੋ ਰਹੀਆਂ ਨੇ ਭਾਰਤੀ ਸਾਈਡ ਤੇ। ਸੋ ਉਤੋਂ ਸਾਨੂੰ ਇਹ ਪਤਾ ਲੱਗਿਆ ਕਿ ਸਾਨੂੰ ਆਪਣੀ ਜੰਗ ਖੁਦ ਹੀ ਲੜਨੀ ਪੈਣੀ ਹੈ, ਕਿ ਸਾਡੀ ਹਾਮੀ ਜਿਹੜੀ ਆ ਉਹ ਸਵਾਏ ਵੈਸਟਰਨ ਨੇਸ਼ਨਸ ਤੋਂ, ਜਿੱਥੇ ਸਾਡਾ ਡਾਇਸਪੋਰਾ ਸੈਟਲਡ ਹੈ, ਉਹਦੇ ਤੋਂ ਇਲਾਵਾ ਹੋਰ ਸਾਡੀ ਕਿਸੇ ਨੇ ਬਾਂਹ ਨਹੀਂ ਫੜਨੀ। ਸੋ ਫਿਰ ਆਪਾਂ ਜਿਹੜੀ ਸਿੱਖ ਅਸੈਂਬਲੀ ਆਫ ਅਮਰੀਕਾ ਸੀਗੀ, ਇਹ ਤੁਰੰਤ ਹੀ
ਅਪ੍ਰੈਲ 2023 ਦੇ ਵਿੱਚ ਇਹਨੂੰ ਹੋਂਦ ਦੇ ਵਿੱਚ ਲੈ ਕੇ ਆਏ ਜੀ ਔਰ ਵਾਸ਼ਿੰਗਟਨ ਡੀਸੀ ਕੈਪੀਟਲ ਹਿੱਲ ਤੇ ਆਪਾਂ ਜਿਹੜੀ ਐਡਵੋਕੇਸੀ ਆ ਉਹ ਸ਼ੁਰੂ ਕਰ ਦਿੱਤੀ। ਜੀ ਜੀ ਸੋ ਕਿਉਂਕਿ ਅਕਸਰ ਹਾਂਜੀ, ਮੈਂ ਇੱਕ ਗੱਲ ਥੋੜੀ ਜਿਹੀ ਕਰਦੇ ਆ ਕਿ ਜਦੋਂ ਸਾਡੇ ਤੇ ਕੋਈ ਵਾਰ ਹੁੰਦਾ ਅਸੀਂ ਮੁਜ਼ਾਹਰੇ ਕਰਦੇ ਆ, ਅਸੀਂ ਹੁਣ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਵਿੱਚ ਜਾ ਕੇ ਵੀ ਇੰਟਰਵਿਊਜ਼ ਦਿੰਦੇ ਆ ਕਿ ਆਹ ਹੋ ਰਿਹਾ, ਆਹ ਹੋ ਗਿਆ, ਪਰ ਉਹ ਸਰਕਾਰੀ ਜਦੋਂ ਤੱਕ ਕਾਗਜ਼ਾਤ ਦੇ ਵਿੱਚ ਉਹ ਚੀਜ਼ ਰਿਕਾਰਡ ਨਹੀਂ ਹੋ ਜਾਂਦੀ ਉਹਦਾ ਕੋਈ ਇੰਨਾ ਮੁੱਲ ਨਹੀਂ ਪੈਂਦਾ। ਗੱਲਾਂ ਕੀਤੀਆਂ, ਗੱਲਾਂ ਚਲੀਆਂ ਗਈਆਂ। ਸੋ ਅਸੀਂ ਇਸ ਕਰਕੇ ਮੈਂ ਤਾਂ ਚਲੋ ਤੁਸੀਂ ਆਪਣੀ ਇੰਟਰਵਿਊ ਅੱਗੇ ਜਾਰੀ ਰੱਖੋ, ਫਿਰ ਆਪਾਂ ਇਸ ਦੇ ਬਾਰੇ ਵੀ ਗੱਲ ਕਰਦੇ ਹਾਂ ਕਿ ਕੀ ਕੁਝ ਡਾਕੂਮੈਂਟ ਕਰਵਾਇਆ ਤੇ ਕਿਵੇਂ ਕਰਵਾਇਆ। ਜੀ ਬਿਲਕੁਲ, ਮੇਰਾ ਅਗਲਾ ਸਵਾਲ ਵੀ ਇਹੀ ਸੀ ਕਿ ਹੁਣ ਤੱਕ ਦੀ ਤੁਸੀਂ ਦੱਸਿਆ ਕਿ ਅਪ੍ਰੈਲ 2023 ਦੇ ਵਿੱਚ ਤੁਸੀਂ ਜਥੇਬੰਦੀ ਹੈ ਜਿਹੜੀ ਇਹਨੂੰ ਬਣਾਉਂਦੇ ਹੋ, ਸੋ ਹੁਣ ਤੱਕ ਕੀ ਉਪਰਾਲੇ ਜਿਹੜੇ ਆ ਉਹ ਜਿਹੜੇ ਰਿਜ਼ਲਟ ਵਜੋਂ ਅਸੀਂ ਦੇਖ ਸਕਦੇ ਹਾਂ, ਜਾਂ ਕੀ ਉਪਰਾਲੇ ਨੇ ਜਿਹੜੇ ਹੁਣ ਤੱਕ ਜਿਹੜਾ ਅਮਰੀਕਨ ਜਿਹੜਾ ਸਿੱਖ ਅਸੈਂਬਲੀ ਆਫ ਅਮਰੀਕਾ ਵੱਲੋਂ ਕੀਤੇ ਗਏ ਆ? ਜੀ, ਇਹਦੇ ਵਿੱਚ ਜਿਹੜਾ ਅਕਸਰ ਇਹ ਗੱਲ ਕਹੀ ਜਾਂਦੀ ਆ ਕਿ ਜਿਹੜੇ ਡੈਮੋਕ੍ਰੈਟਸ ਨੇ ਉਹ ਇਮੀਗ੍ਰੈਂਟਸ ਦੇ ਇਸ਼ੂ ਜ਼ਿਆਦਾ ਲੈਂਦੇ ਨੇ, ਬਟ ਅਸੀਂ ਇੱਥੇ ਕਹਿੰਦੇ ਆ ਕਿ ਇਹ ਇਮੀਗ੍ਰੈਂਟਸ ਦਾ ਇਸ਼ੂ ਹੈ ਹੀ ਨਹੀਂ ਆ, ਇਹ ਥਰਡ ਵਰਲਡ ਪ੍ਰੋਬਲਮ ਹੈ ਹੀ ਨਹੀਂ ਹੈ। ਕਿਉਂਕਿ ਜੇ ਹੁਣ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਤਾਂ US ਸਿਟੀਜ਼ਨਸ ਦੇ ਜਿਹੜੇ ਰਾਈਟਸ ਨੇ ਤੇ ਲਿਬਰਟੀਜ਼ ਨੇ ਉਹ ਵਾਇਓਲੇਟ ਹੋ ਰਹੀਆਂ ਨੇ। ਸੋ ਆਪਾਂ ਜੋ ਰਿਪਬਲਿਕਨ ਸਾਈਡ ਦੇ ਨਾਲ ਵੀ ਕੰਮ ਕੀਤਾ ਔਰ ਡੈਮੋਕ੍ਰੈਟ ਸਾਈਡ, ਮਤਲਬ ਦੋਨੋਂ ਪਾਰਟੀਜ਼ ਨੂੰ ਬਾਈ ਪਾਰਟੀਜ਼ਨ ਲੈ ਕੇ, ਤੇ ਜੋ ਉਸ ਵੇਲੇ ਦੇ ਰਿਪਬਲਿਕਨ ਹੈਡ ਸੀਗੇ ਕਾਂਗਰਸ ਦੇ ਵਿੱਚ, ਹਾਲਾਂਕਿ ਉਹ ਮੈਜੋਰਟੀ ਦੇ ਵਿੱਚ ਸੀਗੇ, ਉਹਨਾਂ ਦਾ ਨਾਮ ਹੈ ਮਾਰੀਓ ਬਲਾਟ, ਉਹ ਚੇਅਰਮੈਨ ਨੇ ਜਿਹੜੀ ਹਾਊਸ ਅਪਰੋਪਰੀਏਸ਼ਨਸ ਕਮੇਟੀ। ਹਾਊਸ ਅਪਰੋਪਰੀਏਸ਼ਨਸ ਕਮੇਟੀ ਦੇ ਵਿੱਚ ਹੀ ਸਾਰਾ ਬਿੱਲ ਲਿਖਿਆ ਜਾਂਦਾ, ਕਿਹਨੂੰ ਕਿੰਨਾ ਪੈਸਾ ਜਾਣਾ, ਉਹ ਸਾਰਾ ਅਪਰੋਪਰੀਏਸ਼ਨਸ ਬਿੱਲ ਜਿਹੜਾ ਆ ਨਾ ਉਹਦੇ ਰਾਹੀਂ ਹੁੰਦਾ, ਤੇ ਅਪਰੋਪਰੀਏਸ਼ਨਸ ਕਮੇਟੀ ਜਿਹੜੀ ਆ ਹਾਊਸ ਦੇ ਵਿੱਚ ਉਹ ਇਹ ਚੀਜ਼ ਕਰਦੀ। ਸੋ ਮਾਰੀਓ ਬਲਾਟ ਰਿਪਬਲਿਕਨ ਨੇ ਫਲੋਰੀਡਾ ਤੋਂ, ਉਹਨਾਂ ਦੇ ਨਾਲ ਸਾਡੀ ਇਨ ਪਰਸਨ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਗੱਲਬਾਤ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਕੀ ਕਰ ਸਕਦੇ ਹਾਂ। ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਮਤਲਬ ਆਹ ਕੁਝ ਜੇ ਤੁਸੀਂ ਇਹਨੂੰ ਚੀਜ਼ ਨੂੰ ਕਰੋ, ਕਹਿੰਦੇ ਕਿ ਅਸੀਂ ਲੈਂਗੁਏਜ ਪਾ ਦਿੰਦੇ। ਫਿਰ ਉਹਦੇ ਵਿੱਚ ਸਟ੍ਰਿਕਟਲੀ ਇੰਡੀਆ ਨੂੰ ਵਾਰਨ ਕੀਤਾ ਗਿਆ ਸੀਗਾ ਜਿਹੜੀ ਉਹ ਬਿੱਲ ਦੇ ਵਿੱਚ ਲੈਂਗੁਏਜ ਪਾਈ ਸੀਗੀ ਜੀ। ਉਸ ਤੋਂ ਬਾਅਦ ਫਿਰ ਮਤਲਬ ਅਸੀਂ ਐਡਵੋਕੇਸੀ ਤਾਂ ਹਮੇਸ਼ਾ ਕਰਦੇ ਹੀ ਰਹੇ ਹਾਂ। ਫਿਰ ਕੁਝ ਮਹੀਨੇ ਬਾਅਦ ਹੀ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਅਸੈਸੀਨੇਸ਼ਨ ਹੋ ਜਾਂਦੀ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਮੋਦੀ ਨੇ ਆਉਣਾ ਹੁੰਦਾ ਆ ਵਾਸ਼ਿੰਗਟਨ DC ਦੇ ਵਿੱਚ, ਮੋਦੀ ਨੂੰ ਰੈੱਡ ਕਾਰਪਟ ਵਿਜ਼ਿਟ ਦਿੱਤਾ ਜਾਂਦਾ, ਜਿੱਥੇ ਕਿ ਅਸੀਂ ਸਿੱਖਾਂ ਨੇ ਆਪਣਾ ਪੂਰਾ ਰੋਸ ਜ਼ਾਹਰ ਕੀਤਾ, ਜਿੱਥੇ ਰੋਸ ਮੁਜ਼ਾਹਰਾ ਕੀਤਾ ਵਾਈਟ ਹਾਊਸ ਦੇ ਬਾਹਰ। ਉੱਥੇ ਵਾਸ਼ਿੰਗਟਨ ਪੋਸਟ ਦੇ ਵਿੱਚ ਅਸੀਂ ਫੁੱਲ ਪੇਜ ਐਡ ਜਿਹੜੀ ਸੀਗੀ ਸਿੱਖ ਅਸੈਂਬਲੀ ਆਫ ਅਮਰੀਕਾ ਵੱਲੋਂ ਚਲਾਈ, ਤੇ ਇੱਕ ਕੁਐਸਚਨ ਪੁੱਛਿਆ ਗਿਆ ਸੀਗਾ, ਇਜ਼ ਇੰਡੀਆ ਰੀਅਲੀ ਅ ਡੈਮੋਕ੍ਰੇਸੀ? ਜੋ ਵਾਸ਼ਿੰਗਟਨ ਟਾਈਮਜ਼ ਅਖਬਾਰ ਹੈ ਵਾਸ਼ਿੰਗਟਨ DC ਦਾ, ਉੱਥੇ ਇਹ ਗੱਲ, ਫਿਰ ਕਿਉਂਕਿ ਉਹ ਪੂਰੇ ਕੈਪੀਟਲ ਹਿੱਲ ਦੇ ਜਿੰਨੇ ਵੀ ਪੋਲੀਟੀਕਲ ਸਰਕਲਸ ਨੇ ਉੱਥੇ ਉਹ ਅਖਬਾਰ ਜਿਹੜੀ ਉਹ ਜਾਂਦੀ ਆ, ਉਹਦੀ ਸਰਕੂਲੇਸ਼ਨ ਹੈ। ਸੋ ਇਸ ਚੀਜ਼ ਨੂੰ ਉਭਾਰਨ ਦੇ ਲਈ ਕਿ ਸਿੱਖ ਜਿਹੜੇ ਨੇ ਉਹ ਅੱਜ ਵੀ ਸਫਰ ਕਰ ਰਹੇ ਨੇ। ਜੈਨੋਸਾਈਡ ਇਹ ਨਹੀਂ ਹੈ ਕਿ ਉਹ 40 ਸਾਲ ਪਹਿਲਾਂ ਖਤਮ ਹੋ ਗਿਆ ਸੀ, ਇਟ ਸਟਿਲ ਕੰਟੀਨਿਊਸ ਟੂ ਦਿਸ ਡੇ, ਇਹ ਚੀਜ਼ ਅੱਜ ਵੀ ਰੈਲੇਵੈਂਟ ਹੈ। ਤੇ ਉਸ ਤੋਂ ਬਾਅਦ ਫਿਰ ਭਾਈ ਨਿੱਜਰ ਹੋਣਾ ਤੋਂ ਬਾਅਦ ਅਮਰੀਕਾ ਨੇ ਅਕਤੂਬਰ 2023 ਦੇ ਵਿੱਚ ਜਦੋਂ ਇਹ ਗੱਲ ਦੁਨੀਆ ਦੇ ਸਾਹਮਣੇ ਲਿਆ ਕੇ ਪੇਸ਼ ਕਰ ਦਿੱਤੀ, ਜਸਟਿਨ ਟਰੂਡੋ ਹੋਣੀ ਆਪਣੇ ਪਾਰਲੀਮੈਂਟ ਦੇ ਵਿੱਚ ਜਾ ਰਹੇ ਨੇ ਕਿ ਹਾਂ ਇੰਡੀਆ ਦਾ ਹੱਥ ਹੈ। ਉਸ ਤੋਂ ਬਾਅਦ ਫਿਰ ਇੱਕ ਟ੍ਰਾਂਸਨੈਸ਼ਨਲ ਜਿਹੜਾ ਆ ਓਪਰੇਸ਼ਨ, ਉਹਦੇ ਅਕਾਊਂਟੇਬਿਲਿਟੀ ਦਾ ਬਿੱਲ ਜਿਹੜਾ ਸੀਗਾ ਉਹ ਵੀ ਸਿੱਖ ਜਥੇਬੰਦੀਆਂ ਵੱਲੋਂ ਪਾਸ ਕੀਤਾ ਗਿਆ, ਜਿਹਦੇ ਵਿੱਚ 4 ਜਥੇਬੰਦੀਆਂ ਦੇ ਜਿਹੜੀ ਇੱਕ ਸੀਟ ਸੀਗੀ ਉਹ ਸਿੱਖ ਅਸੈਂਬਲੀ ਆਫ ਅਮਰੀਕਾ ਦੀ ਸੀਗੀ, ਜਿੱਥੇ ਅਸੀਂ ਲਾਅ ਮੇਕਰਸ ਨੂੰ ਗਾਈਡ ਵੀ ਕੀਤਾ ਕਿ ਕਿਹੜਾ ਲੈਂਗੁਏਜ ਪਾਓ, ਕਿਹੜੇ ਵਰਡ ਕੱਢੋ। ਤੇ ਇਹ ਕੁਝ ਸਾਡੀਆਂ ਪ੍ਰਾਪਤੀਆਂ ਨੇ ਅਜੇ, ਕਿਉਂਕਿ ਇਟਸ ਪ੍ਰੀਟੀ ਯੰਗ, 2 ਸਾਲ ਦਾ ਸਮਾਂ ਕੋਈ ਜ਼ਿਆਦਾ ਨਹੀਂ ਹੁੰਦਾ ਜੀ। ਬਿਲਕੁਲ ਸੋ ਬਿਲਕੁਲ ਜੀ, ਤੁਹਾਡਾ ਇਹਦੇ ਵਿੱਚ ਇਹ ਰਿਮਾਰਕੇਬਲ ਕੰਮ ਆ, ਇਹਨੂੰ ਰੈਕਗਨਾਈਜ਼ ਕਰਨਾ ਬਣਦਾ। ਔਰ ਸਾਡਾ ਮਕਸਦ ਵੀ ਇਹੀ ਆ ਕਿ ਕਿਤੇ ਸਾਡੇ ਦਰਸ਼ਕਾਂ ਨੂੰ ਜਾਂ ਹੋਰ ਦੁਨੀਆ ਭਰ ਦੇ ਲੋਕਾਂ ਨੂੰ ਕਿਤੇ ਇਹ ਨਾ ਲੱਗੇ ਕਿ ਸਿੱਖ ਇਕੱਲੇ ਨਾਅਰੇ ਮਾਰਦੇ ਨੇ ਤੇ ਜਾਂ ਫਿਰ ਧਰਨੇ ਲਾਉਂਦੇ ਨੇ। ਸੋ ਸਾਡਾ ਜਿਹੜਾ ਇਹ ਉਪਰਾਲਾ ਵੀ ਤੁਹਾਡੇ ਨਾਲ ਗੱਲ ਕਰਨ ਦਾ ਜਿਹੜਾ ਅਸੀਂ ਕੀਤਾ ਉਹ ਇਸੇ ਲਈ ਕੀਤਾ ਕਿ ਸੰਗਤ ਨੂੰ ਪਤਾ ਲੱਗ ਸਕੇ ਕਿ ਕਿਸ ਲੈਵਲ ਦੇ ਉੱਤੇ ਜਿਹੜੇ ਸਿੱਖ ਨੇ ਉਹ ਸਰਗਰਮ ਨੇ।
ਸੋ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ 41 ਸਾਲ ਹੋ ਗਏ ਨੇ ਸਿੱਖ ਜੈਨੋਸਾਈਡ ਨੂੰ, ਔਰ ਇਹਨੂੰ ਲੈ ਕੇ ਜਿਹੜੀਆਂ ਖਬਰਾਂ 2-3 ਦਿਨ ਦੇ ਵਿੱਚ ਆਈਆਂ, ਉਹਦੇ 'ਚ ਇਹ ਵੀ ਵੇਖਿਆ ਗਿਆ ਕਿ ਅਮਰੀਕਨ ਕਾਂਗਰਸ ਦੇ ਵਿੱਚ, US ਕਾਂਗਰਸ ਦੇ ਵਿੱਚ ਜਿਹੜਾ 1984 ਦੇ ਸ਼ਹੀਦਾਂ ਨੂੰ ਜਿਹੜੀ ਆ ਉਹ ਉਹਨਾਂ ਦੀ ਯਾਦ ਦੇ ਵਿੱਚ ਅਰਦਾਸ ਬੇਨਤੀ ਵੀ ਕੀਤੀ ਗਈ ਆ। ਔਰ ਮੈਨੂੰ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਉੱਥੇ ਖਾਲਿਸਤਾਨ ਦਾ ਨਾਅਰਾ ਵੀ ਪਹਿਲੀ ਵਾਰੀ US ਕਾਂਗਰਸ ਦੇ ਵਿੱਚ ਲੱਗਿਆ। ਸੋ ਸਾਨੂੰ ਉਹਦੇ ਬਾਰੇ ਜ਼ਰੂਰ ਦੱਸੋ ਕਿ ਕੀ ਘਟਨਾਕ੍ਰਮ ਜਿਹੜੇ ਇਹਨਾਂ ਦਿਨਾਂ ਦੇ ਵਿੱਚ US ਹਾਊਸ ਦੇ ਵਿੱਚ ਹੋਏ ਨੇ ਜੀ। ਜੀ, ਸੋ ਦੇਖੋ, ਮੈਂ ਥੋੜਾ ਜਿਹਾ ਤੁਹਾਨੂੰ 22 ਸਾਲ ਪੁਰਾਣੀ ਜਿਹੜੀ ਘਟਨਾ ਵਾਪਰੀ 2001 ਦੇ ਵਿੱਚ, ਸਪਟੰਬਰ 11 ਜਦੋਂ ਹੁੰਦਾ ਆ, ਤੇ ਅਸੀਂ ਉਸ ਕੰਟਰੀ ਦੇ ਵਿੱਚ ਬੈਠੇ ਆ ਜਿੱਥੇ ਸਿੱਖਾਂ ਦਾ ਇਹੀ ਪਤਾ ਨਹੀਂ ਸੀਗਾ ਕਿ ਮੁਸਲਮਾਨ ਨੇ ਜਾਂ ਸਿੱਖ ਹੁੰਦੇ ਕੀ ਨੇ। ਸੋ ਇੱਕ ਹਾਸੇ ਵਾਲੀ ਗੱਲ ਸੁਣਾਉਂਦੇ ਨੇ ਕਿ ਸਪਟੰਬਰ 11 ਤੋਂ ਬਾਅਦ ਜਦੋਂ ਕਾਂਗਰਸਮੈਨ ਦੇ ਕੋਲ ਆਪਣੀ ਕਮਿਊਨਿਟੀ ਗਏ, ਵਫਦ ਗਿਆ, ਤੇ ਉਹਨਾਂ ਨੇ ਸਮਝਾਇਆ ਜੀ ਸਿੱਖ ਵੱਖਰੀ ਕੌਮ ਹੈ, ਸਾਰਾ ਕੁਝ। ਉਹਦੇ ਚੀਫ ਆਫ ਸਟਾਫ ਨੂੰ, ਕਾਂਗਰਸਮੈਨ ਦੇ ਨੂੰ ਅੱਧਾ ਪੌਣਾ ਘੰਟਾ ਲਾਇਆ ਕਿ ਵੱਖਰੀ ਕੌਮ ਹੈ, ਵੱਖਰਾ ਗ੍ਰੰਥ ਹੈ। ਤੇ ਉਹ ਸਾਰਾ ਕੁਝ ਸਮਝਾਉਣ ਤੋਂ ਬਾਅਦ ਉਹ ਚੀਫ ਆਫ ਸਟਾਫ ਜਿਹੜਾ ਉਹ ਪੁੱਛਦਾ, ਕਹਿੰਦਾ ਫਿਰ ਸਿੱਖ ਸ਼ੀਆ ਨੇ ਕਿ ਸੁੰਨੀ ਨੇ? ਸੋ ਮਤਲਬ ਇਸ ਲੈਵਲ ਦੀ ਜਿਹੜੀ ਮਤਲਬ ਘਾਟ ਸੀਗੀ ਇਨਫੋਰਮੇਸ਼ਨ ਦੀ, ਕੋਈ ਅਵੇਅਰਨੈਸ ਹੈ ਨਹੀਂ ਸੀ। ਸੋ ਉਹਦੇ ਬਾਰੇ ਸਿੱਖਾਂ ਨੇ ਇਹ ਕੀਤਾ। ਔਰ ਜੇ ਅੱਜ ਲਗਭਗ ਉਸ ਗੱਲ ਨੂੰ 23-24 ਸਾਲ ਹੋ ਗਏ ਨੇ, ਤੇ ਅੱਜ ਇਹ ਦਿਨ ਆ ਗਿਆ ਕਿ ਸਿੱਖ ਹੁਣ ਖੁਦ ਜਾ ਕੇ ਅਰਦਾਸ ਜਿਹੜੀ ਆ, ਇੱਕ ਜਿਹੜਾ ਬਹੁਤ ਵੱਡਾ ਅਦਾਰਾ ਜਿੱਥੇ ਬਿੱਲ, ਲਾਅ ਆਫ ਦਾ ਲੈਂਡ ਜਿੱਥੇ ਪਾਸ ਕੀਤੇ ਜਾਂਦੇ ਨੇ, ਉੱਥੇ ਜਾ ਕੇ ਆਪਣੀਆਂ ਗੱਲਾਂ ਕਰ ਸਕਣ। ਤੇ ਇਹ ਇੱਕ ਬਹੁਤ ਮਤਲਬ ਵੀ ਸ਼ਲਾਘਾਯੋਗ ਕੰਮ ਹੈ। ਔਰ ਇਹ ਸਿੱਖਾਂ ਦੀ ਪਿੱਠ ਤੇ ਥਾਪੜਾ ਵੀ ਦੇਣਾ ਬਣਦਾ, ਜਿਹੜੀ ਕੌਮ ਨੇ ਸਮੁੱਚੇ ਤੌਰ ਤੇ ਇਹ ਚੀਜ਼ਾਂ ਦੇ ਕੰਮ ਕੀਤੇ ਨੇ। ਔਰ ਮੇਰੇ ਖਿਆਲ ਨਾਲ ਇੱਕ ਹੋਰ ਚੀਜ਼ ਜਿਹੜੀ ਇੰਟਰਸਟਿੰਗ ਹੋਈ ਕਿ ਜਦੋਂ ਉੱਥੇ ਅਰਦਾਸ ਕੀਤੀ ਗਈ, ਤੇ ਇੱਕ ਜੋ ਕਾਂਗਰਸ ਵੂਮਨ ਹੈ ਇਲੀਨੋਏ ਸਟੇਟ ਦੀ, ਉਹ ਲਿਖ ਰਹੀ ਹੈ ਕਿ ਇਹ ਬਹੁਤ ਮਾੜਾ ਹੋ ਗਿਆ ਵੀ ਇਹ ਤੇ ਕ੍ਰਿਸਚਨ ਨੇਸ਼ਨ ਹੈ, ਪਰ ਇਹ ਮੁਸਲਮਾਨ ਇੱਥੇ ਕਰ ਰਹੇ ਨੇ। ਫਿਰ ਉਸਨੂੰ ਕਿਸੇ ਨੇ ਗਾਈਡ ਕੀਤਾ ਵੀ ਨਹੀਂ ਇਹ ਮੁਸਲਮਾਨ ਨਹੀਂ, ਇਹ ਸਿੱਖ ਨੇ। ਫਿਰ ਉਹਨੇ ਮੁਸਲਮਾਨ ਕੱਟ ਕੇ ਸਿੱਖ ਕਰ ਦਿੱਤਾ। ਫਿਰ ਕੁਝ ਮਿੰਟਾਂ ਬਾਅਦ ਉਹਨੂੰ ਉਹ ਡਿਲੀਟ ਕਰ ਲਈ, ਕਿਸੇ ਨੇ ਮੱਤ ਦੇ ਦਿੱਤੀ ਹੋਊਗੀ ਕਿ ਉਹ ਚੰਗੀ ਗੱਲ ਨਹੀਂ ਹੈ ਜੋ ਉਹ ਕਹਿ ਰਹੀ ਆ। ਤੇ ਸੋ ਇਸ ਕਰਕੇ ਉਹ ਮੇਰੇ ਖਿਆਲ ਨਾਲ ਇੱਕ ਆਪਣੇ ਆਪ ਦੇ ਵਿੱਚ ਹੀ ਬੜੀ ਅਹਿਮ ਗੱਲ ਹੋ ਗਈ ਕਿ ਆਲ ਆਫ ਅ ਸਡਨ ਹੀ ਸਿੱਖਾਂ ਦੀ ਅਰਦਾਸ ਇੱਕ ਗਲੋਬਲ ਨਿਊਜ਼ ਬਣ ਗਈ, ਜਿਹਨੇ ਇੱਕ ਬਹੁਤ ਵੱਡਾ ਡਿਬੇਟ ਸ਼ੁਰੂ ਕਰ ਦਿੱਤਾ ਕਿ ਅਮਰੀਕਾ ਕ੍ਰਿਸਚਨ ਨੇਸ਼ਨ ਹੀ ਆ ਜਾਂ ਆਪਾਂ ਬਾਕੀ ਲੋਕਾਂ ਨੂੰ ਵੀ ਅਲਾਉ ਕਰਾਂਗੇ ਕਿ ਉਹ ਆ ਕੇ ਤੇ ਆਪਣੀ ਪ੍ਰੇਅਰ ਕਰ ਸਕਣ। ਭਾਵੇਂ ਕਿ देयर इज ਸੈਪਰੇਸ਼ਨ ਆਫ ਚਰਚ ਐਂਡ ਸਟੇਟ, ਪਰ ਫਿਰ ਵੀ ਜਿਹੜਾ ਪ੍ਰੈਕਟਿਸਿੰਗ ਆਫ ਫੇਥ ਹੈ, ਜਿਹੜਾ ਧਰਮ ਦਾ ਤੁਸੀਂ ਆਪਣਾ ਮਹਿਸੂਸ ਕਰਨਾ, ਉਹ ਪਬਲਿਕ ਸਪੇਸਿਸ ਦੇ ਵਿੱਚ ਤੁਸੀਂ ਬੈਨ ਨਹੀਂ ਕਰ ਸਕਦੇ। ਜੇ ਤੁਸੀਂ ਬੈਨ ਕਰੋਗੇ ਫਿਰ ਫਰਾਂਸ ਵਾਂਗੂ ਹੋ ਜਾਏਗਾ ਕਿ ਦਸਤਾਰ ਨਹੀਂ ਪਾ ਕੇ ਆ ਸਕਦੇ ਜਾਂ ਹੋਰ ਕੋਈ ਵੀ ਧਾਰਮਿਕ ਚਿੰਨ੍ਹ। ਸੋ ਜਿਹੜਾ ਅਮਰੀਕਾ ਆ, ਇੱਥੇ ਫਰੀडम ਆਫ ਰਿਲੀਜਨ ਆ, ਨਾਟ ਫਰੀडम ਫਰੋਮ ਰਿਲੀਜਨ। ਕਿਉਂਕਿ ਜਿਵੇਂ ਜੋ ਫ੍ਰੈਂਚ ਮੈਂਟੈਲਿਟੀ ਹੈ, ਜੋ ਸਾਈਕੀ ਹੈ, ਉਹ ਕਹਿੰਦੀ ਹੈ ਕਿ ਧਰਮ ਤੋਂ ਰਹਿਤ ਹੋ ਜਾਓ ਤੁਸੀਂ। ਪਰ ਜੋ ਅਮਰੀਕਨ ਫਿਲਾਸਫੀ ਆ, ਉਹ ਇਹ ਕਹਿੰਦੀ ਆ ਕਿ ਤੁਹਾਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਆ, ਤੁਸੀਂ ਚਾਹੋ ਤੇ ਮੰਨ ਸਕਦੇ, ਜੇ ਨਹੀਂ ਵੀ ਤੁਸੀਂ ਮੰਨਣਾ ਤਾਂ ਵੀ ਕੋਈ ਗੱਲ ਨਹੀਂ। ਬਟ ਇਟਸ ਵੈਰੀ ਇੰਟਰਸਟਿੰਗ ਕਿ ਏਡੀ ਵੱਡੀ ਜਿਹੜੀ ਡਿਬੇਟ ਹੈ ਵਰਲਡ ਦੀ ਜਿਹੜੀ ਚੱਲਦੀ ਆ ਰਹੀ ਹੈ, ਸਿੱਖ ਫਿਰ ਉਹਦੇ ਵਿੱਚ ਇੱਕ ਹਿੱਸਾ ਬਣ ਗਏ, ਕਿਉਂਕਿ ਹਮੇਸ਼ਾ ਹੀ ਆਟੇ ਵਾਂਗੂ ਆਟੇ 'ਚ ਲੂਣ ਬਰਾਬਰ ਨੇ ਸ਼ੁਰੂ ਤੋਂ, ਪਰ ਉਹ ਜਿਹੜਾ ਆਪਣਾ ਫਲੇਵਰ ਨੇ ਉਹ ਹਰ ਚੀਜ਼ ਦੇ ਵਿੱਚ ਐਡ ਕਰ ਹੀ ਦਿੰਦੇ ਨੇ ਕਿਤੇ ਨਾ ਕਿਤੇ। ਕਿਉਂਕਿ ਅਰਦਾਸ ਪਹਿਲਾਂ ਵੀ ਹੋਈ ਹੈ, ਇਹ ਪਹਿਲੀ ਵਾਰੀ ਅਰਦਾਸ ਨਹੀਂ ਹੋਈ, ਬਟ ਉਹ ਜੋ ਨਫ਼ਰਤ ਦੀ ਬੌਛਾਰ ਉਸ ਕਾਂਗਰਸ ਵੂਮਨ ਵੱਲੋਂ ਆਈ, ਦੈਟਸ ਵਾਟ ਮੇਡ ਇਟ ਮੋਰ ਇੰਟਰਸਟਿੰਗ ਮੇਰੇ ਖਿਆਲ ਨਾਲ। ਜੀ ਵੈਰੀ ਗੁੱਡ। ਸੋ ਦਰਸ਼ਕਾਂ ਨੂੰ ਵੀ ਬੇਨਤੀ ਹੈ ਜੀ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦਿਲ ਦੀਆਂ ਗੱਲਾਂ, ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਪਵਨ ਸਿੰਘ, ਜਿਹੜੇ ਨੁਮਾਇੰਦੇ ਨੇ ਸਿੱਖ ਅਸੈਂਬਲੀ ਆਫ ਅਮਰੀਕਾ ਦੇ। ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ ਸਿੱਖਾਂ ਦੀ ਆਜ਼ਾਦੀ ਦੇ ਰਾਹ ਦੇ ਵਿੱਚ ਅਮਰੀਕਾ ਤੇ ਅਮਰੀਕਨ ਸਿੱਖਾਂ ਦਾ ਕੀ ਰੋਲ ਹੋ ਸਕਦਾ। ਸੋ ਇਸ ਵਿਸ਼ੇ ਨੂੰ ਲੈ ਕੇ ਤੁਹਾਡਾ ਕੋਈ ਸਵਾਲ ਹੈ ਤਾਂ ਨੰਬਰ ਸਕਰੀਨ ਤੇ ਆ ਰਹੇ ਨੇ 514 476 8484 514 4768484। ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸਾਨੂੰ ਸਿੱਧੀ ਕਾਲ ਵੀ ਕਰ ਸਕਦੇ ਹੋ, ਨਾਰਥ ਅਮਰੀਕਾ 'ਚ ਰਹਿੰਦੇ ਹੋ, ਜਾਂ ਤੁਸੀਂ ਸਾਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਸੁਣ ਰਹੇ ਹੋ ਤਾਂ ਤੁਸੀਂ WhatsApp ਕਾਲ ਕਰ ਸਕਦੇ ਹੋ, ਜਾਂ ਆਪਣਾ ਸਵਾਲ ਹੈ ਜਿਹੜਾ ਸਾਨੂੰ WhatsApp ਦੇ ਉੱਤੇ ਮੈਸੇਜ ਰਾਹੀਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤੇ ਜਰੂਰ ਹੋਵੋ। ਔਰ ਜਿਸ ਗਜ਼ਟ ਤੋਂ ਤੁਸੀਂ ਦੇਖ ਰਹੇ ਹੋ, ਸਾਨੂੰ TV ਤੋਂ ਦੇਖ ਰਹੇ ਹੋ ਤਾਂ ਗੱਲ ਹੋਰ ਹੈ। ਜੇ ਤੁਸੀਂ ਸਾਨੂੰ ਕਿਤੇ ਔਨ ਦਾ ਵੇ ਹੋ, Facebook ਜਾਂ ਫਿਰ YouTube ਰਾਹੀਂ ਵੇਖ ਰਹੇ ਹੋ, ਤਾਂ ਤੁਸੀਂ ਇਸ ਪ੍ਰੋਗਰਾਮ ਨੂੰ ਸਾਨੂੰ ਫੀਡਬੈਕ ਵੀ ਦਿਓ ਔਰ ਪ੍ਰੋਗਰਾਮ ਨੂੰ ਸ਼ੇਅਰ ਵੀ ਕਰੋ।
ਸੋ ਅਗਲੀ ਜਿਹੜੀ ਗੱਲਬਾਤ ਮੈਂ ਪਵਨ ਸਿੰਘ ਜੀ ਇਹ ਪੁੱਛਣੀ ਚਾਹੁੰਦਾ ਕਿ ਜਿਹੜਾ ਸਾਡਾ ਮੇਨ ਵਿਸ਼ਾ ਕਿ ਸਾਡਾ ਕੀ ਜਿਹੜਾ ਅਮਰੀਕਨ ਸਰਕਾਰ ਦਾ ਤੇ ਅਮਰੀਕਨ ਸਿੱਖਾਂ ਦਾ ਕੀ ਰੋਲ ਹੋ ਸਕਦਾ ਸਿੱਖਾਂ ਦੀ ਆਜ਼ਾਦੀ ਨੂੰ ਲੈ ਕੇ, ਥੋੜਾ ਜਿਹਾ ਇਹਦੇ ਤੇ ਜ਼ਰੂਰ ਐਲੈਬੋਰੇਟ ਕਰੋ। ਸੋ ਇਹ ਚੀਜ਼ ਲਈ ਮੈਂ ਪਿਛਲੀ ਸੈਂਚੁਰੀ ਦੇ ਵਿੱਚ ਗੱਲ ਕਰਦਾ, ਜਿਹੜੀ ਸਦੀ ਲੰਘ ਕੇ ਗਈ ਹੈ। ਆਪਣਾ ਕੁਐਸਚਨ ਇਹ ਨਹੀਂ ਹੈ ਕਿ ਸਿੱਖ ਕੀ ਰੋਲ ਅਦਾ ਕਰ ਸਕਦੇ ਆ, ਕੁਐਸਚਨ ਇਹ ਹੈ ਕਿ ਜੋ ਸਿੱਖ ਆਪਣਾ ਰੋਲ ਅਦਾ ਕਰ ਰਹੇ ਨੇ ਉਹ ਕਿੰਨੇ ਸਮੇਂ ਦੇ ਵਿੱਚ ਆਪਣਾ ਮੁਲਕ ਜਿਹੜਾ ਆ ਉਹ ਲੈ ਲੈਣਗੇ। ਕਿਉਂਕਿ ਜੇ ਅਸੀਂ ਗੱਲ ਗਦਰੀ ਬਾਬਿਆਂ ਦੀ ਕਰਦੇ ਆ, ਉਹ ਵੀ ਕੈਲੀਫੋਰਨੀਆ ਦੀ ਧਰਤੀ ਤੇ ਹੀ ਉਹ ਜਿਹੜੀ ਲਹਿਰ ਹੈ ਉਹ ਜਨਮ ਲੈਂਦੀ ਆ, ਤੇ ਬੜੇ ਸਕਸੈਸਫੁਲੀ ਮੁੱਠੀ ਭਰ ਸਿੱਖ ਜਿਹੜੇ ਸੀਗੇ ਉਹਨਾਂ ਨੇ ਕੰਮ ਕਰਕੇ ਤੇ ਜਿਹੜਾ ਭਾਰਤ ਨੂੰ ਆਜ਼ਾਦ ਕਰਾਇਆ। ਸੋ ਅੱਜ ਉਹੀ ਸੇਮ ਹੀ ਤਰਜ਼ ਤੇ ਜਿੱਥੇ ਸਾਡੀ ਲਾਇਲਟੀ ਅਮਰੀਕਾ ਦੇ ਨਾਲ ਹੈ, ਕਿਉਂਕਿ ਹੁਣ ਸਿੱਖਾਂ ਨੂੰ ਮਾਰਨ ਦੇ ਲਈ ਜੋ ਹਿੰਦ ਦੀ ਹਕੂਮਤ ਹੈ ਉਹ ਨਿਊਯਾਰਕ ਤੱਕ, ਉਹ ਕੈਨੇਡਾ ਤੱਕ, ਉਹ ਇੰਗਲੈਂਡ ਤੱਕ ਪਹੁੰਚ ਚੁੱਕੀ ਆ। ਸੋ ਇੱਥੇ ਸਵਾਲ ਇਹ ਨਹੀਂ ਹੁੰਦਾ ਕਿ ਸਿੱਖ ਮਰ ਰਿਹਾ, ਇੱਥੇ ਸਵਾਲ ਇਹ ਹੁੰਦਾ ਆ ਕਿ ਉਹ ਕੈਨੇਡੀਅਨ ਸਿਟੀਜ਼ਨ ਮਰ ਰਿਹਾ, ਉਹ ਅਮਰੀਕਨ ਸਿਟੀਜ਼ਨ ਤੇ ਹਮਲੇ ਕਰਾਉਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਰਚੀਆਂ ਜਾ ਰਹੀਆਂ ਨੇ। ਸੋ ਇਟਸ ਅ ਕੁਐਸਚਨ ਆਫ ਅਮਰੀਕਨ ਸੋਵਰਨਟੀ। ਅਮਰੀਕਾ ਦਾ ਆਪਣਾ ਜਿਹੜਾ ਬਾਰਡਰ ਹੈ ਉਹ ਇੱਕ ਫਿਜ਼ੀਕਲ ਬਾਰਡਰ ਤਾਂ ਹੈ ਹੀ ਹੈ, ਪਰ ਉਸ ਤੋਂ ਇਲਾਵਾ ਇਹ ਜਿਹੜਾ ਡਿਸਇਨਫੋਰਮੇਸ਼ਨ ਕੈਂਪੇਨਸ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਸਿੱਖਾਂ ਦੇ ਖਿਲਾਫ, ਦੈਟ ਮੀਨਸ ਕਿ ਅਮਰੀਕਨ ਅਦਾਰੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਅਨਅਵੇਅਰ ਨੇ। ਸੋ ਸਾਡਾ ਜਿਹੜਾ ਫਰਜ਼ ਹੈ ਅਮਰੀਕਨ ਸਿੱਖਾਂ ਦਾ, ਉਹ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਭਾਰਤ ਦਾ ਜੋ ਪਰਦਾ ਫਾਸ਼ ਹੈ ਉਹ ਅਮਰੀਕਨ ਅਦਾਰਿਆਂ ਦੇ ਵਿੱਚ ਜਿਹੜਾ ਆ ਉਹ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਸੋ ਫਾਰ ਮੈਂ ਕਹਾਂਗਾ ਕਿ ਸਿੱਖ ਕਾਫੀ ਸਕਸੈਸਫੁਲ ਵੀ ਰਹੇ ਨੇ ਇਸ ਚੀਜ਼ ਦੇ ਵਿੱਚ, ਕਿਉਂਕਿ ਹੁਣ ਹੀ ਇਸ ਹਫਤੇ ਦੀ ਗੱਲ ਹੈ, ਦ ਗਾਰਡੀਅਨ ਜਿਹੜਾ ਨਿਊਜ਼ਪੇਪਰ ਹੈ ਉਹਨੇ ਇੱਕ ਆਪਣੀ ਖਬਰ ਛਾਪੀ ਹੈ ਕਿ ਗੁਰਦੁਆਰਾ ਫਰੀਮੌਂਟ ਜਿਹੜਾ ਆ ਕੈਲੀਫੋਰਨੀਆ ਵਿਖੇ ਗੁਰਦੁਆਰਾ ਸਾਹਿਬ ਵੱਲੋਂ ਇੱਕ ਕੇਸ ਕੀਤਾ ਗਿਆ ਕਿ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਹੈ ਉਹਦੀ ਪ੍ਰੋਪਰ ਛਾਣਬੀਣ ਕੀਤੀ ਜਾਵੇ ਅਮਰੀਕਨ ਏਜੰਸੀਜ਼ ਵੱਲੋਂ ਕਿ ਇਹ ਭਾਰਤ ਦੀ ਗਵਰਨਮੈਂਟ ਜਿਹੜੀ ਆ ਉਹ ਚਲਾ ਰਹੀ ਆ। ਕਿਉਂਕਿ ਜਿਹੜੇ ਤੁਹਾਡੇ ਐਡਵੋਕੇਸੀ ਗਰੁੱਪ ਜਿਹੜੀਆਂ ਤੁਹਾਡੀਆਂ ਨਾਨ ਪ੍ਰੋਫਿਟਸ ਨੇ ਜਿਹੜੇ ਰਜਿਸਟਰਡ ਨਹੀਂ ਹੈਗੇ ਐਜ਼ ਫੋਰਨ ਏਜੰਟਸ, ਸੋ ਉਹਨਾਂ ਦੇ ਲਈ ਉਹ ਇੱਕ ਬੜੀ ਵੱਡੀ ਵਾਇਓਲੇਸ਼ਨ ਹੈ। ਸੋ ਉਹ ਲੋਕ ਜਿਹੜੇ ਅਮਰੀਕਾ ਦੇ ਵਿੱਚ ਰਹਿ ਕੇ ਵੀ ਫੋਰਨ ਗਵਰਨਮੈਂਟ ਲਈ ਕੰਮ ਕਰ ਰਹੇ ਨੇ ਉਹ ਦੇਸ਼ ਧਰੋਹੀ ਨੇ ਅਮਰੀਕਾ ਦੇ। ਤੇ ਸਾਡੀ ਜਿਹੜੀ ਸਿੱਖਾਂ ਦੀ ਲਾਇਲਟੀ ਹੈ, ਜਿਹੜੇ ਅਮਰੀਕਨ ਸਿੱਖ ਆ, ਸਾਡੀ ਲਾਇਲਟੀ ਆਪਣੇ ਨੇਸ਼ਨ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ ਹੈ। ਠੀਕ ਹੈ, ਸਾਡੇ ਜਿਹੜੇ ਭੈਣ ਭਰਾ ਪੰਜਾਬ ਦੇ ਵਿੱਚ ਰਹਿ ਗਏ, ਜਿਹੜੇ ਸ਼ਹੀਦ ਸਾਡੇ ਲੜ ਗਏ, ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਆਏ ਆ, ਅਸੀਂ ਉਹਨਾਂ ਨੂੰ ਭੁੱਲਣਾ ਨਹੀਂ ਆ। ਜਿਹੜਾ ਉਹਨਾਂ ਨੂੰ ਪਿੰਜਰੇ ਚ ਪਾ ਕੇ ਤੇ ਉਹਨਾਂ ਦੇ ਮੂੰਹ ਬੰਦ ਕੀਤੇ ਗਏ ਨੇ, ਅਸੀਂ ਉਹਨਾਂ ਦੀ ਆਵਾਜ਼ ਬਣਨੀ ਆ, ਅਸੀਂ ਉਹਨਾਂ ਦੀ ਮਦਦ ਕਰਨੀ ਆ ਬਾਹਰੋਂ ਰਹਿ ਕੇ, ਕਿ ਉਹ ਪਿੰਜਰਾ ਜਿਹੜਾ ਉਹ ਤੋੜ ਕੇ ਉਹ ਵੀ ਆਜ਼ਾਦ ਹੋ ਸਕਣ। ਜਿਵੇਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਆਜ਼ਾਦੀ ਦਾ ਨਿੱਘ ਮਾਣ ਰਹੇ ਆ, ਉਵੇਂ ਕਿਸੇ ਦਿਨ ਪੰਜਾਬ ਦੀ ਧਰਤੀ ਤੇ ਉਹ ਵੀ ਇਹ ਨਿੱਘ ਨੂੰ ਮਾਣ ਸਕਣ। ਸੋ ਇਸ ਕਰਕੇ ਜਿਹੜਾ ਪਰਦਾ ਫਾਸ਼ ਕਰਨਾ ਨਾ RSS ਦਾ ਜਿਹੜਾ ਨੈਕਸਸ ਇੱਥੇ ਬਣਾਇਆ ਹੋਇਆ, ਔਰ RSS ਕੱਲੀ ਨਾਮੀ ਇਹ ਨਹੀਂ ਹੈਗੀ ਕਿ ਉਹ BJP ਦੀ ਆ। ਉਹਦੇ ਵਿੱਚ ਹੁਣ ਸ਼ਸ਼ੀ ਥਰੂਰ ਆਇਆ, ਉਹ ਵੀ ਇੱਕ ਡਿਸਇਨਫੋਰਮੇਸ਼ਨ ਕੈਂਪੇਨ ਚਲਾ ਰਿਹਾ ਪੂਰੇ ਵਰਲਡ ਦੇ ਵਿੱਚ, ਉਹ ਭਾਵੇਂ ਹੈ ਕਾਂਗਰਸ ਪਾਰਟੀ ਦਾ। ਸੋ ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਬੰਦੇ ਜਾਂ ਪੋਲੀਟੀਕਲ ਪਾਰਟੀਜ਼ ਇੰਡੀਆ ਦੀਆਂ ਮੈਟਰ ਨਹੀਂ ਕਰਦੀਆਂ, ਜੋ ਮੈਟਰ ਕਰਦੀ ਆ ਉਹਨਾਂ ਦੀ ਆਈਡੀਓਲੋਜੀ ਕਰਦੀ ਆ, ਉਹਨਾਂ ਦੀ ਅਥੋਰਿਟੇਰੀਅਨ ਰਜੀਮ ਜਿਹੜੀ ਆ। ਕਿਉਂਕਿ ਭਾਵੇਂ ਮਨਮੋਹਨ ਸਿੰਘ ਉਹਨਾਂ ਦੀ ਗੱਲ ਕਰੀਏ, ਉਹ ਕਹਿਣ ਨੂੰ ਤਾਂ ਭਾਵੇਂ ਸਿੱਖ ਸੀਗੇ, ਪਰ ਉਹ ਵੀ ਬਾਹਰ ਆ ਕੇ ਝੂਠ ਬੋਲ ਰਹੇ ਸੀਗੇ ਸ਼ਰੇਆਮ ਕਿ ਸਿੱਖਾਂ ਦੇ ਨਾਲ ਤਾਂ ਕੋਈ ਨਸਲਕੁਸ਼ੀ ਹੋਈ ਨਹੀਂ ਆ। ਤੋ ਮੈਂ ਇਹ ਗੱਲ ਗੁਰੂ ਕਾਲ ਤੋਂ ਕਰਦਾ ਕਿ ਗੁਰੂ ਦੀ ਕੁੱਖ ਦੇ ਵਿੱਚੋਂ ਵੀ ਜਿਹੜੀ ਕੁੱਖੋਂ ਗੁਰੂ ਨੇ ਜਨਮ ਲਿਆ, ਉੱਥੋਂ ਪ੍ਰਿਥੀਆ ਵੀ ਜਨਮ ਲੈ ਰਿਹਾ, ਔਰ ਉਹ ਗੁਰੂ ਨਾਨਕ ਦੇ ਘਰ ਦਾ ਵੈਰੀ ਬਣਦਾ ਆ। ਉਹ 6ਵੇਂ ਪਾਤਸ਼ਾਹ ਨੂੰ ਮਾਰਨ ਦੀ ਕੋਸ਼ਿਸ਼ ਕਰਦਾ। ਸੋ ਇਸ ਕਰਕੇ ਚਾਹੇ KPS ਗਿੱਲ ਆ, ਚਾਹੇ ਬੇਅੰਤ ਸਿੰਘ ਆ, ਚਾਹੇ ਮਨਮੋਹਨ ਸਿੰਘ ਆ, ਇਹ ਸਾਰੇ ਇੱਕੋ ਬਰਾਬਰ ਹੀ ਆ ਸਾਡੇ ਦੇ ਲਈ। ਸਾਡਾ ਕੰਮ ਹੈਗਾ ਸੱਚ ਬੋਲਣਾ, ਸੱਚ ਤੇ ਪਹਿਰਾ ਦੇਣਾ, ਆਜ਼ਾਦੀ ਦੀ ਗੱਲ ਕਰਨੀ, ਤਾਂ ਕਿ ਜੇ ਅਸੀਂ ਜਮਹੂਰੀਅਤ ਦੀ ਵੀ ਗੱਲ ਕਰਦੇ ਆ ਤੇ ਉਹ ਬਰਾਬਰਤਾ ਹੋਣੀ ਚਾਹੀਦੀ ਹੈ ਨਾ ਜੀ। ਸੋ ਪਵਨ ਸਿੰਘ ਜੀ, ਤੁਸੀਂ ਥੋੜਾ ਜਿਹਾ ਇਸ ਬਾਰੇ ਵੀ ਦੱਸੋ ਕਿ ਜਿਵੇਂ ਤੁਸੀਂ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਗੱਲ ਕੀਤੀ ਆ, ਜਾਂ ਇਹਨਾਂ ਵਰਗੀਆਂ ਹੋਰ ਵੀ ਕੁਝ ਜਥੇਬੰਦੀਆਂ ਨੇ ਜਿਹੜੇ ਅਮਰੀਕਨ ਸੋਇਲ ਦੇ ਉੱਤੇ ਇੰਡੀਆ ਦੇ ਜਾਂ ਹਿੰਦੂ ਇੰਟਰਸਟ ਦੇ ਲਈ ਕੰਮ ਕਰ ਰਹੇ ਨੇ। ਇਹਦੇ ਵਿੱਚ ਪਿੱਛੇ ਜੇ ਇੱਕ ਨਿਊ ਜਰਸੀ ਦਾ ਕੇਸ ਵੀ ਆ ਜਿਹਦੇ ਚ 23 ਸਾਲ ਦੀ ਸਜ਼ਾ ਵੀ ਹੋਈ ਆ ਇੱਕ ਨੌਜਵਾਨ ਨੂੰ, ਉਹ ਸਿੱਖ
ਸੰਸਥਾਵਾਂ ਨੂੰ ਧਮਕੀਆਂ ਦੇ ਰਿਹਾ ਸੀ। ਉਸ ਤੋਂ ਬਾਅਦ ਉਹਨੇ ਜਿਹੜਾ ਗਿਲਟੀ ਪਲੀਡ ਵੀ ਕੀਤਾ ਔਰ ਉਸ ਤੋਂ ਬਾਅਦ ਉਹਨੂੰ ਇੱਕ ਲੰਮੀ ਸਜ਼ਾ ਜਿਹੜੀ ਆ ਇੱਥੇ ਹੋਈ ਆ। ਸੋ ਤੁਸੀਂ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਵੀ ਜਰੂਰ ਦੱਸੋ, ਕਿਉਂਕਿ ਬਹੁਤ ਸਾਰੇ ਸਿੱਖ ਐਕਟਿਵਿਸਟ ਵੀ ਨੇ ਜਾਂ ਹੋਰ ਇੱਕ ਆਮ ਸਿੱਖ ਜਿਹੜਾ ਪਲਾਇਨ ਕਰਕੇ ਇੱਥੇ ਪਹੁੰਚਿਆ, ਸਟੈਬਲਿਸ਼ ਹੋਇਆ, ਉਹਦਾ ਦਿਲ ਕਰਦਾ ਕਿ ਮੈਂ ਕੁਝ ਕਰਾਂ, ਪਰ ਉਹਨੂੰ ਆਪਣੇ ਹੱਕਾਂ ਦਾ ਨਹੀਂ ਪਤਾ, ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ। ਸੋ ਜਦੋਂ ਆਪਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਆ ਤਾਂ ਤੁਸੀਂ ਥੋੜਾ ਜਿਹਾ ਐਲੈਬੋਰੇਟ ਜ਼ਰੂਰ ਕਰੋ ਕਿ ਕਿਹੜੀਆਂ-ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਆਉਂਦੀਆਂ ਨੇ, ਤੇ ਉਹਨਾਂ ਦੇ ਆਧਾਰ ਤੇ ਜੇ ਤੁਹਾਨੂੰ ਕੋਈ ਪਰੇਸ਼ਾਨੀ ਦੇ ਰਿਹਾ ਤੇ ਤੁਸੀਂ ਕਿਹਨਾਂ ਅਦਾਰਿਆਂ ਦੇ ਵਿੱਚ ਜਾ ਕੇ ਉਹਦੀ ਕੰਪਲੇਂਟ ਕਰ ਸਕਦੇ ਹੋ, ਤਾਂ ਕਿ ਤੁਹਾਡਾ ਜਿਹੜਾ ਜਾਨ ਮਾਲ ਆ ਉਹ ਸੁਰੱਖਿਅਤ ਰਵੇ। ਜੀ ਜੀ। ਸੋ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਨਾ, ਜੇ ਆਪਾਂ ਇਹਦੀ ਸਿਰਫ ਇੱਕ ਅੱਖਰੀ ਡੈਫੀਨੇਸ਼ਨ ਜਿਹੜੀ ਆ ਉਹ ਆਪਾਂ ਗੱਲ ਕਰਦੇ ਆ ਕਿ ਇੱਕ ਬਾਹਰ ਬੈਠੀ ਤਾਕਤ ਜਿਹੜੀ ਆ ਇੱਕ ਕੰਟਰੀ ਦੀ, ਉਹ ਦੂਜੇ ਕੰਟਰੀ ਦੇ ਵਿੱਚ ਜਾ ਕੇ ਆਪਣੇ ਸਿਟੀਜ਼ਨ, ਹੁਣ ਚਾਹੇ ਕੋਈ ਇੱਥੇ ਸਟੂਡੈਂਟ ਵੀਜ਼ੇ ਤੇ ਆਇਆ ਆ, ਚਾਹੇ ਕੋਈ ਗ੍ਰੀਨ ਕਾਰਡ ਹੋਲਡਰ ਆ ਜਾਂ ਅਮਰੀਕਨ ਸਿਟੀਜ਼ਨ ਆ ਜਿਹਨੇ ਭਾਰਤ ਦੀ ਛੱਡ ਦਿੱਤੀ ਆ ਸਿਟੀਜ਼ਨਸ਼ਿਪ, ਤੇ ਭਾਵੇਂ ਉਹ ਅਮਰੀਕਾ 'ਚ ਜੰਮਿਆ ਅਮਰੀਕਨ ਸਿਟੀਜ਼ਨ ਹੋਵੇ, ਜੇ ਵਿਦਿਨ ਬਾਰਡਰਸ ਆਫ ਅਮਰੀਕਾ ਉਹ ਕੋਈ ਚੀਜ਼ ਕਰ ਰਹੇ ਨੇ, ਡਰਾ ਧਮਕਾ ਰਹੇ ਨੇ, ਤੇ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਬਣਦਾ ਹੈ। ਜੀ ਜੀ। ਸੋ ਇਹਦੇ ਉੱਤੇ ਪਿੱਛੇ ਜਿਹੜਾ, ਹਾਂਜੀ ਤੁਸੀਂ ਕੰਟੀਨਿਊ ਕਰੋ ਪਲੀਜ਼ ਜੀ। ਸੋ ਜਿਹੜਾ ਤੁਹਾਡਾ ਓਰੀਜਨਲ ਕੁਐਸਚਨ ਸੀਗਾ ਕਿ ਜਿਹੜੇ ਆਰਗੇਨਾਈਜੇਸ਼ਨਸ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਟੂਲ ਬਣ ਰਹੀਆਂ ਨੇ, ਐਕਸੈਸਰੀ ਬਣ ਰਹੀਆਂ ਨੇ ਕ੍ਰਾਈਮ ਦੇ ਵਿੱਚ, ਭਾਰਤੀ ਗਵਰਨਮੈਂਟ ਦੇ ਹੱਥ ਠੋਕੇ ਬਣ ਰਹੇ ਨੇ, ਉਹ ਆਰਐਸਐਸ ਦੀਆਂ ਕਾਫੀ ਸ਼ਾਖਾਵਾਂ ਨੇ। ਆਰਐਸਐਸ ਨੂੰ ਸਮਝਣ ਦੇ ਲਈ ਸਾਨੂੰ ਇਹ ਕੋਈ ਇੱਕ ਆਰਗੇਨਾਈਜੇਸ਼ਨ ਨਹੀਂ ਆ ਜਿਹਦੇ ਵੀ ਬੜੀ ਮੈਂਬਰਸ਼ਿਪ ਹੈ ਤੇ ਉਹਦੇ ਬੈਂਕ ਅਕਾਊਂਟ ਨੇ। ਆਰਐਸਐਸ ਦੀ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ, ਨਾ ਉਹਨਾਂ ਦੀ ਕੋਈ ਮਤਲਬ ਸੂਚੀ ਆ ਆਪਣੇ ਮੈਂਬਰਸ ਦੀ, ਨਾ ਉਹਨਾਂ ਦਾ ਕੋਈ ਬੈਂਕ ਅਕਾਊਂਟ ਆ। ਉਹ ਹੈਗੀ ਇੱਕ ਅੰਬਰੇਲਾ ਆਰਗੇਨਾਈਜੇਸ਼ਨ ਜਿਹੜੀ ਕਿ ਕਨਵੀਨਰ ਦਾ ਕੰਮ ਕਰਦੀ ਆ। ਉਹਦੇ ਅੰਡਰ ਆ ਜਾਂਦੀ ਆ HSS, ਜਿਹੜੀ ਅਮਰੀਕਾ ਦੇ ਵਿੱਚ 1978 ਦੇ ਵਿੱਚ ਹਿਊਸਟਨ ਟੈਕਸਸ ਦੇ ਵਿੱਚ ਫਾਰਮ ਕੀਤੀ ਗਈ ਸੀਗੀ। ਉਹ ਹੈਗੀ ਹਿੰਦੂ ਸਵੈਮ ਸੇਵਕ ਸੰਘ। ਉਹਨਾਂ ਦਾ ਕੰਮ ਹੈਗਾ ਵੀ ਜਿੰਨੇ ਵੀ ਜ਼ਿਆਦਾ ਆਪਣੇ ਹਿੰਦੂ ਤਵੀ ਕੈਂਡੀਡੇਟ ਆਈਡੀਓਲੋਜੀ ਦੇ ਨਾਲ ਜਿਹੜੇ ਕੈਂਡੀਡੇਟ ਨੇ, ਉਹ ਅਮਰੀਕਾ ਦੇ ਵਿੱਚ ਉਹਨਾਂ ਦੀ ਸਪੋਰਟ ਕਰਨ, ਉਹਨਾਂ ਦੀ ਫੰਡ ਰੇਜ਼ਿੰਗ ਕਰਨ। ਸੋ ਉਹ ਅਮਰੀਕਨ ਸਿਟੀਜ਼ਨਸ ਨੇ, ਪਰ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੈ ਉਹ ਹਿੰਦੂਤਵ ਆ। ਉਹ ਚਾਹੇ ਰਾਜਾ ਕ੍ਰਿਸ਼ਨਾ ਮੂਰਤੀ ਹੈ ਇਲੀਨੋਏ ਦਾ, ਚਾਹੇ ਵਰਜੀਨੀਆ ਦੇ ਵਿੱਚ ਹੈ, ਚਾਹੇ ਏਮੀ ਬੇਰਾ ਸੀਗਾ ਕੈਲੀਫੋਰਨੀਆ ਤੋਂ, ਇਹ ਸਾਰੇ ਜਿਹੜੇ ਨੇ, ਈਵਨ ਕਿ ਤੁਲਸੀ ਗੈਬਟ ਦੀ ਸਪੋਰਟ ਬਹੁਤ ਕਰਦੇ ਰਹੇ ਨੇ, ਜੋ ਤੁਲਸੀ ਗੈਬਟ ਅੱਜ ਡੈਮੋਕ੍ਰੈਟ ਪਾਰਟੀ ਛੱਡ ਕੇ ਰਿਪਬਲਿਕਨ ਹੋ ਚੁੱਕੀ ਆ। ਇਹ ਸਾਰੇ ਮਤਲਬ ਉਸੇ ਸਰਕਲ ਦੇ ਆਰਐਸਐਸ ਦੇ ਅੰਡਰ ਹੀ ਕੰਮ ਕਰਦੇ ਨੇ। ਸੋ ਉਸ ਤੋਂ ਇਲਾਵਾ HSS ਤੋਂ ਇਲਾਵਾ ਇੱਕ ਹੈਗੀ ਸੇਵਾ ਦਾ ਕੰਮ ਇਹ ਆ ਕਿ ਤੁਸੀਂ ਜਾ ਕੇ ਜੀ ਖਾਸ ਦਿਨ ਤਿਉਹਾਰ ਤੇ ਫਾਇਰ ਫਾਈਟਰਸ ਦੇ ਰੱਖੜੀਆਂ ਬਣਾ ਦਿਓ, ਮਤਲਬ ਵੀ ਇੱਕ ਸੋਹਣਾ ਭੋਲਾ ਜਿਹਾ ਜਿਹੜਾ ਸੂਰਤ ਆ ਨਾ, ਉਹ ਕੰਮ ਕਰੋ। ਜਿਵੇਂ ਜੋ ਪਤਾ ਲੱਗਦਾ ਵੀ ਜਿਹੜਾ ਨਾਜ਼ਿਜ਼ਮ ਜਦੋਂ ਹਿਟਲਰ ਦਾ ਸੀਗਾ ਨਾ, ਉਹਦੇ ਕੋਲ ਵੀ ਹਿਟਲਰ ਯੂਥ ਸੀਗਾ, ਉਹ ਜਿਹੜੇ ਮਤਲਬ ਕਹਿੰਦੇ ਸੀ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਆ। ਸੋ ਉਹ ਕੰਮ ਹੈਗਾ ਸੇਵਾ ਦਾ। ਤੇ ਇੱਕ ਫਸਾਡ ਜਿਹੜਾ ਹੋਰ ਹੈਗਾ ਆ, ਉਹ ਹੈਗਾ VHPA, ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮਰੀਕਾ। ਸੋ ਇਦਾਂ ਮਤਲਬ ਆਲਮੋਸਟ ਜਿੰਨੀਆਂ ਵੀ ਇੰਡੀਆ ਦੇ ਵਿੱਚ ਆਰਗੇਨਾਈਜੇਸ਼ਨ ਨੇ, ਉਹਨਾਂ ਦੀ ਸਿਸਟਰ ਜਿਹੜੀ ਆ ਉਹ ਇੱਥੇ ਇਹਨਾਂ ਨੇ ਮਤਲਬ ਫਾਰਮ ਕੀਤੀ ਹੋਈ ਅਮਰੀਕਾ ਦੇ ਵਿੱਚ, ਔਰ ਬੜੇ ਲੰਮੇ ਅਰਸੇ ਤੋਂ। ਕਿਉਂਕਿ ਅਸੀਂ ਦੇਖੀਏ HSS 1978 ਦੇ ਵਿੱਚ ਬਣੀ, ਤੇ 1978 ਦੇ ਵਿੱਚ ਤੇ ਸਾਡਾ ਘਾਣ ਹੋਣਾ ਸ਼ੁਰੂ ਹੋਇਆ ਸੀ ਅੰਮ੍ਰਿਤਸਰ ਦੀ ਧਰਤੀ ਤੇ, ਵਿਸਾਖੀ 1978 ਦੇ ਵਿੱਚ ਜੋ ਨਿਰੰਕਾਰੀ ਕਾਂਡ ਹੋਇਆ। ਸੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ we're catching up, ਠੀਕ ਆ। ਇਹ ਵੈਲ ਐਸਟੈਬਲਿਸ਼ਡ ਨੇ, ਸਾਡੇ ਤੋਂ ਬੜੇ ਪੁਰਾਣੇ ਆਏ ਅਮਰੀਕਾ ਦੇ ਵਿੱਚ, ਔਰ ਇਹਨਾਂ ਨੂੰ ਪੂਰੀ ਇੱਕ ਕੰਟਰੀ ਟ੍ਰੈਜਰੀ ਜਿਹੜੀ ਇੰਡੀਆ ਦੀ ਚੈੱਕ ਬੁੱਕ ਹੈ, ਇਹਨਾਂ ਕੋਲ ਬਲੈਂਕ ਚੈੱਕ ਹੈ। ਅਸੀਂ ਤਾਂ 10 ਦੀ ਕਿਰਤ ਕਰਨ ਵਾਲੇ ਤੇ ਦਸਵੰਧ ਕੱਢ ਕੇ ਸਿੱਖ ਜਿਹੜੇ ਆ ਆਮ ਨੰਗੇ ਧੜ ਲੜਨ ਵਾਲੇ ਆ, ਪਰ ਫਿਰ ਵੀ ਸਾਨੂੰ ਆਪਣੇ ਗੁਰੂ ਤੇ ਭਰੋਸਾ। ਸਾਡਾ ਗੁਰੂ ਅੰਗ ਸੰਗ ਸਹਾਈ ਆ, ਗੁਰੂ ਸਾਡਾ ਰਾਖਾ ਆ, ਤੇ ਗੁਰੂ ਨੇ ਸਾਡਾ ਜਿਹੜਾ ਬੇੜਾ ਆ ਉਹ ਬੰਨੇ ਲਾਉਣਾ। ਹੁਣ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਆ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਇੱਕ ਆਪਣਾ ਵੀਰ ਹੈ, ਉਹ ਇੱਥੇ ਟਰੱਕ ਚਲਾਉਂਦਾ, ਉਹਦੀ ਫੈਮਿਲੀ ਪੰਜਾਬ ਦੇ ਵਿੱਚ ਹੈ। ਉਹਦੀ ਫੈਮਿਲੀ ਨੂੰ, ਉਹਦੀ ਵਾਈਫ ਨੂੰ, ਉਹਦੇ ਮਾਂ-ਬਾਪ ਨੂੰ, ਉਹਦੇ ਬੱਚੇ ਨੂੰ ਇੰਨਾ ਕੁ ਜ਼ਿਆਦਾ ਟੌਰਚਰ ਕੀਤਾ ਜਾਂਦਾ, ਜਿੱਥੇ ਗਾਲੀ ਗਲੋਚ ਕੀਤਾ ਜਾਂਦਾ ਆ, ਉੱਥੇ ਉਹਨਾਂ ਨੂੰ ਕਿਹਾ ਜਾਂਦਾ ਕਿ ਸਵੇਰੇ ਥਾਣੇ ਆ ਜਾਓ। ਉਹ ਚਲੇ ਜਾਂਦੇ, ਉਹ ਕਹਿੰਦੇ ਕੀ ਗੱਲ, ਕਹਿੰਦੇ ਬਹਿ ਜਾਓ, ਦੱਸਦੇ ਆ, ਕਰਦੇ ਆ। ਜਦੋਂ ਸ਼ਾਮ ਹੋ ਜਾਂਦੀ ਉਹਨਾਂ ਨੂੰ ਘਰੇ ਤੋਰ ਦਿੰਦੇ ਨੇ। ਮੈਂਟਲ ਟੌਰਚਰ ਹੈ। ਕਹਿੰਦੇ ਕੀ ਨੇ ਕਿ ਉਹ ਬੰਦਾ ਸੋਸ਼ਲ ਮੀਡੀਆ ਤੇ ਐਕਟਿਵ ਹੈ, ਉਸ ਬੰਦੇ ਦਾ ਮੂੰਹ ਬੰਦ ਕਰਾਇਆ ਜਾਵੇ। ਉਹਦੇ ਘਰਦਿਆਂ ਨੂੰ ਬਾਰ-ਬਾਰ ਪੰਜਾਬ ਦੀ ਧਰਤੀ ਤੇ IB ਜਿਹੜਾ ਹੈ ਇਹਨਾਂ ਦਾ, ਤੇ ਜਿਹੜੀ ਲੋਕਲ ਪੁਲਿਸ ਹੈ ਪੰਜਾਬ ਪੁਲਿਸ, ਉਹ ਉਹਨੂੰ ਫੋਰਸ ਕਰਦੀ ਆ
ਕਿ ਉਹਨੂੰ ਕਹੋ ਵੀ ਆਪਣੇ ਠੀਕ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਨੇ ਬੰਦ ਕਰੇ। ਇੱਥੋਂ ਤੱਕ ਫੋਰਸ ਕੀਤਾ ਜਾਂਦਾ ਉਹਦੇ ਪਰਿਵਾਰ ਨੂੰ ਕਿ ਸਾਨੂੰ ਉੱਥੋਂ ਦਾ ਜਿੱਥੇ ਉਹ ਕੰਮ ਕਰਦਾ ਉਹਦਾ ਐਡਰੈਸ ਦੇ, ਜਿੱਥੇ ਰਹਿੰਦਾ ਉਹ ਐਡਰੈਸ ਦੇ, ਕਿੱਥੇ ਟਰੱਕ ਲਾਉਂਦਾ, ਮਤਲਬ ਇੱਥੋਂ ਤੱਕ ਇਹ ਸਾਡੇ ਸਾਰੇ ਥ੍ਰੈਟਸ ਨੇ। ਪਹਿਲਾਂ ਤਾਂ ਸਾਨੂੰ ਇੰਜ ਲੱਗਦਾ ਸੀਗਾ ਨਾ ਕਿ ਸਿਰਫ ਮੈਂਟਲ ਟੌਰਚਰ ਹੀ ਹੈ, ਪਰ ਭਾਈ ਹਰਦੀਪ ਸਿੰਘ ਜੀ ਨਿੱਜਰ ਹੋਣਾ ਦੇ, ਭਾਈ ਅਵਤਾਰ ਸਿੰਘ ਖੰਡੇ ਹੋਣਾ ਦੀ ਸ਼ਹੀਦੀ ਤੋਂ ਬਾਅਦ ਇਹ ਸਾਨੂੰ ਗੱਲ ਪ੍ਰਤੱਖ ਨਜ਼ਰ ਆਉਂਦੀ ਹੈ ਕਿ ਇਹ ਸਾਨੂੰ ਮਾਰਨਗੇ ਵੀ, ਪਰ ਇਸ ਗੱਲ ਤੋਂ ਅਸੀਂ ਡਰਨਾ ਨਹੀਂ ਆ, ਕਿਉਂਕਿ ਜ਼ਿੰਦਗੀ ਜਿੰਨੀ ਲਿਖੀ ਆ ਉਨੀ ਹੀ ਪੂਰੀ ਹੋਣੀ ਆ। ਪਰ ਉਹਦੇ ਨਾਲ ਨਾਲ ਜਿਹੜਾ ਆਪਣਾ ਬਚਾਅ ਕਰਕੇ ਤੇ ਆਪਾਂ ਜਿਹੜੀ ਫਾਈਟ ਹੈ ਉਹ ਆਪਣੀ ਕੰਟੀਨਿਊ ਕਰਨੀ ਆ। ਜਦੋਂ ਅਮਰੀਕਾ ਦੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਥ੍ਰੈਟ ਆਉਂਦਾ ਹੈ, ਕੋਈ ਰੈਂਡਮ ਚਿੱਠੀ ਲਿਖ ਕੇ ਸੁੱਟ ਜਾਂਦਾ ਆ ਕਿ ਤੁਸੀਂ ਆਹ ਕੰਮ ਬੰਦ ਕਰ ਦਿਓ, ਇੰਡੀਆ ਦੇ ਖਿਲਾਫ ਬੋਲਣਾ ਬੰਦ ਕਰ ਦਿਓ, ਤੁਸੀਂ ਇੰਡੀਅਨ ਐਮਬੈਸੀ ਦੇ ਬਾਹਰ ਜਾ ਕੇ ਨਾਅਰੇ ਨਾ ਮਾਰੋ, ਤੁਸੀਂ ਸੋਸ਼ਲ ਮੀਡੀਆ ਤੇ ਕੋਈ ਪੋਸਟ ਨਾ ਪਾਓ, ਪਹਿਲਾ ਕੰਮ ਹੈ ਆਪਣੀ ਲੋਕਲ ਪੁਲਿਸ ਨੂੰ ਕਾਲ ਕਰੋ। ਹਰ ਲੋਕਲ ਪੁਲਿਸ ਦੇ ਨਾਲ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹ ਬੜਾ ਸਿਕਿਉਰ ਮਤਲਬ ਡਿਪਾਰਟਮੈਂਟ ਆ ਇੱਥੇ ਅਮਰੀਕਾ ਦੇ ਵਿੱਚ। ਉਹਦੇ ਨਾਲ ਨਾਲ FBI ਜਿਹੜੀ ਆ ਇੱਕ ਦੂਜੇ ਦੇ ਨਾਲ ਤਾਲਮੇਲ ਦੇ ਨਾਲ ਕੰਮ ਕਰਦੇ ਨੇ। ਪਰ ਗੱਲ ਇਹ ਹੈ ਕਿ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਡਰਨ ਦੀ ਲੋੜ ਨਹੀਂ ਆ। ਜਿਹੜੀਆਂ ਸਾਡੀਆਂ ਸਿੱਖ ਆਰਗੇਨਾਈਜੇਸ਼ਨ ਨੇ, ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਸਿੱਖ ਐਕਟਿਵਿਸਟ ਨੇ, ਉਹਨਾਂ ਨੂੰ ਰੀਚ ਆਊਟ ਕਰੋ, ਉਹਨਾਂ ਦੀ ਹੈਲਪ ਲਓ। ਔਰ ਤੁਸੀਂ ਆਪਣਾ ਜਿਹੜੀ ਅਮਰੀਕਨ ਸਿਸਟਮ ਹੈ ਇਹਨੂੰ ਅਸੀਂ ਪੂਰੀ ਤਰ੍ਹਾਂ ਦੇ ਨਾਲ ਇੰਡੀਆ ਦੇ ਟ੍ਰਾਂਸਨੈਸ਼ਨਲ ਤੋਂ ਰਿਪਰੈਸ਼ਨ ਤੋਂ ਜਾਣੂ ਕਰਾਉਣਾ ਆ ਕਿ ਕਿਵੇਂ ਕਿਵੇਂ ਕਿੱਥੋਂ ਤੱਕ ਸਾਡੇ ਨਾਲ ਮਾਰ ਕਰਦੇ ਨੇ। ਜੀ ਬਿਲਕੁਲ ਜੀ, ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪਿਛਲੇ ਦਿਨੀ ਮਾਰਕੋ ਰੂਬੀਓ ਹੁਣਾਂ ਦਾ, ਮੇਰੇ ਖਿਆਲ ਸੈਕਟਰੀ ਆਫ ਸਟੇਟਸ ਨੇ ਜਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਮਾਰਕੋ ਰੂਬੀਓ ਹੋਣੇ ਜੀ, ਸੋ ਉਹਨਾਂ ਦਾ ਜਿਹੜਾ ਬਿਆਨ ਆਇਆ ਇਸ ਦੇ ਸੰਬੰਧਤ ਕਿ ਅਮਰੀਕਨ ਸਿਟੀਜ਼ਨ ਨੂੰ ਜਾਂ ਅਮਰੀਕਨ ਰੈਜ਼ੀਡੈਂਟਸ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜੇ ਉਸਦੀ ਵਿਚਾਰਾਂ ਦੀ ਆਜ਼ਾਦੀ ਦਾ ਜਿਹੜਾ ਉਹਦਾ ਹੱਕ ਆ ਉਹਨੂੰ ਪ੍ਰੈਕਟਿਸ ਕਰਨ ਤੋਂ ਰੋਕਿਆ ਗਿਆ, ਤੇ ਜਿਹੜੇ ਵੀ ਸੰਬੰਧਤ ਅਧਿਕਾਰੀ ਹੋਣਗੇ ਉਹਨਾਂ ਤੇ ਅਮਰੀਕਾ ਸੈਂਕਸ਼ਨ ਲਾਏਗਾ। ਜਿਹੜਾ ਇਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਇਹ ਸਿੱਧਾ ਸਿੱਧੀ ਵਾਰਨਿੰਗ ਆ ਜੀ ਇੰਡੀਆ ਨੂੰ ਕਿ ਠੀਕ ਹੈ ਕੁਝ ਹੱਦ ਤੱਕ ਵਪਾਰ ਜਿਹੜਾ ਕਰਨਾ ਜ਼ਰੂਰੀ ਹੁੰਦਾ, ਪਰ ਇੰਡੀਆ ਆਪਣੀ ਲਿਮਿਟ ਦੇ ਵਿੱਚ ਰਵੇ। ਔਰ ਜਿਹੜਾ ਕੁਆਡ ਦੀ ਇੰਪੋਰਟੈਂਸ ਸੀਗੀ ਉਹ ਵੀ ਜਾਂਦੀ ਲੱਗੀ ਹੈ, ਕਿਉਂਕਿ ਹੁਣ ਜਿਹੜਾ ਟਰੰਪ ਹੈ ਇਹਦੀ ਪਾਲਿਸੀ ਤਾਂ ਸਿੱਧੀ ਰਹੀ ਆ ਵੀ ਜੇ ਸਾਡੀ ਚਾਈਨਾ ਨਾਲ ਪ੍ਰੋਬਲਮ ਹੈ ਤੇ ਅਸੀਂ ਚਾਈਨਾ ਦੇ ਨਾਲ ਡਾਇਰੈਕਟ ਡੀਲ ਕਰਾਂਗੇ। ਐਂਡ ਦੈਟਸ ਐਗਜ਼ੈਕਟਲੀ ਵਾਟ ਦੇ ਆਰ ਡੂਇੰਗ। ਟੈਰਿਫ ਵਾਰ ਹੈ, ਟ੍ਰੇਡ ਵਾਰ ਹੈ, ਜਿਵੇਂ ਵੀ ਤਰੀਕੇ ਆ, ਪਰ ਉੱਥੇ ਉਹ ਜਿਹੜਾ ਹੁਣ ਬਾਰ-ਬਾਰ ਇੰਡੀਆ ਦਾ ਜ਼ਿਕਰ ਆਉਂਦਾ ਸੀਗਾ ਕਿ ਸ਼ਾਇਦ ਇੰਡੀਆ ਚਾਈਨਾ ਦੇ ਖਿਲਾਫ ਲੜ ਸਕੇ, ਉਹ ਵਰਲਡ ਸਾਰੇ ਨੂੰ ਹੀ ਹੁਣ ਪਤਾ ਲੱਗ ਗਿਆ ਕਿ ਇੰਡੀਆ ਦੇ ਪੱਲੇ ਕੁਝ ਨਹੀਂ ਹੈਗਾ। ਉਹ ਚਾਹੇ ਇਹ ਕਹਿੰਦੇ ਹੈਗੇ ਆ ਵੀ ਇੰਡੀਆ 'ਚ ਪਾਕਿਸਤਾਨ ਦੇ ਨਾਲ ਜੰਗ ਲੱਗੀ ਆ ਤੇ ਪਾਕਿਸਤਾਨ ਨੇ ਇੰਡੀਆ ਦੇ ਜਹਾਜ਼ ਸੁੱਟੇ, ਇਹ ਸ਼ਰੇਆਮ ਹਰ ਇੱਕ ਨੂੰ ਪਤਾ ਆ ਕਿ ਚਾਈਨੀਜ਼ ਮੇਡ ਜੈਟ ਸੀਗੇ ਔਰ ਇਹ ਜੰਗ ਜਿਹੜੀ ਸੀਗੀ ਚਾਈਨਾ ਦੇ ਨਾਲ ਸੀਗੀ। ਔਰ ਚਾਈਨਾ ਨੇ ਟਰਾਇਲ ਦਿੱਤਾ ਹੈ ਭਾਰਤ ਦੇ ਮੂੰਹ ਤੇ ਚਪੇੜ ਮਾਰ ਕੇ ਕਿ ਜੇ ਤੂੰ ਅੱਗੇ ਆਏਗਾ ਤਾਂ ਤੇਰੇ ਘਸੁੰਨ ਵੀ ਪੈਣਗੇ। ਸੋ ਸ਼ਰੇਆਮ ਜਿਹੜਾ ਚਾਈਨਾ ਆ ਉਹ ਭਾਰਤ ਦੀ ਜ਼ਮੀਨ ਜਿਹੜੀ ਆ ਉਹ ਨੱਪ ਰਿਹਾ। ਪਰ ਭਾਰਤ ਜਿਹੜਾ ਇੱਕ ਇੰਨੀ ਕੁ ਜ਼ਿਆਦਾ ਕਾਇਰਤਾ ਵਾਲਾ ਦੇਸ਼ ਹੈ, ਜਿਹੜੀ ਗਵਰਨਮੈਂਟ ਹੈ ਉੱਥੋਂ ਦੀ, ਕਿ ਆਪਣੇ ਹੀ ਸਿਟੀਜ਼ਨਸ ਨੂੰ ਮਾਰਦੀ ਹੈ। ਉਹ ਚਾਹੇ ਨਾਗਾਲੈਂਡ ਦੇ ਵਿੱਚ ਹੋਣ, ਉਹ ਚਾਹੇ ਪੰਜਾਬ 'ਚ ਹੋਣ, ਚਾਹੇ ਕਸ਼ਮੀਰ 'ਚ ਹੋਣ, ਚਾਹੇ ਉਹ ਵਿਚਾਰੀਆਂ ਧੀਆਂ ਭੈਣਾਂ ਦੀ ਇੱਜ਼ਤ ਕਿਉਂ ਨਾ ਬੇਪਤ ਹੋ ਰਹੀ ਹੋਵੇ। ਕਹਿੰਦੇ ਹੈਗੇ ਨੇ ਕਿ ਹਿੰਦੂ ਨੇਸ਼ਨ ਹੈ, ਪਰ ਜੋ ਰਿਐਲਿਟੀ ਹੈ ਕਿ ਉੱਥੇ ਹਿੰਦੂ ਵੀ ਸਿਕਿਉਰ ਹੈ ਨਹੀਂ ਆ, ਕਿਉਂਕਿ ਇਹ ਮੁਗਲਾਂ ਦੇ ਨਾਲੋਂ ਕੋਈ ਬੜਾ ਡਿਫਰੈਂਟ ਨਹੀਂ ਸਿਸਟਮ ਹੈਗਾ। ਜਦੋਂ ਮੁਗਲ ਹਕੂਮਤ ਚੱਲਦੀ ਸੀ ਉੱਥੇ ਠੀਕ ਹੈ ਸ਼ਰ੍ਹਾ ਲਾਉਂਦੇ ਸੀਗੇ ਉਹ, ਤੇ ਇਮਾਮਸ ਕੋਲ ਪਾਵਰ ਸੀਗੀ, ਪਰ ਬਹੁਤ ਸਾਰੇ ਜਿਹੜੇ ਉੱਚ ਦਰਜੇ ਵਾਲੇ ਹਿੰਦੂ ਸੀਗੇ, ਜਿਹੜੀਆਂ ਦੋ ਕਾਸਟ ਸੀਗੀਆਂ, ਇੱਕ ਰੂਲਿੰਗ ਕਲਾਸ ਰਾਜਪੂਤਾਂ ਦੀ, ਖੱਤਰੀਆਂ ਦੀ, ਔਰ ਉਹਦੇ ਨਾਲ ਜੋ ਬ੍ਰਾਹਮਣ ਕਲਾਸ ਸੀਗੀ, ਇਹਨਾਂ ਆਪਣੀਆਂ ਪੋਜੀਸ਼ਨਸ ਬੜੀਆਂ ਸਟਰੋਂਗ ਰੱਖੀਆਂ ਔਰ ਆਮ ਹੀ ਬੰਦਾ ਮਰਦਾ ਰਿਹਾ, ਉਹ ਚਾਹੇ ਹਿੰਦੂ ਸੀ ਚਾਹੇ ਸਿੱਖ ਸੀ। ਔਰ ਉਸੇ ਤਰੀਕੇ ਦੇ ਨਾਲ ਅੱਜ ਵੀ ਜਿਹੜੀ ਸਰਕਾਰ ਹੈ ਜਿਹਨੂੰ ਕਾਰਪੋਰੇਟ ਘਰਾਣੇ ਚਲਾ ਰਹੇ ਨੇ ਇੰਡੀਆ ਦੇ ਵਿੱਚ, ਜਾਂ ਵੈਸਟਰਨ ਨੇਸ਼ਨਸ ਦੇ ਇਸ਼ਾਰਿਆਂ ਤੇ ਭਾਰਤ ਦੀ ਸਰਕਾਰ ਨੱਚਦੀ ਹੈ, ਜਾਂ ਉਹ ਰਸ਼ੀਆ ਦਾ ਇਨਫਲੂਐਂਸ ਹੈ, ਔਰ ਉਹਦੇ ਵਿੱਚ ਵੀ ਹਿੰਦੂ ਧੀਆਂ ਭੈਣਾਂ ਵੀ ਜਿਹੜੀਆਂ ਉਹ ਸਿਕਿਉਰ ਨਹੀਂ ਹੈਗੀਆਂ। ਐਵੇਂ ਇਹਨੂੰ ਰੇਪ ਕੈਪੀਟਲ, ਦਿੱਲੀ ਨੂੰ ਜਿਹੜਾ ਰੇਪ ਕੈਪੀਟਲ ਦਾ ਦਰਜਾ ਦਿੱਤਾ ਗਿਆ ਆ, ਉਹ ਬੜੀ ਸ਼ਰਮਨਾਕ ਗੱਲ ਹੈ। ਜੀ ਜੀ, ਸੋ WhatsApp ਦੇ ਉੱਤੇ ਤੁਹਾਡੀ, ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਇਹਨਾਂ ਦੀ ਆਵਾਜ਼ ਆਣੋਂ ਬੰਦ ਹੋ ਗਈ ਹੈ ਜੀ, ਥੋੜਾ ਜਿਹਾ ਦੇਖਿਓ। ਪਵਨ ਸਿੰਘ ਜੀ ਦੀ ਆਵਾਜ਼ ਨਹੀਂ ਪਹੁੰਚ ਰਹੀ ਜੀ ਮੇਰੇ ਤੱਕ। ਹਾਂਜੀ, ਆਵਾਜ਼ ਆਪਾਂ ਚੈੱਕ ਕਰ ਸਕਦੇ ਹਾਂ। ਔਰ ਉਹਦੇ ਨਾਲ ਜੀ 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 ਤੁਸੀਂ ਕੰਟੀਨਿਊ ਕਰੋ ਜਾਂ ਤੁਸੀਂ ਆਪਣੀ ਕਰ ਲਈ ਗੱਲ? ਹਾਂਜੀ, ਇਹ ਤੁਸੀਂ ਅਗਲਾ ਆਪਣਾ ਸਵਾਲ ਜਿਹੜਾ ਸੀਗਾ ਪ੍ਰਸ਼ਨ ਉਹ ਲੈ ਕੇ ਆਓ। ਹਾਂਜੀ, ਸੋ WhatsApp ਦੇ ਉੱਤੇ ਜਿਹੜੇ ਕੁਝ ਮੈਸੇजेस ਨੇ, ਕਈ ਤਾਂ ਕਹਿੰਦੇ
ਖਾਲਿਸਤਾਨ ਜਿੰਦਾਬਾਦ, ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। ਧੰਨਵਾਦ ਜੀ, ਬਿਲਕੁਲ ਰਹੇਗਾ। ਔਰ ਅਗਲਾ ਜਿਹੜਾ ਇਹ ਸੱਜਣ ਲਿਖਦੇ ਨੇ ਕਿ ਜੀ ਔਰ ਓਕੇ, ਮੈਂ ਇੱਥੇ ਤੁਹਾਨੂੰ ਇਹ ਇੱਕ ਕਹਿ ਰਹੇ ਬੇਨਤੀ ਕਰ ਰਿਹਾ ਕਿ ਜੇ ਕੋਈ ਜੀ ਆਪੋਜੀਸ਼ਨ ਦੇ ਵਿੱਚ ਵੀ ਕੋਈ ਕੁਐਸਚਨ ਪੁੱਛ ਰਿਹਾ ਹੈ ਨਾ, ਜੀ ਤੇ ਉਹ ਜੀ ਕੁਐਸਚਨ ਬਿਲਕੁਲ, ਨੂੰ ਮੈਂ ਜ਼ਰੂਰ ਉਹੀ ਅੱਗੇ ਲੈ ਕੇ ਆਓ। ਮੈਂ ਹਾਂਜੀ। ਜੀ ਜੀ ਬਿਲਕੁਲ ਜੀ ਬਿਲਕੁਲ। ਸੋ ਆਪੋਜੀਸ਼ਨ ਦੇ ਵਿੱਚ ਪਹਿਲਾਂ ਤਾਂ ਇਹ ਆ ਜੀ ਕਿ ਤੁਸੀਂ ਇਹ ਕਹਿ ਰਹੇ ਨੇ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਦੇ ਸਭ ਹੋਵੇ ਮੀਤਾ। ਬਿਲਕੁਲ ਠੀਕ ਹੈ ਜੀ। ਉਹੀ ਉਦਮ ਜਿਹੜੇ ਜਾਰੀ ਨੇ। ਇਹ ਕਹਿ ਰਹੇ ਨੇ ਕਿ कोई किसी को राज ना दे है, जो ले है निज बल से ले है। सरदार जी, ਬਾਹਰਲੀਆਂ ਸਰਕਾਰਾਂ ਨੇ ਕੁਛ ਨਹੀਂ ਦੇਣਾ, ਖਾਲਸੇ ਨੂੰ ਆਪ ਹੀ ਉਦਮ ਕਰਨਾ ਪੈਣਾ। ਇਹਦੇ ਤੇ ਕੁਝ ਕਹਿਣਾ ਚਾਹੋਗੇ ਜੀ? ਬਿਲਕੁਲ ਸਹੀ ਗੱਲ ਹੈ, ਪਰ ਬਾਹਰਲੀਆਂ ਸਰਕਾਰਾਂ ਨੇ ਇੰਨਾ ਕੁ ਕਰ ਦਿੱਤਾ ਨਾ ਕਿ ਜਦੋਂ 84 ਦੇ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਸੀਗਾ, ਤੇ ਬਾਹਰਲੀਆਂ ਸਰਕਾਰਾਂ ਨੇ ਸਾਨੂੰ ਖਾਣ ਜੋਗੇ ਦਾਣੇ ਤੇ ਆਪਣੇ ਬੱਚੇ ਜਿਹੜੇ ਸੀਗੇ ਪਾਲਣ ਦਾ ਸਮਾਂ ਦੇ ਦਿੱਤਾ। ਅੱਜ ਉਹ ਬੱਚੇ ਜਿਹੜੇ ਅਮਰੀਕਨ ਬੋਰਨ ਨੇ, ਕੈਨੇਡੀਅਨ ਬੋਰਨ ਨੇ, ਉਹ ਵੈਸਟਰਨ ਨੇਸ਼ਨਸ ਦੇ ਵਿੱਚ ਡਿਗਰੀਜ਼ ਲੈ ਕੇ ਟੇਬਲ ਟਾਕ ਕਰਨ ਦੇ ਲਈ ਜਿਹੜਾ ਭਾਰਤ ਤੇ ਪ੍ਰੈਸ਼ਰ ਬਣਾ ਰਹੇ ਨੇ। ਔਰ ਇਹ ਗੱਲ ਮੈਂ ਯਾਦ ਕਰਵਾ ਦਿਆਂ ਕਿ ਜਿਹੜਾ ਕਿਸਾਨੀ ਮੋਰਚਾ ਵੀ ਸੀਗਾ, ਉਹ ਜਿਹੜਾ ਦੇਖੋ, ਇੱਕ ਗੱਲ ਜ਼ਰੂਰ ਹੈ ਕਿ ਜੋ ਪਿੰਡੇ ਤੇ ਹੰਡਾਉਣਾ ਪੈਣਾ, ਉਹ ਪੰਜਾਬ ਦੇ ਤੇ ਭਾਰਤ ਵਾਸੀਆਂ ਨੂੰ ਹੀ ਆਪਣੇ ਪਿੰਡੇ ਤੇ ਹੰਡਾਉਣਾ ਪੈਣਾ ਆ। ਪਰ ਜਿਹੜੀ ਬਾਹਰ ਬੈਠਿਆ ਹੱਲਾਸ਼ੇਰੀ ਰਾਜਾ ਜਿਹੜੇ ਸਿੱਖ ਨੇ, ਉਹ ਜਿਹੜਾ ਪੈਸਾ ਭੇਜਦੇ ਨੇ, ਜਾਂ ਜਿਹੜੀਆਂ ਨਵੀਆਂ ਟੈਕਨੀਕਸ ਨੇ ਜਾਂ ਟੈਕਨੋਲੋਜੀ ਦੀ ਉੱਥੇ ਵਰਤੋਂ ਕੀਤੀ ਗਈ, ਜਿਵੇਂ ਟਵਿੱਟਰ ਤੇ ਫਾਰਮਰਸ ਪ੍ਰੋਟੈਸਟ, ਫਾਰਮਰਸ ਲਾਈਵਸ ਮੈਟਰ, ਇਹ ਸਾਰੀਆਂ ਜੋ ਗੱਲਾਂ ਟਵੀਟ ਕੀਤੀਆਂ ਗਈਆਂ, ਇਹਨਾਂ ਬਹੁਤ ਸਾਰਾ ਭਾਰਤ ਤੇ ਪ੍ਰੈਸ਼ਰ ਬਣਿਆ। ਨਹੀਂ ਤੇ ਕੋਈ 2-4 ਲੱਖ ਬੰਦਾ ਭਾਰਤ ਦੇ ਲਈ ਮਾਰਨਾ ਕੋਈ ਔਖੀ ਗੱਲ ਨਹੀਂ ਆ। ਉਹਨਾਂ ਸਾਡਾ ਪਹਿਲਾਂ ਵੀ ਸ਼ਿਕਾਰ ਖੇਡਿਆ, ਉਹ ਫਿਰ ਵੀ ਖੇਡਣਗੇ। ਪਰ ਸਿਰਫ ਤੇ ਸਿਰਫ ਇੱਕ ਪ੍ਰੈਸ਼ਰ ਸੀਗਾ ਦਿੱਲੀ ਦੇ ਔਰ ਹਰਿਆਣੇ ਦੇ ਵਿੱਚ, ਉਹ ਸਿੱਖਾਂ ਦਾ ਔਰ ਬਾਕੀ ਫਾਰਮਰਸ ਦਾ ਜਿਹੜਾ ਸ਼ਿਕਾਰ ਆ ਉਹ ਨਹੀਂ ਖੇਡ ਸਕੇ, ਕਿਉਂਕਿ ਮੁੱਠੀ ਭਰ ਜਿਹੜੇ ਕਿਸਾਨ ਸੀਗੇ ਉਹ ਤੁਰੇ ਪੰਜਾਬ ਦੀ ਧਰਤੀ ਤੋਂ। ਔਰ ਫਿਰ ਉਹਨਾਂ ਦੇ ਨਾਲ ਹਰਿਆਣੇ ਦਾ ਕਿਸਾਨ, ਰਾਜਸਥਾਨ ਦਾ ਕਿਸਾਨ, ਯੂਪੀ ਦਾ ਕਿਸਾਨ, ਹਾਲਾਂਕਿ ਗੁਜਰਾਤ ਦੇ ਕਿਸਾਨ ਜਿਹੜੇ ਨਹੀਂ ਪਹੁੰਚ ਸਕੇ, ਔਰ ਤਾਮਿਲਨਾਡੂ ਤੋਂ ਵਰਗੀਆਂ ਸਟੇਟਸ ਤੋਂ ਵੀ ਜਿਹੜੇ ਆਏ, ਔਰ ਸਿੱਖਾਂ ਨੇ ਉਹਨਾਂ ਨੂੰ ਵੀ ਆਵਾਜ਼ ਦਿੱਤੀ, ਜਿਹੜੇ ਬਾਕੀ ਕਿਸਾਨਾਂ ਨੂੰ ਇਹ ਕੁੱਟ ਕੇ ਹਮੇਸ਼ਾ ਅੰਦਰ ਵਾੜ ਦਿੰਦੇ ਸੀ। ਇਹ ਸਾਰੀਆਂ ਚੀਜ਼ਾਂ ਡਾਲਰਾਂ ਪਾਉਂਡਾਂ ਦੀ ਬਦੌਲਤ ਹੀ ਹੋਈਆਂ। ਸੋ ਵੈਸਟਰਨ ਨੇਸ਼ਨਸ ਠੀਕ ਹੈ, ਸਿੱਧੀ ਜਾ ਕੇ ਉੱਥੇ ਬੰਬਬਾਰੀ ਨਹੀਂ ਕਰਦੇ, ਨਾ ਹੀ ਚਾਹੁੰਦੇ ਆ। ਖਾਲਸੇ ਨੇ ਆਪਣੀਆਂ ਬੈਟਲਸ ਹਮੇਸ਼ਾ ਹੀ ਲੜੀਆਂ ਨੇ, ਪਰ ਜਿੱਥੇ ਕਿਤੇ ਵੀ ਸਾਨੂੰ ਕੋਈ ਮਦਦ ਮਿਲੀ ਹੈ, ਅਸੀਂ ਲਈ ਜ਼ਰੂਰ ਹੈ ਔਰ ਲੈਂਦੇ ਰਵਾਂਗੇ। ਕਿਉਂਕਿ ਜਿਵੇਂ ਮੈਂ ਗੱਲ ਕਰ ਚੁੱਕਾ ਕਿ ਜਦੋਂ ਪੰਜਾਬ ਦੇ ਵਿੱਚ ਬਿਲਕੁਲ ਹੀ ਕੋਈ ਸਾਨੂੰ ਆਸ ਨਹੀਂ ਸੀ ਦਿਖਦੀ, ਤਾਂ ਵੈਸਟਰਨ ਨੇਸ਼ਨਸ ਨੇ ਸਾਨੂੰ ਸ਼ਰਨ ਦਿੱਤੀ ਹੈ। ਸਾਡੀ ਲਾਇਲਟੀ ਜਿਹੜੀ ਹੈ, ਬੀਇੰਗ ਅਮਰੀਕਨ ਸਿਟੀਜ਼ਨ ਜਾਂ ਬੀਇੰਗ ਕੈਨੇਡੀਅਨ ਸਿਟੀਜ਼ਨ, ਅਸੀਂ ਇਸ ਕੰਟਰੀ ਦੇ ਬਾਰੇ ਵੀ ਸੋਚਣਾ ਹੈ। ਜੀ ਬਿਲਕੁਲ ਜੀ। ਇਹਦੇ ਨਾਲ ਨਾਲ YouTube ਤੇ ਵੀ ਜਗਤਾਰ ਸਿੰਘ ਗੋਲਡੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਬਲਹਾਰ ਸੋਹੀ, ਆਜ਼ਾਦੀ ਹੀ ਹੱਲ, ਕਿਸਾਨ ਹੱਲ ਖਾਲਿਸਤਾਨ, ਖਾਲਿਸਤਾਨ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਖਾਲਿਸਤਾਨ ਜਿੰਦਾਬਾਦ। ਉਸ ਤੋਂ ਬਾਅਦ ਜਗਤਾਰ ਸਿੰਘ ਜੀ, ਖਾਲਿਸਤਾਨ ਜਿੰਦਾਬਾਦ। ਔਰ ਜੀ ਇੱਕ ਮਿੰਟ ਮੈਨੂੰ, ਹਾਂਜੀ WhatsApp ਤੇ ਅਗਲਾ ਮੈਸੇਜ ਜੀ, ਇਹ ਕਹਿੰਦੇ ਨੇ ਜੀ ਕਿ ਤੁਸੀਂ ਤਾਂ ਅਨਰੈਸਟ ਪੈਦਾ ਕਰ ਰਹੇ ਹੋ ਇੰਡੀਆ ਦੇ ਵਿੱਚ। ਇੱਥੇ ਕੋਈ ਪ੍ਰੋਬਲਮ ਨਹੀਂ ਹੈ, ਤੁਹਾਡੀਆਂ ਗਤੀਵਿਧੀਆਂ ਕਾਰਨ ਪੰਜਾਬ ਦੇ ਲੋਕ ਮੁਸੀਬਤ ਵਿੱਚ ਫਸ ਜਾਂਦੇ ਨੇ ਜੀ। ਜੀ ਬਿਲਕੁਲ ਸਹੀ ਗੱਲ ਹੈ ਜੀ। ਅਨਰੈਸਟ ਉੱਥੇ ਹੀ ਹੁੰਦੀਆਂ ਜਿੱਥੇ ਜਾਗਦੀ ਜ਼ਮੀਰ ਹੈ। ਸੋ ਜਿਹੜਾ ਮਤਲਬ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਾਰਮਰ ਮਰ ਚੁੱਕਿਆ। ਫਾਰਮਰਸ ਪ੍ਰੋਟੈਸਟ ਤੋਂ ਮੈਂ ਪਹਿਲਾਂ ਦੀ ਗੱਲ ਕਰਦਾ, ਤੁਸੀਂ ਉਹਨਾਂ ਦੇ ਘਰੇ ਜਾ ਕੇ ਕਦੀ ਪੁੱਛਿਆ ਵੀ ਕਿੰਨੀ ਕੁ ਸ਼ਾਂਤੀ ਹੈ ਜਾਂ ਅਨਰੈਸਟ ਹੈ? ਜਾਂ ਜਿਹੜਾ ਮਿਲੀਅਨ ਦੇ ਕਰੀਬ 9 ਲੱਖ ਤੋਂ ਉੱਪਰ ਪੰਜਾਬੀ ਮੁੰਡੇ ਤੇ ਕੁੜੀਆਂ ਜਿਹੜੇ ਚਿੱਟਾ ਪੀ ਪੀ ਕੇ ਮਾਂ-ਬਾਪ ਦੀ ਪ੍ਰਾਪਰਟੀ ਵੇਚ ਚੁੱਕੇ ਨੇ, ਜਾਂ ਮਾਵਾਂ ਦੇ ਪੁੱਤ ਮਰ ਗਏ ਨੇ, ਤੁਸੀਂ ਉਹਨਾਂ ਦੇ ਘਰੇ ਜਾ ਕੇ ਪੁੱਛਿਆ ਕਿ ਸ਼ਾਂਤੀ ਹੈ ਜਾਂ ਅਨਰੈਸਟ ਹੈ? ਜਾਂ ਜਿਹੜੀਆਂ ਹਿੰਦੂ ਕੁੜੀਆਂ ਦੇ ਵੀ ਬਲਾਤਕਾਰ ਹੋਏ ਨੇ, ਤੁਸੀਂ ਉਹਨਾਂ ਨੂੰ ਕਦੀ ਜਾ ਕੇ ਪੁੱਛਿਆ ਕਿ ਉੱਥੇ ਅਨਰੈਸਟ ਹੈ ਜਾਂ ਉੱਥੇ ਸ਼ਾਂਤੀ ਹੈ? ਸੋ ਜਿੱਥੇ ਵੀ ਜ਼ਮੀਰਾਂ ਜਾਗਦੀਆਂ ਹੋਣਗੀਆਂ, ਉੱਥੇ ਅਨਰੈਸਟ ਤਾਂ ਹੋਏਗੀ। ਔਰ ਇਹ ਅਨਰੈਸਟ ਜਿਹੜੀ ਹੈ ਅਸੀਂ ਨਹੀਂ ਪੈਦਾ ਕਰ ਰਹੇ। ਇਹ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਾਬਰ ਨੂੰ ਜਾ ਕੇ ਜਾਬਰ ਕਹਿ ਦਿੱਤਾ ਸੀਗਾ, ਉਦਣ ਹੀ ਹੈ ਕਿ ਜਿਹੜਾ ਇੱਕ ਧਾੜਵੀ ਆ ਕੇ ਤੇ ਕਿਸੇ ਕੰਟਰੀ ਨੂੰ ਲੁੱਟ ਲਵੇ ਤੇ ਫਿਰ ਉੱਥੋਂ ਦੇ ਵਸਿੰਦਿਆਂ ਨੂੰ ਆਵਾਜ਼ ਕੱਢਣ ਦੀ ਵੀ ਜਿਹੜੀ ਆ ਉਹ ਆਜ਼ਾਦੀ ਨਾ ਦੇਵੇ, ਤੇ ਫਿਰ ਜਦੋਂ ਦਿੱਲੀ ਆ ਕੇ ਪੰਜਾਬ ਦਾ ਪਾਣੀ ਲੁੱਟ ਕੇ ਤੇ ਸਾਡੀਆਂ ਨਸਲਾਂ ਤੇ ਫਸਲਾਂ ਖਰਾਬ ਕਰ ਦੇਵੇ,
ਤੇ ਪੰਜਾਬ ਵਾਲੇ ਬੋਲਣ ਵੀ ਨਾ। ਤੁਸੀਂ ਇਸ ਨੂੰ ਆਜ਼ਾਦੀ ਕਹਿੰਦੇ ਜੇ, ਤੁਸੀਂ ਇਸ ਨੂੰ ਜਮਹੂਰੀਅਤ ਕਹਿੰਦੇ ਜੇ, ਜਾਂ ਤੁਸੀਂ ਇਸ ਨੂੰ ਸ਼ਾਂਤੀਪੂਰਵਕ ਜਿਹੜਾ ਪੰਜਾਬ ਹੈ, ਰੰਗਲਾ ਪੰਜਾਬ ਹੈ, ਖੁਸ਼ਹਾਲ ਪੰਜਾਬ ਹੈ, ਡਿਫਾਈਨ ਕਰੋ। ਮੈਂ ਚਾਹਾਂਗਾ ਕਿ ਤੁਸੀਂ ਮੇਰੇ ਦਿੱਤੇ ਹੋਏ ਜਵਾਬਾਂ ਦਾ ਰਿਬਟਲ ਦਿਓ ਔਰ ਆਪਾਂ ਇਹ ਸਿਲਸਿਲਾ ਜਿਹੜਾ ਬੜੇ ਹੀ ਸੁਲਝੇ ਢੰਗ ਦੇ ਨਾਲ ਸਿਵਲਾਈਜ਼ਡ ਮੈਨਰ ਦੇ ਵਿੱਚ ਆਪਾਂ ਇਹ ਜਿਹੜਾ ਜਾਰੀ ਰੱਖਦੇ ਹਾਂ। ਪ੍ਰੋਗਰਾਮ ਦੇ ਅਜੇ ਕਾਫੀ ਮਿੰਟ ਬਾਕੀ ਨੇ, ਸੋ ਪਲੀਜ਼ ਜੇ ਇਹ ਅਗਲਾ ਆਪਣਾ ਜਵਾਬ ਪੁੱਛਦੇ ਨੇ, ਆਪਣਾ ਕੋਈ ਸਵਾਲ ਕਰਦੇ ਨੇ, ਤਾਂ ਅਸੀਂ ਜਵਾਬ ਦੇਣ ਨੂੰ ਹਾਜ਼ਰ ਹਾਂ ਇੱਥੇ। ਜੀ ਜ਼ਰੂਰ ਜੀ, ਜੇ ਤੁਸੀਂ ਤਸੱਲੀ ਨਹੀਂ ਤੁਹਾਨੂੰ ਇਸ ਜਵਾਬ ਨਾਲ, ਤੁਸੀਂ ਕਾਊਂਟਰ ਕੁਐਸਚਨ ਵੀ ਪੁੱਛ ਸਕਦੇ ਹੋ। ਸੋ ਅਗਲਾ ਕਹਿੰਦੇ ਜੀ, ਬਾਹਰ ਬਹਿ ਕੇ ਬੜਕਾਂ ਮਾਰਨੀਆਂ ਸੌਖੀਆਂ ਨੇ ਤੇ ਪੰਜਾਬ ਚ ਆਓ ਤੇ ਤੁਹਾਨੂੰ ਦੱਸੀਏ ਕਿ ਅਸੀਂ ਕੀ ਕਰ ਸਕਦੇ ਹਾਂ। ਵਾਹ ਜੀ ਵਾਹ। ਸੋ ਅੰਮ੍ਰਿਤਪਾਲ ਸਿੰਘ ਜੀ ਹੁਣੀ ਆਏ ਸੀਗੇ ਜੀ, ਉਦੋਂ ਤੁਸੀਂ ਕੀ ਦੱਸਿਆ? ਸੋ ਦਿਬੜੂਗੜ੍ਹ ਤੁਸੀਂ ਕਿੰਨਾ ਕੁ ਉਹਨਾਂ ਦੇ ਨਾਲ ਗਏ ਜੇ? ਸੋ ਬਾਹਰ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਨੇ, ਬਿਲਕੁਲ ਸਹੀ ਗੱਲ ਹੈ, ਕਿਉਂਕਿ ਸਾਡੇ ਕੋਲ ਇੱਥੇ ਆਜ਼ਾਦੀ ਹੈਗੀ ਆ, ਸਾਨੂੰ ਪਤਾ ਹੈ ਕਿ ਸਾਡਾ ਮੂੰਹ ਨਹੀਂ ਫੜਨਾ ਕਿਸੇ ਨੇ। ਸੋ ਪੰਜਾਬ ਦੇ ਵਿੱਚ ਰਹਿ ਕੇ ਇਹ ਗੱਲ ਬੜੀ ਚੰਗੀ ਹੈ। ਤੁਸੀਂ ਇਹ ਗੱਲ ਤਾਂ ਮੰਨ ਰਹੇ ਹੋ ਨਾ ਕਿ ਪੰਜਾਬ ਦੇ ਵਿੱਚ ਆਜ਼ਾਦੀ ਦੀ ਮੰਗ ਕਰਨੀ ਕਿੰਨੀ ਮੁਸ਼ਕਲ ਹੈ, ਕਿ ਤੁਸੀਂ ਮਾੜੀ ਜੀ ਪੋਸਟ ਲਾਈ ਕਰ ਦਿਓ ਤੇ ਤੁਹਾਨੂੰ ਉਮਰ ਕੈਦ ਹੋ ਜਾਂਦੀ ਹੈ। ਤੁਸੀਂ ਖਾਲਿਸਤਾਨ ਦਾ ਨਾਅਰਾ ਲਾ ਦਿਓ ਤੇ ਤਾਂ ਤੁਹਾਡਾ ਟੱਬਰ ਸਾਰਾ ਚੁੱਕਿਆ ਜਾਂਦਾ, ਔਰ ਤੁਸੀਂ ਮਾੜੀ ਜੀ ਕੋਈ ਖਾਲਸਾ ਵਹੀਰ ਕੱਢ ਲਓ ਤੇ ਤੁਹਾਨੂੰ ਦਿਬੜੂਗੜ੍ਹ ਜੇਲ੍ਹ ਚ ਵਿੱਚ UAPA ਤੇ NSA ਲਾ ਕੇ ਤੇ ਤੁਹਾਨੂੰ ਕੱਢਣ ਨਹੀਂ ਦਿੱਤਾ ਜਾਂਦਾ। ਜਿਹੜਾ ਤੁਹਾਡਾ ਕਨਸਟੀਟਿਊਸ਼ਨ ਹੈ ਉਹਦੇ ਅਕੋਰਡਿੰਗਲੀ ਫਾਈਟ ਜਿਹੜੀ ਲੜੀ ਹੈ, MP ਬਣ ਕੇ ਵੀ ਤੁਸੀਂ ਬੰਦਾ ਜੇਲ੍ਹ ਚੋਂ ਨਹੀਂ ਕੱਢ ਰਹੇ। ਔਰ ਉਹ ਕਿੱਦਾਂ ਫਿਰ, ਜੇ ਬੰਦਾ ਤੁਸੀਂ ਜੇਲ੍ਹ ਚੋਂ ਨਹੀਂ ਕੱਢਣਾ, ਤੁਸੀਂ MP ਬਣਾਇਆ ਕਿਉਂ? ਜਿਹੜੇ ਲੋਕਾਂ ਨੇ ਵੋਟਾਂ ਪਾਈਆਂ, ਤੁਹਾਡੀ ਡੈਮੋਕ੍ਰੇਸੀ ਦਾ ਜਲੂਸ ਨਿਕਲ ਰਿਹਾ, ਜਨਾਜ਼ਾ ਤੁਸੀਂ ਆਪ ਚੱਕਿਆ ਆ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਬਾਹਰ ਰਹਿੰਦਿਆਂ ਗੱਲਾਂ ਕਰਨੀਆਂ ਸੌਖੀਆਂ ਨੇ। ਅਸੀਂ ਸੌਖੀ ਥਾਂ ਬੈਠੇ ਹਾਂ, ਅਸੀਂ ਗੱਲਾਂ ਕਰਦੇ ਰਵਾਂਗੇ, ਕਿਉਂਕਿ ਵੈਸਟਰਨ ਨੇਸ਼ਨਸ ਦੇ ਵਿੱਚ ਫਰੀडम ਆਫ ਸਪੀਚ ਜਿਹੜੀ ਆ ਉਹਦੀ ਆਜ਼ਾਦੀ ਹੈ। ਪਰ ਤੁਸੀਂ ਜਿਹੜੀ ਪੰਜਾਬ ਆਉਣ ਦੀ ਗੱਲ ਕਰਦੇ ਜੇ, ਅਸੀਂ ਪੰਜਾਬੋਂ ਹੀ ਗਏ ਆ, ਇੰਨੇ ਕੁ ਜ਼ਿਆਦਾ ਸਤਾਏ ਸੀਗੇ ਕਿ ਪੰਜਾਬ ਦੇ ਵਿੱਚ ਰਹਿਣਾ ਵੀ ਮੁਸ਼ਕਲ ਹੋ ਗਿਆ। ਸੋ ਇਹ ਪੰਜਾਬ ਦੇ ਵਿੱਚੋਂ ਜਾਣਾ ਪਹਿਲੀ ਵਾਰੀ ਨਹੀਂ ਹੋਇਆ, ਇਹ ਬ੍ਰਿਟਿਸ਼ ਰਾਜ ਵੇਲੇ ਵੀ ਜਾਂਦੇ ਸੀਗੇ, ਔਰ ਜਦੋਂ ਮੁਗਲਾਂ ਦਾ ਰਾਜ ਸੀਗਾ ਉਦੋਂ ਵੀ ਸਿੱਖ ਬੀਕਾਨੇਰ ਨੂੰ ਨਿਕਲ ਜਾਂਦੇ ਸੀਗੇ। ਪਰ ਟਾਈਮ ਤੇ ਜੇ ਮੱਸੇ ਰੰਗੜ ਦਾ ਸਿਰ ਵੀ ਵੱਢਣਾ ਪੈਂਦਾ ਸੀ ਤੇ ਸਿੱਖ ਜ਼ਰੂਰ ਪਹੁੰਚ ਕਰਦੇ ਸੀਗੇ ਜੀ। ਸੋ ਅਗਲਾ ਮੈਸੇਜ ਹੈ ਜੀ, ਖਾਲਸਾ ਸ਼ੈਲ ਰੂਲ। ਬਿਲਕੁਲ ਜੀ, ਗੁਰੂ ਦਾ ਹੁਕਮ ਹੈ ਇਹ। ਔਰ ਅੱਗੇ ਹਾਂਜੀ, ਉਹਨਾਂ ਦਾ ਕਾਊਂਟਰ ਕੁਐਸਚਨ ਆਇਆ ਜੀ। ਇੱਕ ਮਿੰਟ, ਵਿੰਡੋ ਬੰਦ ਹੋਈ ਹੈ ਮੈਨੂੰ। ਹਾਂਜੀ, ਕਾਊਂਟਰ ਕੁਐਸਚਨ ਆਇਆ ਜੀ, ਕਹਿੰਦੇ ਗੱਲਾਂ ਤੁਸੀਂ ਕਰਦੇ ਹੋ ਵੱਡੀਆਂ ਵੱਡੀਆਂ, ਪਰ ਤੁਹਾਡੇ ਚੋਂ ਕਿੰਨੇ ਨੇ ਜਿਹੜੇ ਆ ਕੇ ਇੱਥੇ ਰਹਿਣਗੇ ਖਾਲਿਸਤਾਨ ਬਣੇ ਤੇ? ਜੀ ਬੜਾ ਸੋਹਣਾ ਕੁਐਸਚਨ ਹੈ ਤੁਹਾਡਾ, ਦੈਟਸ ਅ ਗ੍ਰੇਟ ਆਨਸਰ। ਸੋ ਤੁਹਾਡੇ ਲਈ ਇਹ ਮੈਂ ਪੁੱਛਦਾ ਕਿ ਜਦੋਂ ਪਾਕਿਸਤਾਨ ਬਣਿਆ, ਉਹਨਾਂ ਨੇ ਇੱਕ ਮੁਸਲਮਾਨਾਂ ਲਈ ਸੇਫ ਜਗ੍ਹਾ ਬਣਾਈ, ਕਿ ਸਾਰੇ ਮੁਸਲਮਾਨ ਉੱਥੇ ਚਲੇ ਗਏ ਸੀਗੇ? 1947 ਦੇ ਵਿੱਚ ਜਦੋਂ ਹਿੰਦੂ ਨੇਸ਼ਨ ਬਣਦਾ ਆ, ਤੇ ਕੀ ਦੁਨੀਆ ਸਾਰੀ ਦੇ ਹਿੰਦੂ ਜਿਹੜੇ ਸੀਗੇ ਉਹ ਛੱਡ ਕੇ ਇੰਡੀਆ ਦੇ ਵਿੱਚ ਚਲੇ ਗਏ ਸੀਗੇ? ਜਾਂ ਇਜ਼ਰਾਈਲ ਦੀ ਐਗਜ਼ਾਮਪਲ ਲਓ, 1948 ਇੱਕ ਸਾਲ ਬਾਅਦ ਜਦੋਂ ਅਮਰੀਕਾ ਵਸਦੇ ਯਹੂਦੀਆਂ ਨੇ, ਵੈਸਟਰਨ ਨੇਸ਼ਨਸ ਵਾਲਿਆਂ ਨੇ ਉਹ ਕੰਟਰੀ ਬਣਾਈ, ਕੀ ਦੁਨੀਆ ਦੇ ਸਾਰੇ ਯਹੂਦੀ ਛੱਡ ਕੇ ਉੱਥੇ ਚਲੇ ਗਏ ਹੀ? ਨਹੀਂ। ਪਰ ਬਹੁਤ ਸਾਰਿਆਂ ਕੋਲ ਡੂਅਲ ਸਿਟੀਜ਼ਨਸ਼ਿਪ ਆ, ਉਹਨਾਂ ਨੇ ਇਨਵੈਸਟਮੈਂਟ ਕੀਤੀ, ਅੱਜ ਉਹਨਾਂ ਨੇ ਆਪਣੀ ਕੰਟਰੀ ਚਲਾਈ ਹੈ। ਉਹ ਕੰਟਰੀ ਚਾਹੇ ਅੱਜ ਮੁਸਲਮਾਨਾਂ ਤੇ ਅਤਿਆਚਾਰ ਕਰ ਰਹੀ, ਦੈਟਸ ਅ ਡਿਫਰੈਂਟ ਕੁਐਸਚਨ। ਪਰ ਜਿਹੜੀ ਅਸਲੀ ਗੱਲ ਇਹ ਹੈ ਕਿ ਜਦੋਂ ਕੰਟਰੀ ਬਣਦੀ ਹੈ, ਉਹਦੇ ਵਿੱਚ ਜਿਨ੍ਹਾਂ ਦਾ ਦਿਲ ਕਰਦਾ ਉਹ ਜਾਂਦੇ ਵੀ ਨੇ। ਅੱਜ ਤਿੰਨ ਪੀੜ੍ਹੀਆਂ ਤੋਂ ਜਿਹੜੇ ਮਨਹੈਟਨ ਸ਼ਹਿਰ ਦੇ ਵਿੱਚ ਯਹੂਦੀ ਰਹਿ ਰਹੇ ਨੇ, ਉਹ ਆਪਣੇ ਬੱਚਿਆਂ ਨੂੰ ਇਜ਼ਰਾਈਲ ਦੇ ਵਿੱਚ ਪੜ੍ਹਾ ਰਹੇ ਨੇ, ਉੱਥੇ ਆਪਣਾ ਕਲਚਰ ਜਿਹੜਾ ਆ ਉਹ ਸਿਖਾ ਰਹੇ ਨੇ। ਸੋ ਡੈਫੀਨੇਟਲੀ ਉਸੇ ਤਰ੍ਹਾਂ ਹੀ ਇੱਕ ਜਿਹੜੀ ਫ੍ਰੀ ਸੁਸਾਇਟੀ ਹੋਏਗੀ, ਓਪਨ ਸੁਸਾਇਟੀ, ਖਾਲਿਸਤਾਨ, ਜਿਹਦੇ ਵਿੱਚ ਮੁਸਲਮਾਨ ਵੀ ਹੋਣਗੇ, ਕ੍ਰਿਸਚਨ ਵੀ ਹੋਣਗੇ, ਹਿੰਦੂ ਸਿੱਖ ਤਾਂ ਚਲੋ ਹੈ ਹੀ ਹੈ ਆ। ਸੋ ਡੈਫੀਨੇਟਲੀ ਵੀ ਵਾਂਟ ਟੂ ਬਿਲਡ ਏ ਸਟਰੋਂਗ ਨੇਸ਼ਨ ਇਨ ਸਾਊਥ ਏਸ਼ੀਆ, ਜਿਹੜਾ ਕਿ ਇੱਕ ਵੈਸਟਰਨ ਕੰਟਰੀਜ਼ ਦਾ ਵੀ ਸਟਰੋਂਗ ਐਲਾਏ ਹੋਊਗਾ। ਕਿਉਂਕਿ ਇਸ ਵੇਲੇ ਅਮਰੀਕਾ ਦੀ ਜੇ ਆਪਾਂ ਗੱਲ ਕਰੀਏ ਤੇ ਉਹਨੇ ਪਾਕਿਸਤਾਨ ਦੀ ਇੰਨੇ ਸਾਲ ਹਮਾਇਤ ਕਰਕੇ ਦੇਖ ਲਈ ਕਿ ਉਹਦੇ ਪੱਲੇ ਕੁਝ ਨਹੀਂ ਪਿਆ। ਅਫਗਾਨਿਸਤਾਨ ਵੀ ਜਾ ਕੇ ਆਪ ਉਹਨੇ ਡੇਰੇ ਵਾਲੇ 20 ਸਾਲ ਬਾਅਦ ਉਹਨੂੰ ਆਉਣਾ ਪਿਆ, ਪਰ ਉਹਦੀ ਕੋਈ ਗੱਲ ਨਹੀਂ ਬਣੀ। ਔਰ ਇੰਡੀਆ ਨੇ ਤਾਂ ਬਿਲਕੁਲ ਹੀ ਸਬਜ਼ ਬਾਗ ਦਿਖਾਏ ਨੇ, ਕਿਉਂਕਿ ਚਾਣਕੀਆ ਨੀਤੀ ਦੇ ਅਕੋਰਡਿੰਗਲੀ ਜਿਹੜੀ ਕੰਟਰੀ ਚੱਲਦੀ ਹੈ ਉਹ ਤਾਂ ਹੈ ਹੀ ਨਿਰਾ ਝੂਠ। ਪਰ ਜਿਹੜੇ ਸਿੱਖ ਨੇ, ਜਿਹੜੇ ਸ਼ੁਰੂ ਤੋਂ ਟਰਸਟਵਰਦੀ ਰਹੇ ਨੇ, ਜਿਨ੍ਹਾਂ ਨੇ ਕਿਸੇ ਨੂੰ ਵੀ ਜ਼ਬਾਨ ਦਿੱਤੀ ਹੈ ਤੇ ਉਹ ਜ਼ਬਾਨ ਤੇ ਪੂਰੇ ਉਤਰੇ ਨੇ। ਦਿੱਲੀ ਇੰਨੀ ਵਾਰੀ ਜਿੱਤ ਕੇ ਵੀ ਅਸੀਂ ਹਿੰਦ ਹਕੂਮਤ ਤੇ ਜਿਹੜੀ ਆ ਉਹ ਚਾਬੀਆਂ ਉਹਨਾਂ ਨੂੰ ਦੇ ਦਿੱਤੀਆਂ, ਕਿਉਂਕਿ ਉਹਨਾਂ ਦੇ ਝੂਠੇ ਵਾਅਦੇ ਸੀਗੇ, ਪਰ ਉਹ ਵਾਅਦੇ ਤੁਸੀਂ ਨਹੀਂ ਪੂਰੇ ਕੀਤੇ। ਸੋ ਡੈਫੀਨੇਟਲੀ ਵੀ ਵਾਂਟ ਟੂ ਬਿਲਡ ਅ ਨੇਸ਼ਨ ਐਂਡ ਇਟਸ ਅ ਰਿਐਲਿਟੀ। ਠੀਕ ਆ, ਤੁਸੀਂ ਇਸ ਚੀਜ਼ ਨਾਲ ਐਗਰੀ ਕਰੋ ਜਾਂ ਨਾ ਕਰੋ, ਉਹ ਸਾਡੀ ਪ੍ਰੋਬਲਮ ਨਹੀਂ ਹੈਗੀ। ਆਈ ਅੰਡਰਸਟੈਂਡ ਕਿ ਯੂ ਡੂ ਨਾਟ ਹੈਵ ਟੂ ਅਗਰੀ ਵਿਦ ਐਵਰੀਥਿੰਗ that I'm saying, but the reality is Khalistan will be built very soon. ਜੀ,
ਸੋ ਅਗਲਾ ਮੈਸੇਜ ਹੈ ਜੀ, ਇਹ ਕਹਿੰਦੇ ਨੇ ਕਿ ਇਹੋ ਜਿਹੇ ਬੇਹੁਦਾ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਜੀ, ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਕੋਈ ਗੱਲ ਨਹੀਂ। ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਜਾਂਦਾ। ਸੋ ਅਗਲਾ ਇਹ ਕਹਿੰਦੇ ਨੇ ਜੀ, ਤੁਸੀਂ ਵੀ ਪਾਕਿਸਤਾਨ ਵਾਂਗੂ ਧਰਮ ਦੇ ਨਾਂ ਤੇ ਦੇਸ਼ ਬਣਾ ਕੇ ਭੁੱਖੇ ਹੀ ਮਰਨਾ ਹੈ। ਹਾਂਜੀ, ਇਹਦਾ ਜ਼ਰੂਰ ਜਵਾਬ ਦਿਓ ਜੀ। ਸੋ ਮੈਂ ਇਹਨਾਂ ਨੂੰ ਰੈਫਰ ਕਰਨਾ ਚਾਹਾਂਗਾ ਕਿ ਤੁਸੀਂ ਇੰਡੀਆ ਦਾ ਹੰਗਰ ਇੰਡੈਕਸ ਜਿਹੜਾ ਆ ਉਹ ਪੜ੍ਹਿਆ ਕਦੀ? 2014 ਤੋਂ ਲੈ ਕੇ 2024 ਤੱਕ ਬੜੇ ਸਾਰੇ ਅਫਰੀਕਨ ਨੇਸ਼ਨਸ ਤੋਂ ਵੀ ਜ਼ਿਆਦਾ ਭੁੱਖਮਰੀ ਜਿਹੜੀ ਆ ਉਹ ਇੰਡੀਆ ਦੀ ਆ। ਸੋ ਜਿਹੜਾ ਤੁਹਾਡਾ ਖੁਸ਼ਹਾਲ ਰੇਪ ਕੈਪੀਟਲ ਆਫ ਦਾ ਵਰਲਡ ਮਤਲਬ ਜਿਹੜੀ ਕੰਟਰੀ ਆ ਇੰਡੀਆ, ਤੁਸੀਂ ਪਲੀਜ਼ ਉਹਦੇ ਵਿੱਚ ਕਦੀ ਤੁਸੀਂ ਫਰੀडम ਇੰਡੈਕਸ ਪੜ੍ਹਿਆ? ਕਿ ਜਿਹੜੇ ਆ ਬਹੁਤ ਸਾਰੀਆਂ ਮਾੜੀਆਂ ਕੰਟਰੀਆਂ ਜਿਹੜੀਆਂ ਆਪਾਂ ਅਫਰੀਕਾ ਦੀਆਂ ਜਾਂ ਮਿਡਲ ਈਸਟ ਦੀਆਂ ਕਹਿ ਦਿੰਦੇ ਆ, ਉਹਦੇ ਤੋਂ ਵੀ ਫਰੀडम ਜਿਹੜੀ ਆ ਉਹ ਪ੍ਰੈਸ ਨੂੰ ਘੱਟ ਹੈ ਇੱਥੇ। ਸੋ ਜਿਹੜੀ ਤੁਹਾਡੀ ਖੁਸ਼ਹਾਲ ਜਮਹੂਰੀਅਤ ਹੈ ਉਹ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ। ਵੀਰ ਜੀ, ਤੁਸੀਂ ਸਦਮੇ ਚੋਂ ਭੁਲੇਖੇ ਚੋਂ ਬਾਹਰ ਆਓ। ਔਰ ਇਹ ਇਕੱਲੇ ਪਹਿਲਾਂ ਤਾਂ ਬ੍ਰਿਟਿਸ਼ ਦੇ ਜਿਹੜੇ ਫੈਮਿਨ ਸੀਗੇ ਤੁਸੀਂ ਉਹਨਾਂ ਨੂੰ ਤਾਂ ਯਾਦ ਕਰਦੇ ਹੋ, ਪਰ ਫੈਮਿਨ ਅੱਜ ਵੀ ਉੱਥੇ ਹੈਗੇ ਨੇ, ਜਿਹੜੇ ਅੱਜ ਵੀ ਆਦੀਵਾਸੀ ਨੇ। ਉੜੀਸਾ ਦੇ ਵਿੱਚ ਹੈ, ਮੱਧ ਪ੍ਰਦੇਸ਼ ਦੇ ਵਿੱਚ ਹੈ, ਜਿਹੜੀਆਂ ਬਹੁਤ ਸਾਰੀਆਂ ਮਾਈਨਿੰਗ ਜਿਹੜੇ ਵੱਡੇ ਘਰਾਣੇ ਨੇ, ਜਿੰਦਲ ਵਰਗੇ ਜਾਂ ਅਡਾਨੀ ਵਰਗੇ, ਉਹ ਉਹਨਾਂ ਨੂੰ ਭੁੱਖੇ ਹੀ ਮਾਰ ਰਹੇ ਨੇ। ਪਰ ਗੱਲ ਇਹ ਹੈ ਕਿ ਉਹਨਾਂ ਤੇ ਕੈਮਰਾ ਨਹੀਂ ਜਾ ਰਿਹਾ, ਉਹਨਾਂ ਨੂੰ ਕੋਈ ਆਵਾਜ਼ ਨਹੀਂ ਦੇ ਪਾ ਰਿਹਾ। ਸੋ ਇਸ ਕਰਕੇ ਜਿਹੜਾ ਇੱਕ ਬੀਕਨ ਆਫ ਹੋਪ ਜਿਹਨੂੰ ਆਪਾਂ ਗੱਲ ਕਰਦੇ ਆ ਨਾ, ਖਾਲੜਾ ਜੀ ਕਹਿੰਦੇ ਹੁੰਦੇ ਸੀਗੇ ਕਿ ਨਿੱਕੀ ਜੀ ਚੰਗਿਆੜੀ ਵੀ ਹੋਵੇ ਨਾ ਤੇ ਉਹ ਵਾਧਾ ਮੁੜ ਕੇ ਹਨੇਰਾ ਉਤੋਂ ਡਰਦਾ ਆ, ਫਿਰ ਉਹ ਵੱਡਾ ਚਾਨਣ ਮੁਨਾਰਾ ਜਿਹੜਾ ਆ ਉਹ ਪੈਦਾ ਕਰ ਸਕਦੀ ਹੈ। ਸੋ ਖਾਲਿਸਤਾਨ ਚਾਹੇ ਇੱਕ ਛੋਟੀ ਕੰਟਰੀ ਵੀ ਹੋਵੇ, ਪਰ ਉਹ ਬਹੁਤ ਸਾਰੀਆਂ ਯੂਰਪੀਅਨ ਕੰਟਰੀਜ਼ ਤੋਂ ਵੀ ਵੱਡੀ ਹੋਊਗੀ। ਤਾਂ ਉਹਦੇ ਵਿੱਚ ਜਿਹੜੀ ਮੈਂ ਇੱਕ ਬਾਰ-ਬਾਰ ਗੱਲ ਕਰਦਾ ਆ ਕਿ ਕਹਿ ਦਿੰਦੇ ਨੇ ਹਿੰਦੂਆਂ ਦਾ ਕੀ ਬਣੂਗਾ ਜਾਂ ਬਾਕੀਆਂ ਨੂੰ ਆਜ਼ਾਦੀ ਹੋਊਗੀ, ਕਿ ਉਹ ਧਰਮ ਦੇ ਨਾਂ ਤੇ ਨਹੀਂ ਹੋਣੀ ਵੀਰ ਮੇਰੇ, ਉਹ ਸੈਕੂਲਰ ਹੋਣੀ ਆ। ਮਹਾਰਾਜਾ ਰਣਜੀਤ ਸਿੰਘ ਨੇ ਜੋ ਆਪਣਾ ਖਾਲਸਾਈ ਆਰਮੀ ਸੀਗੀ ਉਹਦੇ ਨਾਲ ਚਾਹੇ ਕੰਟਰੀ ਬਣਾ ਲਈ ਸੀਗੀ, ਪਰ ਉਦੋਂ ਵੀ ਹਿੰਦੂ ਸਿਕਿਉਰ ਸੀਗੇ। ਸੋ ਸਾਡੇ ਕੋਲ ਤਾਂ ਰੈਕਡ ਬੋਲਦਾ ਆ ਕਿ ਜੋ ਪੰਜਾਬ ਦਾ ਹਿੰਦੂ ਆ ਜਾਂ ਬਾਹਰੋਂ ਦੂਰੋਂ ਨੇੜਿਓਂ ਵੀ ਹਿੰਦੂ ਆ ਕੇ ਰਹਿਣਾ ਚਾਹੂਗਾ ਸੇਫ, ਉਹ ਚਾਹੇ ਕਸ਼ਮੀਰੀ ਪੰਡਤ ਕਿਉਂ ਨਹੀਂ ਆ ਗਏ। ਔਰ ਨੌਵੇਂ ਪਾਤਸ਼ਾਹ ਨੇ ਤਾਂ ਆਪਣਾ ਸੀਸ ਦੇ ਦਿੱਤਾ। ਸੋ ਸਾਡੀ ਫਿਲਾਸਫੀ ਬੋਲਦੀ ਆ, ਸਾਡੀ ਪ੍ਰੈਕਟੀਕਲ ਲਾਈਫ ਬੋਲਦੀ ਆ, ਸਾਡਾ ਰਾਜ ਬੋਲਦਾ ਆ ਕਿ ਜੋ ਖਜ਼ਾਨਾ ਮੰਤਰੀ ਸੀਗਾ ਉਹ ਲਾਹੌਰ ਦਰਬਾਰ ਦੇ ਵਿੱਚ ਉਹ ਹਿੰਦੂ ਸੀਗਾ, ਜੋ ਫੋਰਨ ਮਿਨਿਸਟਰ ਸੀਗਾ ਉਹ ਮੁਸਲਮਾਨ ਸੀਗਾ। ਸੋ ਉਸੇ ਤਰੀਕੇ ਦੇ ਨਾਲ ਹੀ ਆਪਾਂ ਪੇਸ਼ ਆਵਾਂਗੇ। ਇਹ ਤੁਸੀਂ ਹਿੰਦੂ ਜੋ ਵੀਰ ਭਾਈ ਨੇ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਡਰ ਨਾ ਪਾਓ। ਉਹਨਾਂ ਨੂੰ ਜਿਹੜੀਆਂ ਤੁਸੀਂ ਬਲੈਕ ਕੈਟਸ ਜੋ ਭਾਰਤੀ ਹਿੰਦ ਸਰਕਾਰ ਦੇ ਕੀਤੇ ਕਾਲੀਆਂ ਕਰਤੂਤਾਂ, ਜਿੱਥੇ ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਗਿਆ, ਉਹ ਚੀਜ਼ਾਂ ਦੇ ਡਰਾਵੇ ਉਹਨਾਂ ਨੂੰ ਨਾ ਦਿਆ ਕਰੋ। ਪੰਜਾਬ ਦੇ ਲੋਕ ਜਾਗਰੂਕ ਨੇ। ਪੰਜਾਬ ਦਾ ਜਿਹੜਾ ਵਪਾਰੀ ਵਰਗ ਹੈ ਉਹ ਵੀ ਇਹ ਗੱਲ ਸਮਝ ਗਿਆ ਕਿ ਇਹਨਾਂ ਨੇ ਸਾਨੂੰ ਹਿੰਦੂ ਕਹਿ ਕੇ ਅੱਗੇ ਜ਼ਰੂਰ ਲਾਉਣਾ, ਪਰ ਪੱਲੇ ਸਾਡੇ ਕੁਝ ਨਹੀਂ ਪੈਣਾ। ਉਹਦੇ ਨਾਲ ਦਾ ਜਿਹੜਾ ਸੂਬਾ ਹਰਿਆਣਾ ਤੁਸੀਂ ਉੱਥੇ ਦੇਖ ਲਓ, ਉੱਥੇ ਤਾਂ ਜਿਹੜੇ ਫਾਰਮਰਸ ਨੇ ਉਹ ਬਹੁਤ ਸਾਰੇ ਹਿੰਦੂ ਨੇ। ਉਹਨਾਂ ਨੂੰ ਕਿੰਨੀ ਕੁ ਆਜ਼ਾਦੀ ਹੈ, ਉਹਨਾਂ ਦੀਆਂ ਫਸਲਾਂ ਦੀ ਕਿੰਨੀ ਕੁ ਕੀਮਤ ਪਾਈ ਗਈ ਹੈ। ਗੱਲ ਇਹ ਆ ਕਿ ਇਹ ਜਿਹੜੇ ਹਿੰਦ ਦੇ ਰਾਜੇ ਨੇ ਇਹ ਪਹਿਲਾਂ ਵੀ ਲੁਟੇਰੇ ਸੀਗੇ। ਨਾ ਇਹਨਾਂ ਨੇ ਫੋਰਨ ਗਵਰਨਮੈਂਟਸ ਤੋਂ ਬਚਾਇਆ, ਨਾ ਇਹਨਾਂ ਮੁਗਲਾਂ ਨੂੰ ਰੋਕਿਆ, ਨਾ ਇਹਨਾਂ ਅਫਗਾਨਾਂ ਨੂੰ ਰੋਕਿਆ, ਨਾ ਇਹਨਾਂ ਇਰਾਨੀਆਂ ਨੂੰ ਰੋਕਿਆ। ਅੱਜ ਦੀ ਤਰੀਕੇ ਦੇ ਨਾਲ ਵੀ ਜਿਹੜੀ ਕੋਈ ਮਰਜ਼ੀ ਫੋਰਨ ਗਵਰਨਮੈਂਟ ਹੈ, ਇਹਨਾਂ ਨੂੰ ਧੱਕੇ ਦੇ ਨਾਲ ਇਹਨਾਂ ਕੋਲੋਂ ਬਿੱਲ ਪਾਸ ਕਰਵਾ ਜਾਂਦੀ ਹੈ। ਜਿਹੜੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਉਹਦੇ ਅਕੋਰਡਿੰਗਲੀ, ਜਾਂ ਜਿਹੜੀਆਂ ਹੋਰ ਕਾਰਪੋਰੇਸ਼ਨਸ ਨੇ ਉਹਨਾਂ ਦੇ ਅਕੋਰਡਿੰਗਲੀ, ਜੋ ਕਾਲੇ ਖੇਤੀ ਕਾਨੂੰਨ ਬਿੱਲ ਜਿਹੜੇ ਸੀਗੇ ਇਹਨਾਂ ਨੇ ਤਾਂ ਪਾਸ ਕਰ ਦਿੱਤੇ ਸੀਗੇ। ਤੇ ਉੱਥੇ ਲੜਿਆ ਕੌਣ? ਖਾਲਸਾ ਹੀ ਲੜਿਆ ਨਾ। ਅਕਾਲ ਤਖਤ ਸਾਹਿਬ ਤੋਂ ਹੀ ਅਰਦਾਸ ਹੋਈ, ਪਰ ਉਹਦਾ ਜਿਹੜਾ ਬੈਨੀਫਿਟ ਹੈ ਉਹ ਇਹ ਤਾਂ ਨਹੀਂ ਨਾ ਹੋਇਆ ਕਿ ਇਕੱਲੇ ਸਿੱਖ ਫਾਰਮਰਸ ਨੂੰ ਹੀ ਹੋਇਆ, ਬਿੱਲ ਤਾਂ ਸਾਰਿਆਂ ਦੇ ਲਈ ਮਾਫ ਹੋਏ। ਸੋ ਇਸੇ ਤਰੀਕੇ ਦੇ ਨਾਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੋ ਖਾਲਿਸਤਾਨ ਰਿਐਲਿਟੀ ਬਣ ਰਿਹਾ ਆ ਉਹ ਧਰਮ ਦੇ ਨਾਂ ਤੇ ਨਹੀਂ ਬਣਨਾ ਵੀਰ ਮੇਰੇ। ਸਿਰਫ ਤੇ ਸਿਰਫ ਧਰਮ ਸਾਨੂੰ ਹੱਕ ਸੱਚ ਦੇ ਲਈ ਲੜਨਾ ਸਿਖਾਉਂਦਾ ਆ। ਔਰ ਜੇ ਆਪਾਂ ਹਿੰਦੂ ਮਿਥੋਲੋਜੀ ਦੀ ਵੀ ਗੱਲ ਕਰੀਏ ਜਾਂ ਹਥਿਆਰਾਂ ਦੀ ਵੀ ਗੱਲ ਕਰਦੇ ਆ, ਤਾਂ ਕ੍ਰਿਸ਼ਨ ਨੂੰ ਵੀ ਅਰਜਨ ਨੂੰ ਹਥਿਆਰ ਚੁਕਾਉਣ ਦੇ ਲਈ ਇੱਕ ਪੂਰਾ ਗ੍ਰੰਥ ਰਚਣਾ ਪਿਆ ਸੀਗਾ। ਸੋ that's the reality of the world ਜੀ। ਸੋ ਸਰਦਾਰ ਸੁਰਜੀਤ ਸਿੰਘ ਕਹਿੰਦੇ ਨੇ ਜੀ ਕਿ ਇਹਨਾਂ ਨੂੰ ਦੱਸੋ ਕਿ ਖਾਲਸਾ ਰਾਜ ਦਾ 1 ਰੁਪਈਆ ਇੰਗਲੈਂਡ ਦੇ ਉਸ ਵਕਤ 13 ਪੌਂਡਾਂ ਦੇ ਬਰਾਬਰ ਹੁੰਦਾ ਸੀ। ਸੋ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਜੀ। ਇੱਥੇ ਕੁਝ ਕਹਿਣਾ ਚਾਹੋਗੇ? ਹਾਂਜੀ, ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਵੀਰ ਕਹਿੰਦੇ ਸੀਗੇ ਕਿ ਭੁੱਖੇ ਮਰ ਜਾਣਾ, ਦੇਖੋ ਭਾਈ, ਜਿਹੜੀ ਮਤਲਬ ਮੋਸਟ ਫਰਟਲ ਲੈਂਡ ਹੈ, ਜਿੱਥੇ ਇੰਨਾ ਪਾਣੀ ਹੈ, ਜਿਹੜਾ ਕ੍ਰਾਸ ਰੋਡਸ ਹੈ। ਹੁਣ ਕਾਰਨੀ ਨੇ ਅੱਜ ਕੀ ਆਖਿਆ
ਕਾਰਨੀ ਨੂੰ ਜਦੋਂ ਕਿਹਾ ਗਿਆ ਕਿ G7 ਦੇ ਵਿੱਚ ਤੂੰ ਮੋਦੀ ਨੂੰ ਫਿਰ ਬੁਲਾ ਲਿਆ, ਕਹਿੰਦਾ ਵੀ ਬਹੁਤ ਸਾਰੇ ਟ੍ਰੇਡ ਰੂਟ ਨੇ ਉਹ ਇੰਡੀਆ ਦੇ ਥਰੂ ਜਾਂਦੇ। ਉਹ ਇੰਡੀਆ ਦੇ ਥਰੂ ਨਹੀਂ ਜਾਂਦੇ, ਉਹ ਪੰਜਾਬ ਦੇ ਥਰੂ ਜਾਂਦੇ ਆ। ਪੰਜਾਬ ਦਾ ਅੱਜ ਸਾਨੂੰ ਮਤਲਬ ਵੀ ਫ੍ਰੀ ਟ੍ਰੇਡ ਹੋ ਜੇ ਕਿ ਪੰਜਾਬੀ ਆਪਣੀ ਫਸਲ ਜਿੱਥੇ ਮਰਜ਼ੀ ਵੇਚ ਸਕਦਾ, ਤੇ ਅਸੀਂ ਗੱਡੀ ਚਾੜ ਕੇ ਆਪਣੀ ਬਾਸਮਤੀ ਈਰਾਨ ਭੇਜ ਦਈਏ, ਅਸੀਂ ਪਾਕਿਸਤਾਨ ਕੱਢ ਦਈਏ। ਜੇ ਬਲਖ ਤੇ ਬੁਖਾਰਾ ਜਿਹੜੇ ਪੁਰਾਣੇ ਟ੍ਰੇਡ ਰੂਟ ਸੀਗੇ ਉਹ ਚੱਲ ਸਕਦੇ, ਤੇ ਅੱਜ ਕਿਉਂ ਨਹੀਂ ਚੱਲ ਸਕਦੇ? ਜੇ ਤਾਲਿਬਾਨੀ ਸਰਕਾਰ ਦੇ ਨਾਲ ਚਾਈਨਾ ਦੀ ਗਵਰਨਮੈਂਟ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਨਾਲ ਆਪਣੀਆਂ ਸੰਧੀਆਂ ਕਰਕੇ ਤੇ ਆਪਣਾ ਸਮਾਨ ਉਧਰੋਂ ਕੱਢ ਰਹੀ ਆ, ਗੱਡੀਆਂ ਕੱਢਣ ਨੂੰ ਤਿਆਰ ਆ, ਤੇ ਅਸੀਂ ਕਿਉਂ ਨਹੀਂ ਆਪਣਾ ਅਟਾਰੀ ਬਾਰਡਰ ਤੋਂ ਜਿਹੜਾ ਆ ਆਪਣਾ ਸਮਾਨ ਵੇਚ ਸਕਦੇ? ਅਸੀਂ ਕਿਉਂ ਨਹੀਂ ਕਰਾਚੀ ਪੋਰਟ ਨੂੰ ਐਕਸੈਸ ਕਰ ਸਕਦੇ? ਜ਼ਰੂਰੀ ਨਹੀਂ ਹੁੰਦਾ ਵੀ ਲੈਂਡ ਲੌਕਡ ਕੰਟਰੀ ਆ ਤੇ ਤੁਹਾਨੂੰ ਐਕਸੈਸ ਹੀ ਨਹੀਂ ਮਿਲਣਾ। ਰੇਲ ਕਿਹੜੇ ਕੰਮ ਲਈ ਹੈ? ਰੇਲ ਦੇ ਦੁਆਰਾ ਤੁਸੀਂ ਆਪਣਾ, ਔਰ ਅੱਜ ਕੱਲ ਜਿਵੇਂ ਦੇ ਸਾਧਨ ਆ ਗਏ ਨੇ, ਸਾਡਾ ਵੀ ਕੰਮ ਟਰਾਂਸਪੋਰਟੇਸ਼ਨ ਦਾ ਜਿਹੜਾ ਮਲਟੀ ਮੋਡਲ ਹੈ, ਤੁਸੀਂ ਇੱਕ ਕੰਟੇਨਰ ਭਰਿਆ ਟਰੱਕ ਤੇ ਲੱਦਿਆ, ਕ੍ਰੇਨ ਨੇ ਚੁੱਕ ਕੇ ਟਰੱਕ ਤੋਂ ਗੱਡੀ ਤੇ ਧਰਤਾ, ਗੱਡੀ ਤੋਂ ਚੱਕ ਕੇ ਸ਼ਿਪ ਤੇ ਧਰਿਆ ਗਿਆ, ਉਹੋ ਜਿਹੀ ਤੇ ਕੋਈ ਗੱਲ ਹੀ ਨਹੀਂ ਹੈਗੀ। ਸੋ ਮਾਡਰਨ ਥਿੰਕਿੰਗ ਜਿਹੜੀ ਆ ਤੁਸੀਂ ਉਹਦੇ ਨਾਲ ਸੋਚੋ। what really matters is the law of the land, ਮਤਲਬ ਵੀ ਉੱਥੇ ਆਜ਼ਾਦੀ ਕਿੰਨੀ ਆ ਲੋਕਾਂ ਨੂੰ। ਜਿਹੜਾ ਆਪਣਾ ਬਿਜ਼ਨਸਮੈਨ ਆ ਉਹਦੇ ਤੇ ਟੈਕਸ ਕਿੰਨਾ ਆ? ਤੁਸੀਂ ਬਰਡਨ ਹੀ ਇੰਨਾ ਕੁ ਜ਼ਿਆਦਾ ਕਰ ਦਿੱਤਾ। ਜਿਹੜੇ ਗੱਲਾਂ ਕਰਦੇ ਨੇ ਆਜ਼ਾਦੀ ਦੀਆਂ, ਗਊ ਟੈਕਸ ਲਾਇਆ ਪੰਜਾਬ ਦੇ ਵਿੱਚ ਵੀ, ਬਿਜਲੀ ਦਾ ਤੁਸੀਂ ਗਊ ਟੈਕਸ ਨਾਲ ਦੇ ਰਹੇ। ਹੁਣ ਬਿਜਲੀ ਦਾ ਗਊ ਦੇ ਨਾਲ ਕੀ ਮੇਲ ਆ ਵੀ? ਜੀ ਓਕੇ। ਸੋ ਜਿਹੜੀ ਗੱਲ ਆਈ ਸੀ ਰੁਪਈਏ ਦੀ, ਵੀ ਜਿਹੜੇ ਖਾਲਿਸਤਾਨ ਹੋਊਗਾ ਉਹਦੀ ਇਕਨੋਮੀ ਬਹੁਤ ਸਟਰੋਂਗ ਹੋਊਗੀ। ਸਾਡਾ ਕੋਲ ਜਿੰਨੀਆਂ ਡਿਗਰੀਆਂ ਨੇ, ਸਾਡੇ ਚਾਹੇ ਹਿੰਦੂ ਵੀਰ ਨੇ ਚਾਹੇ ਸਿੱਖ ਨੇ, ਦੈਟਸ ਨਾਟ ਦ ਪੁਆਇੰਟ। ਦ ਪੁਆਇੰਟ ਇਜ਼ ਕਿ ਇੰਨੇ ਜਿਹੜੇ ਪੜ੍ਹੇ ਲਿਖੇ ਹੋਏ ਨੇ, ਜਾਂ ਜਿਹੜਾ ਅੱਜ ਦਾ ਵਪਾਰੀ ਵਰਗ ਹੈ, ਜਦੋਂ ਉਹਨੂੰ ਪੁੱਛਿਆ ਜਾਊਗਾ ਕਿ ਤੇਰੀਆਂ ਕੀ ਆਪਣੀਆਂ ਮਜਬੂਰੀਆਂ ਨੇ, ਤੈਨੂੰ ਕਿਹੜੀਆਂ ਚੀਜ਼ਾਂ ਤੋਂ ਤੰਗੀ ਆ ਰਹੀ ਹੈ, ਤੇ ਉਹ ਤੰਗੀਆਂ ਦੂਰ ਕੀਤੀਆਂ ਜਾਣਗੀਆਂ। ਰੈਦਰ ਦੈਨ ਕਿ ਤੁਸੀਂ ਪੰਜਾਬ ਦਾ ਪੈਸਾ ਲੁੱਟ ਕੇ ਤੇ ਮੁੜ ਕੇ ਇਲੈਕਸ਼ਨ ਜਿੱਤਣ ਗੁਜਰਾਤ ਜਾ ਰਹੇ ਹੋ, ਜਾਂ ਇਲੈਕਸ਼ਨ ਜਿੱਤਣ ਤੁਸੀਂ ਯੂਪੀ ਦੇ ਵਿੱਚ ਇਨਵੈਸਟਮੈਂਟ ਕਰ ਰਹੇ ਹੋ। ਪੰਜਾਬ ਨੂੰ ਉਹਦੇ ਪਾਣੀਆਂ ਦਾ ਵੀ ਮੁੱਲ ਜਿਹੜਾ ਆ ਉਹ ਨਹੀਂ ਮਿਲ ਰਿਹਾ। ਸੋ ਦੈਟਸ ਵਾਈ ਪੰਜਾਬ ਇਜ਼ ਗੈਟਿੰਗ ਪੂਰਰ ਐਂਡ ਪੂਰਰ ਈਚ ਡੇ। ਜੀ ਬਿਲਕੁਲ ਜੀ। YouTube ਤੇ ਜਾਂਦੇ ਆ ਜੀ, ਆਪਣਾ ਸਮਤ ਸਿੰਘ ਭੱਟੀ ਕਹਿੰਦੇ ਨੇ ਜੀ, ਭਾਰਤ ਜਿੰਦਾਬਾਦ। ਸਾਨੂੰ ਕੋਈ ਇਤਰਾਜ਼ ਨਹੀਂ ਤੁਹਾਡੇ ਭਾਰਤ ਦੇ ਜੀ, ਤੁਸੀਂ ਜਿੰਦਾਬਾਦ ਰੱਖੋ ਉਹਨੂੰ, ਕੋਈ ਗੱਲ ਨਹੀਂ। ਜਿੰਮੀ ਗਿੱਲ ਕਹਿੰਦੇ ਨੇ ਜੀ, ਖਾਲਿਸਤਾਨ ਖਾਲਿਸਤਾਨ। ਔਰ ਜਿੰਮੀ ਗਿੱਲ ਫੇਰ ਵਾਹਿਗੁਰੂ ਜੀ ਮਿਹਰ ਕਰਨ। ਬਿਲਕੁਲ ਜੀ ਜਿੰਮੀ ਜੀ, ਬਿਲਕੁਲ ਧੰਨਵਾਦ ਤੁਹਾਡਾ। ਸਮਤ ਸਿੰਘ ਭੱਟੀ ਫੇਰ ਕਹਿੰਦੇ ਨੇ ਜੀ, ਖਾਲਿਸਤਾਨ बनेगा मगर पाकिस्तान वाले पंजाब में जैसे तुम्हारे भी पता चल जाएगा जी। ਇਹਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ, ਇਹਨਾਂ ਨੂੰ ਫਿਰ ਵੀ ਆਪਾਂ ਜਵਾਬ ਦਿੰਦੇ ਆ, ਢੁਕਵਾਂ ਜਵਾਬ ਬਣਦਾ ਆ ਕਿ ਪਾਕਿਸਤਾਨ ਵਾਲੇ ਪੰਜਾਬ ਦੀ ਤੁਸੀਂ ਵਰੀ ਕਰਨੀ ਬੰਦ ਕਰ ਦਿਓ। ਉਹ ਤੇ ਫ੍ਰੀ ਟ੍ਰੇਡ ਵੀ ਅੱਜ ਸ਼ੈਂਗਨ ਟ੍ਰੀਟੀ ਜਿਹੜੀ ਆ ਉਹਦੇ ਵਿੱਚ ਯੂਰਪ ਦੇ ਇੰਨੇ ਕੰਟਰੀ ਜਿਨ੍ਹਾਂ ਆਪਸ ਦੇ ਵਿੱਚ ਲੜਾਈ ਵੀ ਕੀਤੀ, ਫਰਾਂਸ, ਜਰਮਨੀ, ਅੱਜ ਵੀ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਉਹਨਾਂ ਨੇ ਆਪਣੇ ਡਾਲਰਾਂ ਦਾ ਰੁਪਈਆ, ਆਪਣਾ ਜਿਹੜੀ ਕਰੰਸੀ ਉਹਦਾ ਰੰਗ ਵੀ ਇੱਕੋ ਕਰ ਲਿਆ। ਸੋ ਦੈਟਸ ਨਾਟ ਦ ਪੁਆਇੰਟ। ਦ ਪੁਆਇੰਟ ਇਜ਼ ਕਿ ਸਿੱਖਾਂ ਨੂੰ ਇੰਡੀਆ ਵਾਲੀ ਸਾਈਡ ਇਹ ਵਾਅਦਾ ਕਰਕੇ ਲਿਆਂਦਾ ਗਿਆ ਸੀਗਾ ਵੀ ਤੁਹਾਡਾ ਆਟੋਨਮਸ ਰੀਜਨ ਹੋਊਗਾ, ਤੇ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਅਸੀਂ ਉਹੀ ਆਟੋਨਮੀ ਮੰਗ ਰਹੇ ਹਾਂ। ਅਸੀਂ ਵੀਰ ਕੋਈ ਜੱਗੋਂ ਤੇਰ ਵੀ ਨਹੀਂ ਕਰ ਰਹੇ। ਅਸੀਂ ਸਾਰਾ ਕੁਝ ਉਧਰ ਛੱਡ ਕੇ ਆਏ ਸੀਗੇ, ਉਜਾੜ ਕੇ ਆਏ ਸੀਗੇ, ਕੇਵਲ ਤੇ ਕੇਵਲ ਆਪਣਾ ਧਰਮ ਬਚਾਉਣ ਦੇ ਲਈ। ਕਿਉਂਕਿ ਤੁਹਾਡੇ ਜਿਹੜੇ ਲੀਡਰ ਸੀਗੇ ਉਹਨਾਂ ਦਾ ਫੇਲੀਅਰ ਸੀਗਾ ਕਿ ਉਹਨਾਂ ਨੇ ਇੱਕ ਹਿੰਦੂ ਨੇਸ਼ਨ ਬਣਾ ਲਿਆ ਤੇ ਦੂਜਿਆਂ ਨੇ ਇਸਲਾਮਿਕ ਸਟੇਟ ਬਣਾ ਲਿਆ, ਤੇ ਸਾਨੂੰ ਲਾਰੇ ਲਾ ਦਿੱਤੇ ਕਿ ਇਹ ਡੈਮੋਕ੍ਰੇਸੀ ਆ, ਜਿਹੜਾ ਕਿ ਇੱਕ ਝੂਠ ਸੀਗਾ। ਸੋ ਉਹ ਝੂਠ ਦਾ ਪਰਦਾ ਫਾਸ ਹੋਇਆ। ਸੋ ਦੈਟਸ ਫਾਈਨ। ਤੁਸੀਂ ਰੇਤ ਦੇ ਵਿੱਚ ਆਪਣਾ ਸਿਰ ਨੱਪ ਕੇ ਤੇ ਰਿਐਲਿਟੀ ਤੋਂ ਦੂਰ ਰਹਿਣਾ ਚਾਹੁੰਦੇ ਹੋ, that's fine with us. You have the freedom to do so. ਜੀ ਬਿਲਕੁਲ ਜੀ। 10 ਮਿੰਟ ਸਮੇਂ ਦੇ ਜਿਹੜੇ ਬਾਕੀ ਨੇ, ਔਰ ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ ਮਨਵੀਰ ਸਿੰਘ ਦੇ ਨਾਲ। ਮੇਰੇ ਨਾਲ ਮਹਿਮਾਨ ਨੇ ਸਰਦਾਰ ਪਵਨ ਸਿੰਘ, ਸਿੱਖ ਅਸੈਂਬਲੀ ਆਫ ਅਮਰੀਕਾ ਤੋਂ। ਸਵਾਲਾਂ ਦੇ ਬਾਖੂਬੀ ਜਵਾਬ ਦੇ ਰਹੇ ਨੇ। ਇਹਦੇ ਨਾਲ ਨਾਲ ਇੱਕ ਕਮਿਊਨਿਟੀ ਇਨਫੋਰਮੇਸ਼ਨ ਵੀ ਜਿਹੜੀ ਆ ਉਹ ਸ਼ੇਅਰ ਕਰਦੇ ਜਾਈਏ ਕਿ ਆਉਣ ਵਾਲੀ 14 ਜੂਨ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ, ਉਹਦੀ ਪਾਰਕ ਦੇ ਵਿੱਚ ਰਿਮੈਂਬਰੈਂਸ ਰੈਲੀ ਜਿਹੜੀ ਹਰ ਸਾਲ ਸਿੱਖ ਕਮਿਊਨਿਟੀ ਵੱਲੋਂ ਹੁੰਦੀ ਆ। ਕੈਨੇਡਾ ਦੇ ਤਕਰੀਬਨ ਸਾਰੀਆਂ ਜਥੇਬੰਦੀਆਂ ਦੇ ਵਿੱਚ ਸ਼ਾਮਲ ਨੇ। ਯੂਨਾਈਟਿਡ ਸਿੱਖ ਫਰੰਟ ਆਫ ਕੈਨੇਡਾ ਵੱਲੋਂ ਜਿਹੜਾ ਇਹ ਰੈਲੀ ਹੁੰਦੀ ਹੈ, ਔਰ ਇਹ ਰੈਲੀ ਇਸ ਵਾਰ 14 ਜੂਨ ਨੂੰ ਦੁਪਹਿਰ 12 ਵਜੇ ਪਾਰਲੀਮੈਂਟ ਹਿੱਲ ਓਟਵਾ ਵਿਖੇ ਹੋਏਗੀ। ਸੋ ਇਸ ਰੈਲੀ ਦੇ ਵਿੱਚ ਭਾਗ ਲੈਣ ਲਈ ਤੁਸੀਂ ਆਪ ਵੀ ਪੁੱਜ ਸਕਦੇ ਹੋ। ਜੇ ਤੁਸੀਂ ਨੇੜੇ ਤੇੜੇ ਰਹਿੰਦੇ ਹੋ ਓਟਵਾ ਜਾਂ ਨੇੜਲੇ ਇਲਾਕਿਆਂ ਦੇ ਵਿੱਚ, ਤੁਹਾਨੂੰ ਕਨਵੀਨੀਅੰਟ ਹੈ, ਤੁਸੀਂ ਆਪਣੇ ਵਾਹਨਾਂ ਰਾਹੀਂ ਪਹੁੰਚ ਸਕਦੇ ਹੋ। ਜੇ ਤੁਸੀਂ
ਟੋਰਾਂਟੋ ਮੌਂਟਰੀਅਲ ਤੋਂ ਜਾਣਾ ਚਾਹੁੰਦੇ ਹੋ ਤੇ ਆਪਣੇ ਨਜ਼ਦੀਕੀ ਗੁਰੂ ਘਰਾਂ ਦੇ ਨਾਲ ਸੰਪਰਕ ਕਰੋ। ਉੱਥੋਂ ਬੱਸਾਂ ਦਾ ਪ੍ਰਬੰਧ ਆ ਜਿਹੜਾ ਉਹ ਕੀਤਾ ਗਿਆ। ਤੁਸੀਂ ਆਪਣਾ ਨਾਮ ਲਿਖਵਾ ਕੇ ਆਪਣੀ ਸੀਟ ਰਿਜ਼ਰਵ ਕਰਾ ਸਕਦੇ ਹੋ। ਔਰ ਇਸ ਪ੍ਰੋਗਰਾਮ ਦੀ ਸਾਰੀ ਜਾਣਕਾਰੀ ਜਿਹੜੀ ਆ ਅਸੀਂ ਪ੍ਰਬੰਧਕ ਸੱਜਣਾ ਦੇ ਨਾਲ ਮੌਂਟਰੀਅਲ ਤੋਂ 10 ਹਾਜ਼ਰ ਹੋਏਗਾ, ਔਰ ਟੋਰਾਂਟੋ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ 1 ਜਾਂ 2 ਪ੍ਰਬੰਧਕ ਸੱਜਣ ਜਿਹੜੇ ਆ ਉਹ ਪ੍ਰੋਗਰਾਮ ਦੇ ਨਾਲ ਜੁੜਨ। ਫਿਰ ਤੁਹਾਨੂੰ ਅਸੀਂ ਹਰ ਇੱਕ ਲੋਕੇਸ਼ਨ ਦੀ ਜਿਹੜੀ ਆ ਉਹ ਜਾਣਕਾਰੀ ਵੀ ਦਿਆਂਗੇ, ਨੰਬਰ ਵੀ ਦਿਆਂਗੇ, ਔਰ ਉਹਦੇ ਨਾਲ ਨਾਲ ਇਸ ਰੈਲੀ ਦੇ ਵਿੱਚ ਜਿਹੜੇ ਵੀ ਸਾਡੇ ਮੁੱਦੇ ਹੋਣਗੇ ਇਸ ਵਾਰ ਉਹਨਾਂ ਬਾਰੇ ਵੀ ਅਸੀਂ ਬਰੀਫ ਗੱਲ ਕਰਾਂਗੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ G7 ਦਾ ਮੋਦੀ ਨੂੰ ਇਨਵੀਟੇਸ਼ਨ ਦੇਣਾ ਉਹ ਮੁੱਦਾ ਵੀ ਆ ਜਿਹੜਾ ਉਹ ਕਾਫੀ ਚਰਚਾ ਦੇ ਵਿੱਚ ਆ। ਉਹਦੇ ਬਾਰੇ ਵੀ ਗੱਲਬਾਤ ਆਪਾਂ ਵੀਰਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਸਰਦਾਰ ਪਵਨ ਸਿੰਘ ਜੀ, ਮੈਂ ਇੱਕ ਕੁਐਸਚਨ ਜਿਹੜਾ ਆਪਣਾ ਮੇਰੇ ਵੈਸੇ 2-3 ਸੀਗੇ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਮੈਂ ਇੱਕ ਜ਼ਰੂਰ ਕੁਐਸਚਨ ਤੁਹਾਨੂੰ ਕਰਨਾ ਚਾਹੁੰਦਾ। ਰੈਪਿਡ ਫਾਇਰ ਰਾਉਂਡ ਕਰ ਦਿੰਦੇ, ਤੁਸੀਂ ਜਲਦੀ ਜਲਦੀ ਬੋਲੀ ਜਾਓ ਤੇ ਆਪਾਂ ਜਿੰਨੇ ਕਿ ਜਵਾਬ ਦੇਣ ਜੋਗਾ ਮੈਂ ਦਿੰਦਾ ਆ। ਜੀ ਨਹੀਂ, ਇਹ ਥੋੜਾ ਜਿਹਾ ਡਿਟੇਲ ਮੰਗਦਾ ਜਿਹੜਾ ਮੁੱਦਾ ਇਹ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਆਪਣੀਆਂ ਕੰਮ ਕਰ ਰਹੀਆਂ ਨੇ ਆਜ਼ਾਦੀ ਦੇ ਲਈ ਜਾਂ ਸਿੱਖ ਹੱਕਾਂ ਦੇ ਲਈ, ਉਹਨਾਂ ਦੇ ਕੰਮ ਤੋਂ ਕਿੰਨਾ ਸੰਤੁਸ਼ਟ ਹੋ ਤੇ ਕੀ ਤਾਲਮੇਲ ਆ ਜਿਹੜਾ ਅਮਰੀਕਾ ਦੇ ਵਿੱਚ ਕੰਮ ਕਰ ਰਹੀਆਂ ਜਥੇਬੰਦੀਆਂ ਦੇ ਨਾਲ, ਉਹਨਾਂ ਦਾ ਕਿੰਨਾ ਕੁ ਤਾਲਮੇਲ ਆ, ਤੇ ਜੇ ਘੱਟ ਆ ਤੇ ਕਿਉਂ ਘੱਟ ਆ, ਤੇ ਜੇ ਠੀਕ ਆ ਤਾਂ ਉਹ ਕਿਵੇਂ ਆ, ਤੇ ਜੇ ਜਿਹੜਾ ਉਹਨੂੰ ਹੋਰ ਵਧਾਉਣਾ ਚਾਹੀਦਾ ਤਾਂ ਕੀ ਉਪਰਾਲੇ ਹੋਣੇ ਚਾਹੀਦੇ ਨੇ? ਜੀ ਜੀ ਬਿਲਕੁਲ। ਸੋ ਜਿਹੜਾ ਵੀ ਮਾਈ ਭਾਈ ਕੋਈ ਭਾਰਤ ਦੇ ਵਿੱਚ ਰਹਿ ਕੇ ਅੱਜ ਆਜ਼ਾਦੀ ਦੀ ਗੱਲ ਕਰ ਰਿਹਾ, ਸਾਡਾ ਤੇ ਉਹਨਾਂ ਨੂੰ ਸਲੂਟ ਹੀ ਆ, ਕਿਉਂਕਿ ਅਸੀਂ ਸੌਖੀ ਜਗ੍ਹਾ ਬੈਠੇ ਆ, ਇੱਥੇ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਉੱਥੇ ਪਿੰਡੇ ਤੇ ਹੰਡਾਉਣਾ ਬਹੁਤ ਜ਼ਿਆਦਾ ਔਖਾ। ਇਹੋ ਜਿਹੀ ਜ਼ਾਲਮ ਸਰਕਾਰ ਆ, ਉਹ ਮਤਲਬ ਤੁਹਾਡੇ ਬਿਜ਼ਨੈਸਿਸ ਰੱਦ ਕਰ ਦਿੰਦੀ ਆ, ਤੁਹਾਡੇ ਬੱਚਿਆਂ ਨੂੰ ਸ਼ਹੀਦ ਕਰ ਦਿੰਦੀ ਆ, ਧੀਆਂ ਦੀ ਬੇਪੱਤੀ ਕਰ ਦਿੰਦੀ ਆ। ਸੋ ਡੈਫੀਨੇਟਲੀ ਜੋ ਵੀ ਉਹ ਕਰ ਰਹੇ ਨੇ ਆਪਣੀ ਐਬਿਲਿਟੀ ਤੋਂ ਬਹੁਤ ਜ਼ਿਆਦਾ ਕਰ ਰਹੇ ਨੇ, ਕਿਉਂਕਿ ਬੈਕ ਟੂ ਬੈਕ ਜੈਨੋਸਾਈਡ ਹੋ ਜਾਣੇ ਕਿ 1947 ਦੇ ਵਿੱਚ ਉਧਰੋਂ ਉਜੜ ਕੇ ਆ ਜਾਣਾ, ਇੱਧਰ ਆਏ ਵਾਅਦਿਆਂ ਤੋਂ ਬਾਅਦ 1955 ਦੇ ਵਿੱਚ ਪੰਜਾਬੀ ਸੂਬਾ ਬਣਾਉਣ ਦੇ ਲਈ, ਪੰਜਾਬੀ ਬੋਲੀ ਦੇ ਲਈ ਗੋਲੀ ਦਰਬਾਰ ਸਾਹਿਬ ਚੱਲ ਜਾਣੀ 4 ਜੁਲਾਈ ਨੂੰ, ਉਦੋਂ ਸਾਡੇ ਸ਼ਹੀਦ ਹੋਣੇ ਨਿੱਕੀ ਉਮਰ ਦੇ। ਉਸ ਤੋਂ ਬਾਅਦ 1978 ਦੇ ਵਿੱਚ ਸਾਡਾ ਘਾਣ ਕਰ ਦੇਣਾ, 1984 ਦੇ ਵਿੱਚ ਕਰ ਦੇਣਾ। ਉਸ ਤੋਂ ਬਾਅਦ ਭਾਰਤ ਦੀ ਜਿਹੜੀ ਮੰਡੀ ਆ ਉਹ ਖੋਲ ਦੇਣੀ ਚਾਈਨੀਜ਼ ਪ੍ਰੋਡਕਟ ਦੇ ਲਈ, ਔਰ ਜਿਹੜਾ ਬਹੁਤ ਸਾਰੇ ਸਾਡੀ ਲੋਹੇ ਦੀ ਇੰਡਸਟਰੀ ਆ, ਹੋਰ ਇੰਡਸਟਰੀ ਆ, ਜਾਂ ਜਿਹੜੇ ਕਲਚਰਲ ਡੈਗਰੇਡੇਸ਼ਨ ਹੈ ਉੱਥੇ ਉਹ ਰਹਿ ਕੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਕਿ ਇਕਨੋਮਿਕ ਜੈਨੋਸਾਈਡ ਹੈ ਸਾਡਾ, ਕਲਚਰਲ ਜੈਨੋਸਾਈਡ ਹੈ, ਫਿਜ਼ੀਕਲ ਜੈਨੋਸਾਈਡ ਤਾਂ ਹੈ ਹੀ ਹੈ, ਇਹਨਾਂ ਸਾਨੂੰ ਮਾਰਿਆ ਹੀ ਹੈ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਜਿਹੜਾ ਵੀ ਬੰਦਾ ਅੱਜ ਉੱਥੇ ਆਵਾਜ਼ ਉਠਾਉਂਦਾ ਕਿ ਆਪਾਂ ਨੂੰ ਆਜ਼ਾਦੀ ਚਾਹੀਦੀ ਆ, ਸਾਡਾ ਸਿਰ ਉਹਨਾਂ ਦੇ ਪੈਰਾਂ ਤੇ ਝੁਕਦਾ ਆ। ਕਿੰਨਾ ਕੁ ਤਾਲਮੇਲ ਹੈ? ਮੇਰੇ ਖਿਆਲ ਨਾਲ ਕੋਈ ਤਾਲਮੇਲ ਜ਼ਿਆਦਾ ਨਹੀਂ ਹੈ। ਮੋਸਟ ਆਫ ਇਟ ਇਜ਼ ਵਾਟ ਵੀ ਸੀ ਆਨਲਾਈਨ, ਪਰ ਜਿਹੜਾ ਤਾਲਮੇਲ ਹੈ ਉਹ ਵਧਾਉਣਾ ਚਾਹੀਦਾ। ਜੇ ਮੈਂ ਇੱਕ ਬੇਨਤੀ ਕਰ ਸਕਾਂ ਭਾਰਤ ਦੇ ਵਿੱਚ ਜਿਹੜਾ ਵੀ ਕੋਈ ਹੈ ਕਿ ਡੇਟਾ ਕਲੈਕਟ ਕਰਨਾ ਜ਼ਰੂਰ ਸ਼ੁਰੂ ਕਰੋ। ਇਹ ਡੇਟੇ ਨੇ ਕੰਮ ਆਉਣਾ, ਡੇਟਾ ਅੱਜ ਨਹੀਂ, ਅੱਜ ਤੋਂ ਹਾਲਾਤ ਬਦਲਦੇ ਆ, ਕੋਈ ਬੜਾ ਸਮਾਂ ਨਹੀਂ ਲੱਗਦਾ, ਪਰ ਜੇ 20-25 ਸਾਲ ਬਾਅਦ ਹਾਲਾਤ ਬਦਲਦੇ ਆ ਤੇ ਸਾਡੇ ਕੋਲ ਡੇਟਾ ਹੈਗਾ ਤੇ ਅਸੀਂ ਉਸ ਡੇਟਾ ਤੇ ਬੇਸਡ ਜਸਟਿਸ ਲੈ ਸਕਦੇ ਆ। ਜਿਸੇ ਵੀ ਕਿਸੇ ਨੂੰ ਧਮਕਾਇਆ ਜਾਂਦਾ, ਕਿਸੇ ਦੀ ਕੁੱਟਮਾਰ ਕੀਤੀ ਜਾਂਦੀ, ਕਿਸੇ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਂਦੀ ਆ, ਉਹ ਚੀਜ਼ਾਂ ਦਾ ਡੇਟਾ ਜਿਹੜਾ ਆ ਉਹ ਪਲੀਜ਼ ਕਲੈਕਟ ਕਰੋ, ਕਿਉਂਕਿ 2023 ਦੇ ਕ੍ਰੈਕਡਾਊਨ ਤੋਂ ਬਾਅਦ ਵੀ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਸੀਗੀ ਕਿ ਸਾਡੇ ਕੋਲ ਕੋਈ ਨੰਬਰ ਹੀ ਹੈ ਨਹੀਂ ਸੀ ਵੀ ਕਿੰਨੇ ਬੰਦੇ ਡਿਸਅਪੀਅਰ ਹੋ ਗਏ ਆ। ਸੋ ਇਸ ਕਰਕੇ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹ ਪਲੀਜ਼ ਡੇਟਾ ਜਿਹੜਾ ਆ ਉਹ ਧਿਆਨ ਦੇਣਾ ਸ਼ੁਰੂ ਕਰੋ, ਕਿਉਂਕਿ ਸਿਰਫ ਜਿਹੜੇ ਐਡਵੋਕੇਟ ਮੰਝਪੁਰ ਨੇ ਉਹਨਾਂ ਦੀ ਹੀ ਜਿਹੜੀ ਇੱਕ ਲਿਸਟ ਸੀਗੀ ਉਹ ਆਈ ਸੀਗੀ ਬਾਹਰ ਸੋਸ਼ਲ ਮੀਡੀਆ ਤੇ, ਪਰ ਪਲੀਜ਼ ਸਟਾਰਟ ਪਬਲਿਸ਼ਿੰਗ ਡੇਟਾ, ਸਟਾਰਟ ਕਲੈਕਟਿੰਗ ਡੇਟਾ, ਗੁੱਡ ਡੇਟਾ, ਮਤਲਬ ਬੈਡ ਡੇਟਾ ਨਹੀਂ, ਜਿਹੜਾ ਅਸਲੀ ਜਿਹੜੀ ਗੱਲ ਸੱਚ ਹੈਗੀ ਆ, ਤਾਂ ਕਿ ਅਸੀਂ ਵੈਸਟਰਨ ਨੇਸ਼ਨਸ ਦੇ ਵਿੱਚ ਜਦੋਂ ਉਹਦੀਆਂ ਗੱਲਾਂ ਕਰੀਏ ਵੈਸਟਰਨ ਮੀਡੀਆ ਦੇ ਵਿੱਚ ਤੇ ਉਸ ਚੀਜ਼ ਤੇ ਲਾਈਟ ਪੈ ਸਕੇ ਤੇ ਭਾਰਤ ਦੀ ਸਰਕਾਰ ਨੂੰ ਨੱਥ ਪੈ ਸਕੇ। ਜੀ ਸੋ ਇਹਦੇ ਨਾਲ ਹੀ ਮੇਰਾ ਨਾਲ ਜੁੜਵਾ ਹੀ ਸਵਾਲ ਸੀ, ਤੁਸੀਂ ਉਹਨੂੰ ਵੀ ਜ਼ਰੂਰ ਐਡਰੈਸ ਕਰੋ। ਉਹ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਕਮਿਊਨੀਕੇਸ਼ਨ ਆ ਇਹਨੂੰ ਵਧਾਇਆ ਜਾ ਸਕਦਾ ਉੱਥੇ ਦੀਆਂ ਜਥੇਬੰਦੀਆਂ, ਕਿਉਂਕਿ ਬਹੁਤਾਤ ਦੇ ਵਿੱਚ ਤਾਂ ਇਹ ਆਉਂਦਾ ਕਿ ਉੱਥੇ ਜਿੰਨਾ ਜੁਰਮ ਹੈ ਜ਼ਬਰ ਹੈਗਾ ਸਰਕਾਰ ਦਾ, ਉਹਨੂੰ ਵਿਦੇਸ਼ੀ ਫੰਡਿੰਗ ਜਾਂ ਵਿਦੇਸ਼ੀ ਕਨੈਕਸ਼ਨ ਨਾਲ ਜੋੜ ਕੇ ਉਹ ਕੁਛ ਦਾ ਕੁਛ ਹੀ ਬਣਾ ਦਿੰਦੇ ਨੇ। ਜਿਵੇਂ ਮੈਂ ਥੋੜਾ ਜਿਹਾ ਟੱਚ ਬੇਸ ਦੇਣਾ ਚਾਹੂੰਗਾ ਕਿ ਇੱਕ ਬਲੌਗਰਸ ਜਿਹੜੇ ਨੇ YouTube ਦੇ ਉੱਤੇ ਉਹ ਕੁਝ ਪੈਸਿਆਂ ਲਈ ਵਿਚਾਰੇ ਆਪਣਾ ਰੋਜ਼ਗਾਰ ਦੇ ਤੌਰ ਤੇ ਉਹਨੂੰ ਚਲਾਉਂਦੇ ਨੇ,
ਤੇ ਇਹ ਸਾਰੇ ਜੀ ਲੜਾਈ ਦਾ ਜਿਹੜਾ ਹੁਣੇ ਭਾਰਤ ਪਾਕਿਸਤਾਨ ਦੀ ਲੜਾਈ ਹੋਈ ਆ, ਉਹਦੇ ਫੇਲੀਅਰ ਨੂੰ ਫਿਰ ਇੱਕ ਸਿਸਟਮੈਟਿਕ ਢੰਗ ਦੇ ਨਾਲ ਜਿਹੜਾ ਉਹ ਪੰਜਾਬ ਅਤੇ ਸਿੱਖਾਂ ਦੇ ਸਿਰ ਮੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਸੂਸੀ ਇੱਥੋਂ ਹੋਈ ਆ ਸਾਰੀ। ਜੀ 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 ਦੇਖੋ, ਜੀ ਜਿਹੜੀ ਆਪਾਂ ਦੋ ਕੁਐਸਚਨ ਨੇ ਤੁਹਾਡੇ। ਜਿਹੜੀ ਜਸੂਸੀ ਆ, ਉਹਨਾਂ ਦੀ ਜਿਹੜੀ ਡਿਸਇਨਫੋਰਮੇਸ਼ਨ ਕੈਂਪੇਨ ਹੈ ਨਾ, ਉਹ ਚੱਲਦੀ ਰਹਿਣੀ ਹੈ। ਉਹ ਜੀ ਪੰਜਵੇਂ ਪਾਤਸ਼ਾਹ ਨੇ ਵੀ ਇਹੀ ਗੱਲ ਕੀਤੀ ਸੀਗੀ ਕਿ ਦਿੱਲੀ ਦੇ ਤਖਤ ਨੂੰ ਮੱਥਾ ਲਾਉਣ ਦੇ ਲਈ ਜਾਂ ਇਸਲਾਮ ਦੀ ਤੋਹੀਨ ਕਰ ਰਹੇ ਨੇ, ਠੀਕ ਹੈ ਨਾ। ਉਹ ਕੰਮ ਭਾਵੇਂ ਚੰਦੂ ਕਰਵਾ ਰਿਹਾ ਸੀਗਾ ਜਹਾਂਗੀਰ ਹੋਣਾ ਦੇ ਥਰੂ, ਜਾਂ ਨੌਵੇਂ ਪਾਤਸ਼ਾਹ ਤੇ ਚੋਰੀ ਦੇ ਕੇਸ ਪਾਉਣੇ, ਜਾਂ ਉਸ ਤੋਂ ਬਾਅਦ ਜਦੋਂ ਸਾਡਾ ਘੱਲੂ ਘਾਰਾ ਕਰਦੇ ਨੇ ਤੇ ਭਾਈ ਮਨੀ ਸਿੰਘ ਹੋਣਾ ਕੋਲੋਂ ਪੈਸੇ ਨਹੀਂ ਇਕੱਠੇ ਕਰਕੇ ਦਿੱਤੇ ਗਏ ਤੇ ਤਾਂ ਵੀ ਕੇਸ ਸਾਡੇ ਤੇ ਪਾਏ ਗਏ ਕਿ ਇਹ ਸਮਹਾਉ ਕ੍ਰਿਮੀਨਲ ਨੇ। ਸੋ ਦੈਟ ਇਜ਼ ਨਥਿੰਗ ਨਿਊ, ਜੀ ਠੀਕ ਹੈ। ਉਹ ਚੀਜ਼ ਸਾਨੂੰ ਬੌਦਰ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਸਾਨੂੰ ਕੁਝ ਨਾ ਕੁਝ ਕਹੀ ਜਾਣਾ, ਪਰ ਇਸੇ ਕਰਕੇ ਸਾਡਾ ਆਪਣਾ ਘਰ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਨਾਓ ਯੂ ਰੀਅਲਾਈਜ਼ ਕਿ ਘਰ ਬਣਨਾ ਕਿਉਂ ਜ਼ਰੂਰੀ। ਕਿਉਂਕਿ ਕਿਸੇ ਵੇਲੇ ਕੁਐਸਚਨ ਕਰਦੇ ਨੇ ਨਾ ਕਿ ਇੱਥੇ ਜੀ ਤੁਸੀਂ ਬਾਹਰ ਬੈਠੇ ਗੱਲਾਂ ਕਰਦੇ ਨੇ, ਇੱਥੇ ਆ ਗੱਲ ਕਰੋ। ਸੋ ਦੈਟ ਮੀਨਸ ਤੁਸੀਂ ਐਡਮਿਟ ਕਰ ਰਹੇ ਹੋ ਕਿ ਉੱਥੇ ਪ੍ਰੋਬਲਮ ਹੈਗੀ ਆ, ਤੇ ਅਸੀਂ ਤਾਂ ਉਸ ਪ੍ਰੋਬਲਮ ਦਾ ਚਾਨਣਾ ਪਾ ਰਹੇ ਹਾਂ ਤੇ ਉਹਦਾ ਜਿਹੜਾ ਸੋਲੂਸ਼ਨ ਹੈ ਉਹ ਕੱਢਾਂਗੇ। ਸੋ ਗੱਲ ਇਹ ਆ ਕਿ ਅੰਡਰ ਦਾ ਰੇਡਾਰ ਕੰਮ ਕਰਨਾ ਚਾਹੀਦਾ। ਜੋ ਵੀ ਐਕਟਿਵਿਸਟ ਹੈ, ਜੋ ਵੀ ਜਥੇਬੰਦੀ ਆ, ਜੇ ਕੋਈ ਵੀਰ ਕੰਮ ਕਰਨਾ ਚਾਹੁੰਦਾ, ਉਹਨੂੰ ਜ਼ਰੂਰੀ ਨਹੀਂ ਆ ਵੀ ਜਿਹੜੇ ਨਾਮੀ ਨੇ ਲੋਕ ਉਹਨਾਂ ਦੇ ਨਾਲ ਜਾ ਕੇ ਫੋਟੋਆਂ ਖਿਚਾ ਕੇ ਅਖਬਾਰਾਂ 'ਚ ਆ ਕੇ ਤੇ ਗਰਮਾ ਗਰਮ ਸਪੀਚਾਂ ਲਾ ਕੇ ਹੀ ਤੁਸੀਂ ਕੰਮ ਕਰ ਸਕਦੇ। ਬਹੁਤ ਸਾਰੇ ਕੰਮ ਨੇ ਜਿਹੜੇ ਤੁਸੀਂ ਚੁੱਪ ਚਪੀਤੇ ਹੀ ਕਰ ਸਕਦੇ ਜੇ, ਐਂਡ ਦੇ ਕਰ ਰਹੇ ਵੀ ਨੇ, ਔਰ ਉਹ ਲੋਕ ਬਹੁਤ ਸਕਸੈਸਫੁਲ ਨੇ ਮੀਡੀਆ ਤੋਂ ਦੂਰ ਰਹਿ ਕੇ। ਕਿਉਂਕਿ ਮਤਲਬ ਵੀ ਪੱਤਾ ਸਿੰਘਾਂ ਦਾ ਵੈਰੀ। ਇੱਥੇ ਤੁਹਾਡੀ ਜਿਹੜੀ ਆ ਖਬਰਸਾਰ ਲੈਣ ਲਈ ਪੈੜਾ ਨੱਪਣ ਵਾਲੇ ਜਿਹੜੇ ਨੇ ਉਹ ਬਹੁਤ ਸਾਰੇ ਨੇ। ਸੋ ਉਹਨਾਂ ਤੋਂ ਹਰ ਕਿਸੇ ਤੋਂ ਬਚਾ ਕੇ, ਜਸਟ ਬਿਕੋਜ਼ ਕੋਈ ਪੰਥਕ ਨਜ਼ਰ ਆ ਰਿਹਾ, ਜ਼ਰੂਰੀ ਨਹੀਂ ਹੈ ਕਿ ਉਹ ਪੰਥਕ ਹੋਵੇ। ਕਿਉਂਕਿ ਭਾਰਤ ਦੀ ਸਰਕਾਰ ਨੇ ਵੀ ਬਹੁਤ ਸਾਰੇ ਪੰਥਕ ਜਿਹੜੇ ਨੇ ਉਹ ਵਿੱਚ ਛੱਡੇ ਨੇ। ਸੋ ਇਹ ਅੱਜ ਕੋਈ ਨਵੀਂ ਗੱਲ ਨਹੀਂ ਹੈ, ਇਹ ਮੁਗਲਾਂ ਦੇ ਵੇਲੇ ਵੀ ਹੁੰਦਾ ਸੀ, ਅੰਗਰੇਜ਼ਾਂ ਨੇ ਵੀ ਛੱਡੇ ਸੀਗੇ, ਤੇ ਅੱਜ ਭਾਰਤੀ ਹਕੂਮਤ ਨੇ ਵੀ ਮੁਖਬਰ ਜਿਹੜੇ ਨੇ ਉਹ ਸਾਡੇ ਵਿੱਚ ਹੀ ਛੱਡੇ ਨੇ। ਸੋ ਉਹਨਾਂ ਤੋਂ ਬਚ ਕੇ ਤੇ ਆਪਣੇ ਪਰਿਵਾਰ ਨੂੰ ਬਚਾ ਕੇ ਤੇ ਜਿੰਨੀ ਸੇਵਾ ਆ ਉਹ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੇ ਆਪਾਂ ਪੰਥ ਦੇ ਲਈ ਕਰਨੀ। ਜੀ ਬਿਲਕੁਲ। ਔਰ ਮੈਂ ਥੋੜਾ ਜਿਹਾ ਹੱਸੋਹੀਣਾ ਜਿਹਾ ਹੈਗਾ ਇਹ, ਪਰ ਮੈਂ ਜ਼ਰੂਰ ਲੈਣਾ ਜੀ ਕਮੈਂਟ। ਇਹ ਕਹਿੰਦੇ ਨੇ ਜੀ ਕਿ ਤੁਸੀਂ ISI ਦੇ ਏਜੰਟ ਹੋ। ਬਾਜੂਆ ਕੀ ਅਸੀਂ ISI ਦੇ ਏਜੰਟ ਹਾਂ ਜੀ? ਮੈਂ ISI ਨੂੰ ਤਾਂ ਨਹੀਂ ਮਿਲਿਆ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਏਜੰਟ ਮੈਂ ਜ਼ਰੂਰ ਹੈਗਾ। ਸੋ ਜਿੰਨੀ ਕੁ ਮੱਤ ਸਾਨੂੰ ਆਪਣੇ ਗੁਰੂ ਤੋਂ ਮਿਲਦੀ ਆ, ਅਸੀਂ ਉਹਨਾਂ ਦੇ ਏਜੰਟ ਬਣ ਕੇ ਉਹ ਦੁਨੀਆ ਦੇ ਹਰ ਕਾਰਨਰ ਦੇ ਵਿੱਚ ਜਾ ਕੇ ਆਜ਼ਾਦੀ ਦੀ ਗੱਲ ਕਰਾਂਗੇ। ਬਾਕੀ ISI ਪਾਕਿਸਤਾਨ ਦੇ ਵਿੱਚ ਮੇਰੇ ਖਿਆਲ ਦਾ ਕੰਮ ਕਰ ਸਕਦੀ ਆ, ਪਰ ਅਮਰੀਕਾ ਦੇ ਵਿੱਚ ਨਹੀਂ। ਸੋ FBI ਜਾਂ CIA ਦਾ ਏਜੰਟ ਤੁਸੀਂ ਕਹਿ ਦਿਓ, ਉਹ ਗੱਲ ਅਸੀਂ ਮਤਲਬ ਮੰਨ ਲਾਂਗੇ। ਹਾਂਜੀ। ਸੋ ਪਾਕਿਸਤਾਨ ਦੀ ISI ਤੇ ਨਹੀਂ ਹੋਈ, ਉਹ ਸਿਰਫ ਭਾਰਤ ਦੀ ਸਰਕਾਰ ਆ ਜਿਹੜੀ ISI ਨੂੰ ਰੋਕ ਨਹੀਂ ਪਾਉਂਦੀ। ਅਮਰੀਕਾ ਦੀ ਸਰਕਾਰ ਬਹੁਤ ਤੇਜ਼ ਆ, ISI ਨੂੰ ਇਹਨਾਂ ਨੇ ਰੋਕਿਆ ਹੋਇਆ ਆ। ਸੋ ਤੁਸੀਂ ਆਪਣੇ ਇੰਡੀਆ ਦਾ ਬਚਾਅ ਕਰੋ ਕਿ ਤਾਜ ਵਾਂਗੂ ਫਿਰ ਨਾ ਤੁਹਾਡਾ ਕੋਈ ਕੰਮ ਉੱਥੇ ਖਰਾਬ ਹੋ ਜਾਏ। ਜੀ ਸੋ ਮੈਸੇਜ, ਚਲੋ ਜਿਹੜੇ ਵੀਰ ਫਤਿਹ ਬੁਲਾ ਰਹੇ ਨੇ, ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਔਰ ਪ੍ਰੋਗਰਾਮ ਸ਼ੇਅਰ ਜ਼ਰੂਰ ਕਰੋ। ਸੋ ਭਾਈ ਸਾਹਿਬ, ਆਪਣਾ ਸਮਾਂ ਜਿਹੜਾ ਆਲਮੋਸਟ ਕੰਪਲੀਟ ਹੈ ਤੇ ਆਖਰ ਦੇ ਵਿੱਚ 2 ਮਿੰਟ ਹੀ ਨੇ। ਤੁਸੀਂ ਕਨਕਲੂਡ ਜ਼ਰੂਰ ਕਰੋ ਪ੍ਰੋਗਰਾਮ ਨੂੰ, ਜਾਂ ਕੋਈ ਗੱਲ ਜਿਹੜੀ ਮੇਰੇ ਤੋਂ ਸਵਾਲ ਕੋਈ ਪੁੱਛਣ ਤੋਂ ਰਹਿ ਗਿਆ ਹੋਵੇ ਆਪਣੇ ਵੱਲੋਂ ਤੁਸੀਂ ਐਡ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਜੀ। ਐਡ ਤਾਂ ਮੈਂ ਇਹੀ ਸਿੱਖ ਜੀ ਹਾਂਜੀ ਜੀ ਸਿੱਖ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਆਪਸੀ ਜਿਹੜੇ ਵਿਵਾਦ ਨੇ ਉਹ ਸਾਰਾ ਕੁਝ ਬਾਅਦਾਂ ਸੋਲਵ ਹੋ ਜਾਊਗਾ, ਪਰ ਮੇਨ ਗੱਲ ਇਹ ਹੈਗੀ ਕਿ ਪੋਜ਼ਿਟਿਵਿਟੀ, ਚੜ੍ਹਦੀ ਕਲਾ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਉਹਦੇ ਵਿੱਚ ਮਤਲਬ ਇਹ ਜਿਹੜਾ ਹਿੰਦੂ ਸਿੱਖ ਦਾ ਜਿਹੜਾ ਨੈਰੇਟਿਵ ਇੰਡੀਅਨ ਗਵਰਨਮੈਂਟ ਵੱਲੋਂ ਸਿਰਜਿਆ ਗਿਆ ਸੀਗਾ ਕਿ ਸਮਹਾਉ ਇਹ ਸਿੱਖਾਂ ਦੀ ਹਿੰਦੂਆਂ ਦੇ ਨਾਲ ਲੜਾਈ ਸੀ, ਇਹੋ ਜਿਹੀ ਕੋਈ ਗੱਲ ਨਹੀਂ ਆ। ਅਸੀਂ ਇਸ ਨੈਰੇਟਿਵ ਤੋਂ ਉੱਪਰ ਰਹਿ ਕੇ ਆਪਣੀ ਗੱਲਬਾਤ ਕਰਨੀ ਆ। ਅੱਜ ਵੀ ਤੁਸੀਂ ਦਰਬਾਰ ਸਾਹਿਬ ਦੀ ਜੂਹ ਦੇ ਵਿੱਚ ਜਦੋਂ ਜਾਂਦੇ ਜੇ, ਮਹਾਰਾਜ ਦੇ ਸਰੂਪ ਪਾਉਣੇ ਹੁੰਦੇ ਆ, ਉਸ ਪਾਲਕੀ ਨੂੰ ਮੋਢਾ ਲਾਉਣ ਵਾਲੇ ਬਹੁਤ ਸਾਰੇ ਸਾਡੇ ਹਿੰਦੂ ਪਰਿਵਾਰ ਨੇ, ਵੀਰ ਨੇ, ਤੇ ਉਹ ਬਹੁਤ ਸਾਰੇ ਹਿੰਦੂ ਪਰਿਵਾਰ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸਿਰ ਝੁਕਾਉਂਦੇ ਨੇ। ਸੋ ਅਸੀਂ ਉਹਨਾਂ ਨੂੰ ਵੀ ਤਕੜੇ ਕਰਨਾ, ਕਿਉਂਕਿ ਜੇ ਆਪਣਾ ਉਦੋਂ ਦੇ ਵੇਲੇ ਮਾਧੋ ਦਾਸ ਬੈਰਾਗੀ ਤੋਂ ਭਾਈ ਗੁਰਬਖਸ਼ ਸਿੰਘ ਬਣ ਸਕਦੇ ਨੇ ਔਰ ਭਾਈ ਮੋਹਰ ਸਿੰਘ ਬਣ ਸਕਦੇ ਨੇ, ਜਿਨ੍ਹਾਂ ਨੇ ਆਪਣੀਆਂ ਬੇਟੀਆਂ ਦੀ ਵੀ ਸ਼ਹਾਦਤ ਦਿੱਤੀ ਤੇ ਟੈਂਕ ਰੋਕੇ। ਸੋ ਅੱਜ ਵੀ ਸਾਡੇ ਜਿਹੜੇ ਬਹੁਤ ਸਾਰੇ ਭੈਣ ਭਰਾ ਨੇ ਜੋ ਹਿੰਦੂ ਮਤ ਨੂੰ ਜਾਂ ਕੋਈ ਵੀ ਮਤ ਨਹੀਂ ਮੰਨਦੇ, ਅਸੀਂ ਉਹਨਾਂ ਨੂੰ ਕਲਾਵੇ ਦੇ ਵਿੱਚ ਲੈਣਾ
ਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਤੇ ਉਹਨਾਂ ਦੇ ਨਾਲ ਚੱਲਣਾ ਆ। ਪਰ ਜਿਹੜੀਆਂ ਜਿੱਦਬਾਜ਼ੀਆਂ ਜਾਂ ਹਉਮੈ ਨੂੰ ਕੰਟਰੋਲ ਕਰਨਾ, ਦੇਖੋ 5 ਜਿਹੜੇ ਚੋਰ ਨੇ ਉਹ ਤਾਂ ਸਾਡੇ ਨਾਲ ਕਿਤੇ ਵੀ ਜਾਂਦੇ ਹੀ ਆ ਨਾ, ਜਿੱਥੇ ਵੀ ਅਸੀਂ ਜਾਈਏ। ਸੋ ਉਹ ਚਾਹੇ ਅਸੀਂ ਗੁਰਦੁਆਰੇ ਵੀ ਜਾ ਰਹੇ, ਹਉਮੈ ਸਾਡੀ ਉੱਥੇ ਵੀ ਸਾਨੂੰ ਹੰਕਾਰ ਦੇ ਵਿੱਚ ਲਿਆ ਸਕਦੀ ਆ। ਕੋਈ ਹੋਰ ਸਾਨੂੰ ਮਤਲਬ ਲੋਭ ਆ ਸਕਦਾ ਆ, ਕੋਈ ਇੰਡੀਅਨ ਗਵਰਨਮੈਂਟ ਸਾਨੂੰ ਲੋਭ ਦੇ ਸਕਦੀ ਆ ਵੀ ਤੁਸੀਂ ਇੰਨੇ ਪੈਸੇ ਲਾ ਲਓ ਤੇ ਅਸੀਂ ਤੁਹਾਨੂੰ ਉੱਥੇ ਲਾਲ ਬੱਤੀ ਵਾਲੀਆਂ ਕਾਰਾਂ ਦੇ ਦਿਆਂਗੇ। ਸੋ ਉਹਨਾਂ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ ਆ। ਗੁਰੂ ਕੇ ਸਿੱਖਾਂ ਨੇ ਹਮੇਸ਼ਾ ਹੀ ਲਗਜ਼ਰੀਜ਼ ਤੋਂ ਦੂਰ ਰਹੇ ਆ। ਅਸੀਂ ਸਾਹਿਬਜ਼ਾਦਿਆਂ ਦੇ ਪੈਰੋਕਾਰ ਬਣਨਾ ਆ। ਅਸੀਂ ਬਾਬੇ ਕੇ ਵੱਜਣਾ ਆ, ਬਾਬਰ ਕੇ ਨਹੀਂ ਵੱਜਣਾ। ਸੋ ਸਰਹੰਦ ਵਾਲੇ ਤੇ ਬਹੁਤ ਕੁਝ ਸਾਹਿਬਜ਼ਾਦਿਆਂ ਨੂੰ ਦਿੰਦੇ ਸੀ, ਬੇਗਮਾਂ ਦੇ ਲਾਲਚ, ਜਗੀਰਾਂ ਦੇ ਲਾਲਚ, ਪਰ ਅਸੀਂ ਉਹਨਾਂ ਚੀਜ਼ਾਂ ਨੂੰ ਲੱਤ ਮਾਰੀ ਆ ਸ਼ੁਰੂ ਤੋਂ, ਔਰ ਅਸੀਂ ਹੁਣ ਵੀ ਲੱਤ ਹੀ ਮਾਰਨੀ ਹੈ। ਖਾਸ ਕਰ ਜਿਹੜੇ ਵੈਸਟਰਨ ਕੰਟਰੀਜ਼ ਦੇ ਵਿੱਚ ਹੈ, ਤੁਹਾਨੂੰ ਪਤਾ ਵੀ ਤੁਸੀਂ ਮਰਦੇ ਦਮ ਤੱਕ ਰੋਟੀ ਤੋਂ ਭੁੱਖੇ ਨਹੀਂ ਮਰਦੇ। ਉਹ ਰੋਟੀ ਜਿਹੜੀ ਆ ਉਹੀ ਜ਼ਿਆਦਾ ਚਾਹੀਦੀ ਆ, ਬਾਕੀ ਚੀਜ਼ਾਂ ਦੀ ਤਾਂ ਚਲੋ ਮਹਾਰਾਜ ਆਪੇ ਲੋੜ ਪੂਰੀ ਕਰ ਹੀ ਦਿੰਦੇ ਨੇ। ਬਿਲਕੁਲ ਜੀ। ਸਮਾਂ ਜਿਹੜਾ ਸਾਡਾ ਅੱਜ ਦਾ ਇੱਥੇ ਹੀ ਸਾਨੂੰ ਇਸ ਪ੍ਰੋਗਰਾਮ ਨੂੰ ਜਿਹੜਾ ਸੰਕੁਚਣਾ ਪਏਗਾ, ਔਰ ਮੇਰੀ ਬੇਨਤੀ ਵੀ ਆ ਸਾਡੇ ਦਰਸ਼ਕਾਂ ਮੂਹਰੇ ਵੀ, ਔਰ ਜਿਹੜੇ ਵੀ ਜੇ ਤੁਸੀਂ ਸਾਨੂੰ ਕਿਸੇ ਗਜ਼ਟ ਰਾਹੀਂ ਸੁਣ ਰਹੇ ਹੋ ਤੁਹਾਡੇ ਮੂਹਰੇ ਵੀ। ਸੋ ਨੰਬਰ ਜਿਹੜੇ ਨੇ ਸਟੂਡੀਓ ਦੇ 514 476 8484, ਇਸ ਪ੍ਰੋਗਰਾਮ ਦੇ ਸੰਬੰਧੀ ਤੁਹਾਨੂੰ ਤੁਹਾਡੇ ਕੋਈ ਵਿਚਾਰ ਨੇ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਹੋਰ ਬੈਟਰ ਕਰ ਸਕਦੇ ਹਾਂ, ਜਾਂ ਸਾਡੇ ਵਿਰੋਧ ਦੇ ਵਿੱਚ ਕੋਈ ਤੁਹਾਡੇ ਵਿਚਾਰ ਨੇ ਕਿ ਅਸੀਂ ਇਹਨੂੰ ਪ੍ਰੋਗਰਾਮ ਨੂੰ ਠੀਕ ਤਰ੍ਹਾਂ ਨਹੀਂ ਚਲਾ ਰਹੇ, ਤਾਂ ਸਾਨੂੰ ਤੁਸੀਂ ਜ਼ਰੂਰ ਪ੍ਰੋਗਰਾਮ ਤੋਂ ਬਾਅਦ ਵੀ ਜਿਹੜਾ WhatsApp ਦੇ ਉੱਤੇ ਮੈਸੇਜ ਕਰ ਸਕਦੇ ਹੋ। ਅਸੀਂ ਤੁਹਾਡੇ ਵਿਚਾਰਾਂ ਦੇ ਉੱਤੇ ਜਿਹੜਾ ਤੁਹਾਡੇ ਜਿਹੜੇ ਸੁਝਾਅ ਨੇ ਉਹਨਾਂ ਦੇ ਉੱਤੇ ਜ਼ਰੂਰ ਗੌਰ ਕਰਕੇ ਪ੍ਰੋਗਰਾਮ ਨੂੰ ਹੋਰ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਪ੍ਰੋਗਰਾਮ ਉਸ ਤੋਂ ਖਤਮ ਹੋਣ ਤੋਂ ਠੀਕ ਬਾਅਦ YouTube ਤੇ ਵੀ ਅਪਲੋਡ ਹੋ ਜਾਏਗਾ, ਤੇ ਪ੍ਰੋਗਰਾਮ ਨੂੰ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਸਾਨੂੰ ਹੋਰ ਜ਼ਿਆਦਾ ਫੀਡਬੈਕ ਆ ਜਿਹੜੀ ਉਹ ਮਿਲਦੀ ਰਹੇ। ਤੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਜਾਂ ਆਪਣੇ ਅਦਾਰੇ ਦੀ ਕੋਈ ਵੀ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਕਰਨ ਦੇ ਲਈ ਸਕਰੀਨ ਦੇ ਉੱਤੇ ਜਿਹੜੀ ਆ ਉਹ ਤੁਹਾਡੇ ਇਨਫੋਰਮੇਸ਼ਨ ਹੈਗੀ ਆ। ਸੋ ਸਾਡੇ ਨਾਲ ਸੰਪਰਕ ਕਰਨ ਦੇ ਲਈ 514 476 8484 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਲੈਂਦੇ ਆ ਇਜਾਜ਼ਤ। ਕੱਲ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ ਆਪ ਜੀ ਦੇ ਰੂਬਰੂ ਫੇਰ ਹੋਵਾਂਗੇ ਜੀ। ਸੋ ਬਹੁਤ ਬਹੁਤ ਧੰਨਵਾਦ ਸਰਦਾਰ ਪਵਨ ਸਿੰਘ ਜੀ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੇਰ ਚਾਹਾਂਗੇ ਕਿ ਤੁਹਾਨੂੰ ਐਜ਼ ਏ ਮਹਿਮਾਨ ਅਸੀਂ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਫੇਰ ਸੱਦੀਏ ਤੇ ਆਪਣੇ ਦਰਸ਼ਕਾਂ ਦੇ ਸਰੋਤਿਆਂ ਦੇ ਰੂਬਰੂ ਕਰਾਈਏ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।